ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਇਮੀਗ੍ਰੇਸ਼ਨ ਸਪੈਸ਼ਲ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਟਿਰਕੀਆਣਾ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159900503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ, ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ। US ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਆਪਾਂ ਅਟਰਨੀ ਟਿਰਕੀਆਣਾ ਹੋਣਾ ਦੇ ਨਾਲ ਕਰਾਂਗੇ। ਪਰ ਅੱਜ ਇਹ ਦੱਸ ਜਾਈਏ, ਅੱਜ ਤੁਹਾਡੀਆਂ ਕਾਲਸ ਅਸੀਂ ਇਸ ਲਈ ਨਹੀਂ ਲੈ ਸਕਾਂਗੇ ਕਿਉਂਕਿ ਅਟਰਨੀ ਟਿਰਕੀਆਣਾ ਹੋਣਾ ਨੂੰ ਕੁਛ ਘਰੇਲੂ ਜਿਹੜਾ ਉਹ ਕੰਮ ਆ, ਪਰਸਨਲ ਕੰਮ ਆ, ਜਿਸ ਕਰਕੇ ਉਹਨਾਂ ਨੇ ਥੋੜਾ ਅਰਲੀ ਲੀਵ ਕਰਨਾ ਆ। ਸੋ ਅੱਜ ਦਾ ਜਿਹੜਾ ਰੀਸੈਟਲਮੈਂਟ ਬਾਰ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਸ ਉੱਤੇ ਆਪਾਂ ਕਰਨੀ ਆ, ਤੇ ਬਾਕੀ ਕੁਛ ਹੋਰ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਤੇ ਆਓ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਤਕਰੀਬਨ ਆਪਾਂ ਮੈਂ ਕਾਈਂਡ ਆਫ ਦੱਸ ਹੀ ਦਿੱਤਾ ਅਟਰਨੀ ਟਿਰਕੀਆਣਾ ਜੀ, ਆਪਾਂ ਰੀਸੈਟਲਮੈਂਟ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ। ਸੋ ਕੀ ਅੱਜ ਕਿਉਂ ਆਪਾਂ ਇਸ ਦੇ ਉੱਤੇ ਚਰਚਾ ਜਿਹੜੀ ਹੋ ਰਹੀ ਹੈ, ਕੁਛ ਰੀਸੈਂਟਲੀ ਇਸ ਦੇ ਉੱਤੇ ਵੀ ਆਇਆ? ਰੀਸੈਂਟਲੀ ਤਾਂ ਨਵਾਂ ਤਾਂ ਕੁਛ ਨਹੀਂ ਹੋਇਆ। ਸੋ ਪਹਿਲਾਂ ਸੀਗਾ ਕਿ ਦੋ ਤਿੰਨ ਚੀਜ਼ਾਂ ਐਕਚੁਅਲੀ ਹੋਈਆਂ। ਕਿੱਦਾਂ, ਇੱਕ ਤਾਂ ਯੂਰਪ ਤੋਂ ਲੋਕੀ ਬੜੇ ਆਏ ਆ ਤੇ ਕਲਾਇੰਟਸ ਕਾਫੀ ਕਾਲ ਵੀ ਕਾਫੀ ਜ਼ਿਆਦਾ ਕਰਦੇ ਆ ਕਿ ਯੂਰਪ ਵਾਲਾ ਇੱਦਾਂ। ਸਾਰਿਆਂ ਦਾ ਇੱਕੋ ਹੀ ਸਵਾਲ ਆ ਸਾਰਿਆਂ ਦੇ ਮਨ ਤੇ ਹੁਣ ਕਿ ਯੂਰਪ ਦੇ ਬਾਰੇ ਦੱਸਣਾ ਕਿ ਨਾ ਨਹੀਂ ਦੱਸਣਾ। ਕੁਛ ਇੱਕ ਸਾਡੇ ਕਲਾਇੰਟ ਵੀ ਵਿੱਚ ਸੀਗੇ, ਉਹਨਾਂ ਦਾ ਆਪਾਂ ਸੈਲਮ ਸੁਲਮ ਦਾ ਫਾਰਮ ਭਰਤਾ। ਫਿਰ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਕਿਸੇ ਸੱਜਣ ਮਿੱਤਰ ਦਾ ਕੇਸ ਡਿਨਾਈ ਹੋ ਗਿਆ। ਫਿਰ ਉਹਨਾਂ ਨੇ ਸਾਨੂੰ ਕਾਲ ਕੀਤੀ ਕਿ ਮੈਂ ਪਾਣਾ ਨਹੀਂ ਹੈਗਾ। ਮੈਂ ਕਿਹਾ ਇੱਦਾਂ ਨਹੀਂ ਹੁੰਦਾ। ਇੱਕ ਤਾਂ ਆਪਣਾ ਉਹੀ ਲਾਇਸੈਂਸ ਸਟੇਕ ਤੇ ਆ, ਦੂਜਾ ਤੁਸੀਂ ਕਹਿ ਰਹੇ ਹੋ ਕਿ ਨਹੀਂ ਪਾਣਾ। ਮੈਨੂੰ ਪਤਾ ਮੈਂ ਪਾਣਾ, ਜੇ ਨਹੀਂ ਤੁਸੀਂ ਕਹਿੰਦੇ ਪਾਣਾ, ਮੈਂ ਕੇਸ ਨਹੀਂ ਫੜ ਸਕਦਾ, ਰਾਈਟ ਜੀ। ਕਿਉਂਕਿ ਕੱਲ ਨੂੰ ਜੇ ਤੁਹਾਡਾ ਡਿਨਾਈ ਹੋ ਗਿਆ, ਤੁਸੀਂ ਕਹਿਣਾ ਇਹਨੇ ਵਕੀਲ ਨੇ ਮੈਨੂੰ ਕਿਹਾ ਸੀ ਨਹੀਂ ਪਾਣਾ। ਹੁਣ ਮੈਂ ਤਾਂ ਤੁਹਾਡੀ ਲੀਗਲ ਪ੍ਰੈਜੈਂਟੇਸ਼ਨ ਕਰ ਰਿਹਾ, ਰਾਈਟ, ਕਿ ਕੇਸ ਅੱਗੇ ਜਾ ਰਿਹਾ। ਸੋ ਕਾਫੀ ਸਾਰੇ ਬੰਦੇ ਫਸੇ ਹੋਏ ਕਿ ਆਪਾਂ ਸੋਚ ਕੇ ਦੱਸ ਦੇਂ ਕਿ ਦੱਸਣਾ ਕਿ ਨਹੀਂ ਦੱਸਣਾ। ਤਾਂ ਸੋਚਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ। ਪਿਛਲੀ ਵਾਰੀ ਵੀ ਇੱਕ ਕਾਲਰ ਜਿਹੜਾ ਸੀਗਾ, ਉਹਨੇ ਇਵਨ ਦੱਸਿਆ ਸੀਗਾ ਕਿ ਬਿਜਲੀ ਦੇ ਬਿੱਲ ਤੱਕ ਤੋਂ, ਜਿਹੜਾ ਕਿ ਸਰਕਾਰ ਬਿਜਲੀ ਦਾ ਬਿੱਲ ਸੀਗਾ ਕਿ ਕੋਈ ਕ੍ਰੈਡਿਟ ਕਾਰਡ ਦਾ ਟ੍ਰਾਂਜੈਕਸ਼ਨ ਸੀਗਾ, ਉਹਨਾਂ ਨੇ ਟਰੈਕ ਕਰ ਲਿਆ ਸੀਗਾ ਕਿ ਬੰਦਾ ਜਿੱਥੇ ਕਹਿ ਰਿਹਾ ਉੱਥੇ ਸੀਗਾ ਨਹੀਂ। ਸੋ ਜਿਹੜੇ ਯੂਰਪ ਵਾਲੇ ਕੇਸ ਜਿਹੜੇ ਹੈਗੇ ਆ, ਲੋਕੀ ਯੂਰਪ ਚੋਂ ਰਹਿ ਕੇ ਆਏ ਆ, ਸਪੈਸ਼ਲੀ ਕਈਆਂ ਦੇ ਬੱਚੇ ਵੀ ਉੱਥੇ ਬੋਰਨ ਆ। ਕੋਈ ਚਾਂਸ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਸਰਕਾਰ ਨੂੰ ਪਤਾ ਨਾ ਲੱਗੇ। ਮਤਲਬ ਕਿ ਬੜੀ ਛੋਟੀ ਤੇ ਈਜ਼ੀ ਸਰਚ ਆ, ਕੋਈ ਇੰਨਾ ਵੀ ਨਹੀਂ ਉਹਨਾਂ ਨੇ ਯੂਰਪ ਤੋਂ ਜਾ ਕੇ ਪੁੱਛਣਾ। ਫਲਾਈਟ ਪਾਥ ਵਗੈਰਾ ਸਾਰੇ ਜਿਹੜੇ ਈਜ਼ੀਲੀ ਬੰਦਾ ਪਤਾ ਕਰ ਸਕਦਾ ਕਿ ਕਿਹੜਾ ਬੰਦਾ ਯੂਰਪ 'ਚ ਰਿਹਾ ਇੰਨੇ ਸਾਲ ਕਿ ਨਹੀਂ ਰਿਹਾ। ਕੀ ਕੋਈ ਇੱਦਾਂ ਦਾ ਕੇਸ ਹੈਗਾ ਜਿਸ 'ਚ ਮੇ ਵੀ ਸਰਕਾਰ ਨਾ ਪਤਾ ਲੱਗੇ? ਹਾਂਜੀ, ਹੋ ਸਕਦਾ ਕਿ ਨਾ ਪਤਾ ਲੱਗੇ, ਪਰ ਮੋਸਟਲੀ ਜਿਹੜਾ ਚਾਂਸ ਹੈਗਾ ਉਹੀ ਹੈਗਾ ਕਿ ਉਹਨਾਂ ਨੂੰ ਪਤਾ ਲੱਗੂਗਾ। ਫਿਰ ਜੋ ਵੀ ਤੁਸੀਂ ਫੈਕਟਸ ਦਿੱਤੇ ਆ, ਦੱਸਿਆ ਆਪਣੇ ਕੇਸ ਦੇ ਬਾਰੇ, ਉਹ ਸਾਰਾ ਝੂਠਾ ਪਾਇਆ ਜਾਊਗਾ ਤਾਂ ਕਹੋਗੇ ਬੰਦਾ ਝੂਠ ਬੋਲਦਾ ਹੈ। ਤਾਂ ਯੂਰਪ ਵਾਲਾ ਜਿਹੜਾ, ਹੁਣ ਪਹਿਲਾਂ ਤਾਂ ਇੱਦਾਂ ਕਿ ਜਿਹੜੇ ਯੂਰਪ ਵਾਲੇ ਆ, ਸਿੱਧੀ ਜਿਹੀ ਗੱਲ ਆ, ਜਿਹੜੇ ਤਾਂ ਪਾਸਪੋਰਟ ਹੋਲਡਰ ਹੈਗੇ ਆ ਕਈਆਂ ਦੇ, ਉਹ ਵੀ 2 ਨੰਬਰ 'ਚ ਆਏ ਆ। ਪਹਿਲੀ ਗੱਲ ਤਾਂ ਆਪਣਾ ਕਿਸੇ ਦੇ ਆਖੇ ਲੱਗ ਕੇ ਆਪਣੇ ਯੂਰਪ ਵਾਲੇ ਪੇਪਰ ਖਰਾਬ ਨਾ ਕਰੋ। ਸਿੱਧੀ ਗੱਲ ਆ, ਅਸੀਂ ਲਾਇਰ ਆ, ਸਾਨੂੰ ਕੀ ਆਪਣਾ ਲਾਇਰਾਂ ਨੇ ਤਾਂ ਜਿਹੜੇ ਏਜੰਟ ਵੀ ਆ, ਜੋ ਵੀ ਆ, ਹਰੇਕ ਬੰਦੇ ਦਾ ਜਿਹਦਾ ਵੀ ਕੰਮ ਚੱਲਦਾ, ਆਪਣੇ ਪੇਪਰ ਨਾ ਖਰਾਬ ਕਰੋ। ਅਮਰੀਕਾ ਨਾ ਆਓ ਜੇ ਤੁਹਾਡੇ ਕੋਲ ਉੱਥੇ ਪਰਮਾਨੈਂਟ ਰੈਜ਼ੀਡੈਂਸ ਹੈਗੀ ਆ। ਜਿਹੜੇ ਲਾਜ਼ ਆ ਉਹਦੇ ਤੁਹਾਨੂੰ ਅੱਜ ਗੱਲ ਦੱਸਦੇ ਆ ਕੀ ਡਿਟੇਲ ਦੇ ਵਿੱਚ ਹੈਗੇ ਆ। ਕਈ ਲੋਕਾਂ ਨੂੰ ਅਸਾਈਲਮ ਪਾਸ ਹੋ ਜਾਂਦਾ, ਕਈ ਲੋਕਾਂ ਦਾ ਨਹੀਂ ਵੀ ਹੁੰਦਾ। ਨਹੀਂ ਵੀ ਹੁੰਦਾ ਕਿਉਂ ਹੁੰਦਾ, ਉਹਦੇ ਕਾਰਨ ਆਪਾਂ ਡਿਸਕਸ ਕਰਾਂਗੇ। ਸਪੈਸ਼ਲੀ ਜਿਹੜੇ ਯੂਰਪੀਅਨ ਦੇ ਕੋਲ ਪਾਸਪੋਰਟ ਹੈਗਾ, ਉਹ ਬਹੁਤ ਵੱਡੀ ਗਲਤੀ ਕਰ ਰਹੇ ਆ ਕਿ ਇੱਥੇ 2 ਨੰਬਰ ਦੇ ਵਿੱਚ ਆ ਰਹੇ ਆ। ਆਪਣੇ ਯੂਰਪ ਵਾਲੇ ਪੇਪਰ ਤੁਸੀਂ ਖਰਾਬ ਨਾ ਕਰੋ।
ਜੀ। ਸਪੈਸ਼ਲੀ ਜਿਹਨਾਂ ਦੇ ਬੱਚੇ ਬੋਰਨ ਹੋ ਗਏ ਉਹਨਾਂ ਦਾ ਕਿ ਬੱਚਿਆਂ ਦਾ ਵੀ ਹੁਣ ਝੂਠ ਦੱਸੂਗੇ ਕਿ ਨਹੀਂ ਯੂਰਪ 'ਚ ਨਹੀਂ ਪੈਦਾ ਹੋਏ, ਇੰਡੀਆ 'ਚ ਪੈਦਾ ਹੋਏ ਆ। ਆਈਡੀ ਮੰਗੂਗੇ, ਪਾਸਪੋਰਟ ਮੰਗੂਗੇ, ਸੋ ਟੈਕਨੀਕਲੀ ਪੋਸੀਬਲ ਵੀ ਨਹੀਂ ਹੈਗਾ, ਹੈ ਨਾ। ਸੋ ਇਹਦੀ ਹੁਣ ਬੈਕਗਰਾਉਂਡ ਜਿਹੜੀ ਹੈਗੀ ਆ ਫਰਮ ਰੀਸੈਟਲਮੈਂਟ ਦੀ, ਬੈਕਗਰਾਉਂਡ ਤਾਂ ਇਹਦੀ ਕਾਫੀ ਪੁਰਾਣੀ ਹੈ। ਸੋ ਕੀ ਸੀਗਾ ਕਿ ਟਰੰਪ ਸਰਕਾਰ ਦੀ ਪਹਿਲਾਂ ਤਾਂ ਗੱਲ ਕਰੀਏ, ਉਹਨਾਂ ਨੇ ਸਭ ਤੋਂ ਜਿਹੜੀ ਟਰੰਪ ਸਰਕਾਰ ਜਦੋਂ ਆਈ, ਉਹਨਾਂ ਨੇ ਇਨ ਜਨਰਲ ਉਹਨਾਂ ਨੇ ਦੇਖਿਆ ਕਿ ਕਿੱਦਾਂ ਲੋਕਾਂ ਦਾ ਜਿਹੜੇ ਕੇਸ ਆ ਉਹਨਾਂ ਨੂੰ ਔਖਾ ਬਣਾਉਣਾ। ਸੋ ਉਹਨਾਂ ਨੇ ਓਵਰ ਅ ਪੀਰੀਅਡ ਆਫ ਟਾਈਮ ਕਈ ਜਿਹੜੇ ਲਾਅ ਸੀਗੇ ਉਹ ਲੈ ਕੇ ਆਏ। ਇੱਕ ਵਿੱਚ ਮੀਟਰਿੰਗ ਸਿਸਟਮ ਸੀਗਾ। ਮੀਟਰਿੰਗ ਸਿਸਟਮ 'ਚ ਉਹਨਾਂ ਨੇ ਮੀਟਰਿੰਗ ਸਿਸਟਮ ਬੇਸਿਕਲੀ ਕੀ ਸੀਗਾ ਕਿ ਲਾਈਨਾਂ ਜਿਹੜੀਆਂ ਹੈਗੀਆਂ ਅਸਾਈਲਮ ਵਾਲੀਆਂ ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ। ਤੇ ਉਹ ਕਹਿੰਦੇ ਕਿ ਅਸਾਈਲਮ ਵਾਲਿਆਂ ਨੂੰ ਕਹਿੰਦੇ ਕਿ ਤੁਸੀਂ ਬਾਰਡਰ ਟੱਪਣ ਦੀ ਬਜਾਏ ਤੁਸੀਂ ਬਾਰਡਰ ਤੇ ਆ ਜਾਓ, ਤੇ ਮੀਟਰਿੰਗ ਸਿਸਟਮ ਹੈਗਾ ਕਿ ਸਾਨੂੰ ਪਤਾ ਲੱਗ ਜਾਊਗਾ ਕੌਣ ਹੈ। ਕਈਆਂ ਨੂੰ I-94 ਵਗੈਰਾ ਵੀ ਦੇ ਦਿੰਦੇ ਸੀ, ਕਈਆਂ ਨੂੰ ਨਹੀਂ ਦਿੰਦੇ ਸੀਗੇ। ਮੀਟਰਿੰਗ ਸਿਸਟਮ ਨਾਲ ਅਸਾਈਲਮ ਵਾਲੇ ਦੇ ਤਾਂ ਕੋਈ ਫਰਕ ਨਹੀਂ ਪਿਆ, ਪਰ ਹੋਰ ਉਹਨਾਂ ਨੇ ਜਿਹੜੇ ਅੱਗੇ ਲਾਅ ਪਾਸ ਕੀਤੇ, ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ MPP, ਜਿਹਨੂੰ ਰਿਮੇਨ ਇਨ ਮੈਕਸੀਕੋ ਪ੍ਰੋਗਰਾਮ ਵੀ ਕਿਹਾ ਜਾਂਦਾ ਸੀਗਾ, ਕਿ ਤੁਸੀਂ ਉੱਥੇ ਰਹਿ ਕੇ ਬਾਹਰ ਹੀ ਬਾਰਡਰ ਤੋਂ ਰਹਿ ਕੇ ਉੱਥੋਂ ਹੀ ਕੇਸ ਜਿਹੜਾ ਫਾਈਲ ਕਰੋ। ਜਦੋਂ ਫਿਰ ਉਹ ਫਾਈਲ ਕਰਦੇ ਸੀਗੇ 1 ਸਾਲ ਤੋਂ ਉੱਤੇ ਉਹਨਾਂ ਨੂੰ ਹੋ ਜਾਂਦਾ ਸੀਗਾ, ਕਿਉਂਕਿ ਟਾਈਟਲ 42 ਐਕਸਪਲਸ਼ਨ ਸੀਗੀਆਂ। ਕੋਵਿਡ ਕਰਕੇ ਤੁਸੀਂ ਅੰਦਰ ਨਹੀਂ ਆ ਸਕਦੇ ਸੀਗੇ। ਫਿਰ ਉਹਨਾਂ ਨੇ ਜਦੋਂ ਲੋਕੀ ਆਏ, ਉਹਨਾਂ ਨੇ ਅਸਾਈਲਮ ਇੱਥੇ ਲੜੀ। ਉਹ ਕਹਿੰਦੇ ਕਿ ਤੁਸੀਂ ਤਾਂ ਸਾਲ ਤੋਂ ਵੱਧ ਬਾਹਰ ਹੈਗੇ ਕਿਸੇ ਹੋਰ ਕੰਟਰੀ ਦੇ ਵਿੱਚ, ਤੁਹਾਡੇ 'ਤੇ ਤਾਂ ਜਿਹੜੀ ਬਾਰ ਆ ਉਹ ਲੱਗਦੀ ਆ। ਸੋ ਕਾਫੀ ਜਿਹੜੀ ਉਹਦੀ ਸੀਗੀ ਬਹਿਸ-ਬੂਸ ਚੱਲੀ। ਸੁਪਰੀਮ ਕੋਰਟ ਤੱਕ ਐਕਚੁਅਲੀ ਜਿਹੜਾ MPP ਵਗੈਰਾ ਦਾ ਸੀਗਾ ਕੇਸ ਹੋ ਗਿਆ। 9th ਸਰਕਿਟ ਜਿਹੜਾ ਸੀਗਾ, ਉਹਨੇ ਸਭ ਤੋਂ ਪਹਿਲਾਂ ਤਾਂ 9th ਸਰਕਿਟ ਨੇ ਡਿਸਟ੍ਰਿਕਟ ਕੋਰਟ ਦਾ ਜਿਹੜਾ ਕੈਲੀਫੋਰਨੀਆ ਦਾ ਡਿਸੀਜਨ ਅਪਹੋਲਡ ਕੀਤਾ ਕਿ ਨਹੀਂ, ਇਹ MPP ਜਿਹੜੇ ਹੈਗੇ ਆ ਇਹ ਇਲੀਗਲ ਆ, ਇਹ ਵਾਇਓਲੇਸ਼ਨ ਹੈਗੀ ਆ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੀ। ਫਿਰ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਵੀ ਜਿਹੜੀ ਇੰਜੰਕਸ਼ਨ ਵਗੈਰਾ ਸੀਗੀ ਵਿਕੇਟ ਕਰਤੀ। ਜਿਹੜੀ ਬਾਈਡਨ ਸਰਕਾਰ ਸੀ ਉਹ ਕਹਿੰਦੇ ਕਿ ਆਪਾਂ ਇਹਨੂੰ ਹੁਣ ਅੱਗੇ ਚੈਲੰਜ ਨਹੀਂ ਕਰਨਾ। ਤੇ ਜੂਨ 2021 ਦੇ ਵਿੱਚ ਜਿਹੜੀ ਬਾਈਡਨ ਸਰਕਾਰ ਸੀ ਉਹਨੇ ਆਪਣਾ ਜਿਹੜਾ MPP ਵਾਲਾ ਪ੍ਰੋਗਰਾਮ ਸੀਗਾ ਇਹਨੂੰ ਕੈਂਸਲ ਕਰਤਾ ਕਿ ਆਪਾਂ ਹੁਣ ਰਿਮੇਨ ਇਨ ਮੈਕਸੀਕੋ ਜਾਂ ਹੋਰ ਕੰਟਰੀ ਦੇ ਵਿੱਚ ਆਓ, ਉੱਥੇ ਅਸਾਈਲਮ ਫਾਈਲ ਕਰੋ, ਸਾਡੀ ਉਹ ਰਿਕੁਆਇਰਮੈਂਟ ਨਹੀਂ ਹੈਗੀ। ਕਿਉਂਕਿ ਹੁਣ ਪ੍ਰੋਬਲਮ ਕੀ ਸੀ ਕਿ ਤੁਸੀਂ ਜੇ ਕਿਸੇ ਹੋਰ ਕੰਟਰੀ 'ਚ ਅਸਾਈਲਮ ਫਾਈਲ ਨਹੀਂ ਕੀਤਾ, ਉਹ ਕਹਿੰਦੇ ਸੀ ਕਿ ਤੁਹਾਨੂੰ ਅਮਰੀਕਾ 'ਚ ਅਸਾਈਲਮ ਲਈ ਤੁਸੀਂ ਐਲੀਜੀਬਲ ਨਹੀਂ ਹੈਗੇ। ਹੁਣ ਜੇ ਤੁਸੀਂ ਅਸਾਈਲਮ ਕੀਤਾ, ਤੁਹਾਡਾ ਗ੍ਰਾਂਟ ਹੋ ਗਿਆ, ਫਿਰ ਵੀ ਉਹ ਕਹਿੰਦੇ ਸੀ ਤੁਸੀਂ ਐਲੀਜੀਬਲ ਨਹੀਂ ਹੈਗੇ ਕਿਉਂਕਿ ਤੁਸੀਂ ਫਰਮਲੀ ਰੀਸੈਟਲ ਹੋ ਗਏ ਕਿਤੇ। ਇਹ ਵਾਲੇ ਕੇਸ ਜਿਹੜੇ ਸੀਗੇ ਇਹਨੂੰ ਕਹਿੰਦੇ ਆ ਫਰਮ ਰੀਸੈਟਲਮੈਂਟ, ਕਿ ਪੱਕੇ ਤੌਰ ਤੇ ਤੁਸੀਂ ਕਿਤੇ ਵਸ ਗਏ ਆ। ਜਿਹੜੇ ਯੂਰਪ 'ਚ PR ਵਗੈਰਾ ਜਿਹਨਾਂ ਨੂੰ ਮਿਲੀ ਪਈ ਆ 10-10 ਸਾਲ ਦੀ, ਸਪੈਸ਼ਲੀ 5-5 ਸਾਲ ਦੀ, ਉਹ ਸਾਰੇ ਲੋਕੀ ਜਿਹੜੇ ਹੈਗੇ ਆ ਉਹ ਫਰਮਲੀ ਰੀਸੈਟਲ ਆ, ਉਹਨਾਂ ਦੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗਦੀ ਹੈ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆ ਕੇ ਕਾਫੀ ਜਿਹੜੀਆਂ ਕਹਿ ਲਓ ਚੇਂਜਸ ਕੀਤੀਆਂ, ਪਰ ਜਿਹੜੀ MPP ਸੀਗੀ, ਮੀਟਰਿੰਗ ਸੀਗੀ, ਉਹ ਸਾਰੀ ਜਿਹੜੀ ਚੱਕਤੀ। ਪਰ ਜਿਹੜੀ ਫਰਮ ਰੀਸੈਟਲਮੈਂਟ ਬਾਰ ਆ ਉਹ ਇੱਕ ਲਾਅ ਆ ਤੇ ਉਹ ਅਜੇ ਵੀ ਸਟੈਂਡ ਕਰਦਾ ਉੱਥੇ ਹੀ, ਪਹਿਲਾਂ ਵੀ ਸੀਗਾ, ਅੱਗੇ ਵੀ ਰਹੂਗਾ। ਜੀ। ਸੋ ਰੀਸੈਟਲਮੈਂਟ ਦੇ ਉੱਤੇ ਜਿਹੜੀ ਅੱਜ ਆਪਣੀ ਜਿਹੜੀ ਚਰਚਾ ਆ ਸਰੋਤਿਓ ਦਰਸ਼ਕੋ ਜਿਹੜੀ ਉਹ ਹੋਣੀ ਆ। ਤੇ ਉਸ ਤੋਂ ਪਹਿਲਾਂ ਨਾਲ ਹੀ ਦੱਸ ਦਈਏ ਵੀ ਅੱਜ ਆਪਣਾ ਇੱਕ ਹੋਰ ਲਾਈਵ ਪ੍ਰੋਗਰਾਮ ਇਸ ਦੇ ਵਿੱਚ ਅਸੀਂ ਨਾਲ ਹੀ ਦੱਸਦੇ ਜਾਈਏ ਵੀ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਜਿਹੜਾ ਉਹ ਲਾਈਵ ਚੱਲ ਰਿਹਾ ਹੈਗਾ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਪੇਜਸ ਦੇ ਉੱਤੇ। ਤੇ ਤੁਸੀਂ ਜੇ ਉਸ ਨੂੰ ਵੀ ਬਾਅਦ ਦੇ ਵਿੱਚ ਸੁਣਨਾ ਹੈ, ਚਾਹੇ ਕਦੋਂ ਵੀ ਸੁਣਨਾ, ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਦੇ ਨਾਲ ਜੁੜ ਸਕਦੇ ਆ। ਸੋ ਉੱਥੇ ਦਾ ਵਿਸ਼ੇਸ਼ ਗੁਰਮਤਿ ਸਮਾਗਮ, ਉਸ ਦਾ ਲਾਈਵ ਟੈਲੀਕਾਸਟ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਤੇ ਸੋ ਜਿੱਦਾਂ ਹੁਣ ਤੁਸੀਂ ਇਹ ਜ਼ਿਕਰ ਕੀਤਾ ਵੀ ਕੰਮ ਥੋੜ੍ਹਾ ਜਿਹਾ ਔਖਾ, ਤੁਸੀਂ ਕਿਹਾ ਵੀ ਇਹਨਾਂ ਨੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਸੀਗੀ। ਸੋ ਉਹ ਫਿਰ ਉਸੇ ਤਰੀਕੇ ਦੇ ਨਾਲ ਹੀ ਚੱਲਦਾ ਆ ਰਿਹਾ ਹੈ ਅਜੇ, ਜਾਂ ਕੁਛ ਉਸ ਦੇ ਵਿੱਚ ਤਬਦੀਲੀਆਂ ਵੀ ਜਿਹੜੀਆਂ ਉਹ ਹੋਈਆਂ ਆ, ਉਹ ਪਾਲਿਸੀਜ਼ ਦੇ ਵਿੱਚ ਫਿਰ ਕੋਈ ਤਬਦੀਲੀ ਆਈ ਹੈ? ਸੋ ਬਾਈਡਨ ਸਰਕਾਰ ਨੇ ਤਾਂ ਜਿਹੜੀ ਉਹ ਵਾਲੀ ਪਾਲਿਸੀ ਸੀਗੀਆਂ, ਉਹ ਤਾਂ ਬਾਈਡਨ ਸਰਕਾਰ ਨੇ ਤਾਂ ਕਿਹਾ, ਉਹਨਾਂ ਨੇ ਸਾਰੀਆਂ ਆਲਮੋਸਟ ਕੈਂਸਲ ਕਰਤੀਆਂ ਕਿ ਕੋਈ ਵੀ ਜਿਹੜੀ ਪਾਲਿਸੀ ਸੀਗੀ ਉਹ MPP ਵਗੈਰਾ ਸਾਰੇ ਉਹ ਹਟਾਤੇ। ਕਿਉਂਕਿ ਬਾਈਡਨ ਜਿਹੜੀ ਸਰਕਾਰ ਸੀ ਉਹਨਾਂ ਨੇ ਦਰਵਾਜ਼ੇ ਖੋਲ੍ਹੇ ਕਿ ਲੋਕੀ ਵੱਧ ਤੋਂ ਵੱਧ ਆਉਣ, ਬਿਆਨ ਵੀ ਨਹੀਂ ਲੋਕਾਂ ਦੇ ਲਏ। ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਸੀਗੇ ਉਹ ਐਂਟਰ ਹੋ ਗਏ ਬਾਈਡਨ ਕਾਰਜਕਾਲ ਦੇ ਵਿੱਚ। ਪਰ ਜਿਹੜਾ ਫਰਮ ਰੀਸੈਟਲਮੈਂਟ ਬਾਰਾ ਇਹ ਲਾਅ ਹੈ ਇੱਕ, ਰਾਈਟ, ਇਹ ਜਿਹੜਾ ਰਿਫਿਊਜੀ ਲਾਅ ਦਾ ਪਾਰਟ 1940 ਤੋਂ ਹੀ ਹੈਗਾ ਫਰਮ ਰੀਸੈਟਲਮੈਂਟ। ਤੇ 1971 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ ਸੀਗਾ ਫਰਮ ਰੀਸੈਟਲਮੈਂਟ ਦਾ। ਐਡਾ 1971 ਦੇ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਫਰਮ ਰੀਸੈਟਲਮੈਂਟ ਆ ਇੱਕ ਸਟੈਚੂਟਰੀ ਬਾਰ ਨਹੀਂ ਹੈਗੀ, ਮਤਲਬ ਕਾਨੂੰਨੀ ਹੈਗਾ। ਹਾਊਐਵਰ ਜਿਹੜਾ ਵੀ ਬੰਦਾ ਆ ਰਿਹਾ, ਆਪਾਂ ਉਹਦੇ ਦੇਖਣਾ ਕਿ ਕਿਸੇ ਹੋਰ ਕੰਟਰੀ ਦੇ ਵਿੱਚ ਉਹ ਪੱਕਾ ਸੀਗਾ ਕਿ ਨਹੀਂ ਸੀਗਾ। ਸੋ ਇਹਦਾ ਜਿਹੜਾ ਜ਼ਿਕਰ ਆ ਫਰਮ ਰੀਸੈਟਲਮੈਂਟ ਦਾ 1940, ਫਿਰ 1971 ਚ ਇਹਦਾ ਕੇਸ ਸੁਪਰੀਮ ਕੋਰਟ ਤੱਕ ਗਿਆ। ਤੇ ਉਦੋਂ ਵੀ ਮੰਨ ਲਓ ਕਿ ਇਹ ਸਾਰੀ ਫਾਈਟ ਜਿਹੜੀ ਸੀਗੀ ਚੱਲਦੀ ਸੀਗੀ। ਫਿਰ ਉਸ ਤੋਂ ਬਾਅਦ ਜੀ 1980 ਦੇ ਵਿੱਚ ਰਿਫਿਊਜੀ ਐਕਟ ਆਇਆ। ਸੈਟਲਮੈਂਟ ਨੇ ਰਿਫਿਊਜੀ ਐਕਟ ਜਿਹੜਾ ਸੀਗਾ, ਇਹਨੇ ਕੀ ਕੀਤਾ ਕਿ ਫਰਮ ਰੀਸੈਟਲਮੈਂਟ ਵਾਲੇ ਨੂੰ, ਜਿਹੜੇ ਰਿਫਿਊਜੀ ਆਉਂਦੇ ਆ, ਅਸਾਈਲੀ ਹੁੰਦੇ ਆ, ਜਿਹੜੇ ਇੱਥੇ ਆ ਕੇ ਕੇਸ ਫਾਈਲ ਕਰਦੇ ਆ, ਰਿਫਿਊਜੀ ਜਿਹੜੇ ਬਾਹਰੋਂ ਹੀ ਆਪਣੀ ਕੰਟਰੀਆਂ ਤੋਂ ਹੀ ਰਿਫਿਊਜੀ ਕੈਂਪਾਂ ਚੋਂ ਰਿਫਿਊਜੀ ਬਣ ਕੇ ਇੱਥੇ ਆਉਂਦੇ ਆ, ਇਹਨਾਂ ਨੇ ਪਹਿਲਾਂ ਤਾਂ ਰੀਸੈਟਲਮੈਂਟ ਉਹਨਾਂ ਤੇ ਲਾਈ 1980 ਦੇ ਵਿੱਚ, ਕਿ ਰਿਫਿਊਜੀਆਂ ਦੇ ਉੱਤੇ ਲਾਈ।
1990 ਦੇ ਵਿੱਚ ਜਿਹੜੇ ਅਟਰਨੀ ਜਨਰਲ ਸੀਗੇ ਉਹਨਾਂ ਨੇ ਜਿਹੜੀ ਆਹੀ ਰਿਫਿਊਜੀ ਵਾਲੀ ਜਿਹੜੀ ਅਮੈਂਡਮੈਂਟ ਇਹਨੂੰ ਲਾਅ ਨੂੰ ਅਮੈਂਡ ਕਰਕੇ ਐਕਟ ਨੂੰ ਇਹਨਾਂ ਨੇ ਕਿਹਾ ਕਿ ਅਸਾਈਲਮ ਵਾਲੇ ਕੇਸਿਸ ਤੇ ਵੀ ਲਾਓ। ਫਿਰ ਇੱਥੇ ਕਾਫੀ ਸਾਰੀ ਫਾਈਟ ਚੱਲੀ 1990 ਦੇ ਵਿੱਚ, ਤੇ 1996 ਦੇ ਵਿੱਚ ਇੱਕ ਇਹਨਾਂ ਨੇ ਨਵਾਂ ਲਾਅ ਪਾਸ ਕੀਤਾ 200 ਸੈਕਸ਼ਨ 208 ਬੀ। ਇਹਦੇ ਥੱਲੇ ਇਹਨਾਂ ਨੇ ਜਿਹੜੀ ਸੀਗੀ ਫਰਮ ਰੀਸੈਟਲਮੈਂਟ ਬਾਰ ਸੀਗੀ ਇਹਨੂੰ ਪੱਕਾ ਕਾਨੂੰਨ ਬਣਾਤਾ, ਤੇ ਜਿਹੜੇ ਵੀ ਅਸਾਈਲਮ ਦੇ ਕੇਸਿਸ ਆ ਉਹਦੇ ਤੇ ਹੁਣ ਜਿਹੜੀ ਫਰਮ ਰੀਸੈਟਲਮੈਂਟ ਬਾਰ ਆ ਉਹ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਸੈਕਸ਼ਨ 208 ਦੇ ਥੱਲੇ ਲਾਗੂ ਹੁੰਦੀ ਹੈ ਸਾਰੇ ਕੇਸਾਂ ਦੇ ਉੱਤੇ। ਸੋ ਫਰਮ ਰੀਸੈਟਲਮੈਂਟ ਸੋ ਕਦੋਂ ਦਾ ਜਿਹੜਾ ਇਹ ਕੇਸ ਚੱਲਦਾ ਸੀਗਾ? ਸੋ ਇਸਨੂੰ ਜੇ ਸਿੰਪਲੀਫਾਈ ਕਰਕੇ ਦੱਸਣਾ ਹੋਵੇ ਸਰਲ ਭਾਸ਼ਾ ਦੇ ਵਿੱਚ, ਸੋ ਕੀ ਹੈ ਫਰਮ ਜਿਹੜੀ ਰੀਸੈਟਲਮੈਂਟ ਇਦਾਂ? ਸੋ ਪਹਿਲਾਂ ਤਾਂ ਜੀ ਇਹਦਾ ਆਹੀ ਜਿਹੜਾ ਮੇਨ ਸੈਕਸ਼ਨ 208 ਸਿੰਪਲੀਫਾਈ ਨਾਲ ਤਾਂ ਨਹੀਂ ਲੋਕਾਂ ਨੂੰ ਕੋਈ ਫਾਇਦਾ ਹੋਣਾ, ਕਿਉਂਕਿ ਲੋਕਾਂ ਨੂੰ ਸਿੰਪਲੀ ਤਾਂ ਲੋਕਾਂ ਨੂੰ ਪਤਾ ਹੈਗਾ ਕਿ ਬਾਹਰ ਲੱਗਦੀ ਹੈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਲੱਗਦੀ ਕਿੱਥੇ ਆ, ਤਾਂ ਕਰਕੇ ਸਾਰੇ ਡਰ ਜਾਂਦੇ ਆ। ਓਕੇ। ਕੋਈ ਝੂਠ ਬੋਲਦਾ, ਝੂਠ ਬੋਲ ਕੇ ਕਈ ਲੰਘ ਜਾਂਦੇ ਆ, ਕਈਆਂ ਨੂੰ ਜਿਹੜਾ DHS ਆ ਸਰਕਾਰੀ ਅਟਰਨੀ ਉਹ ਘੇਰ ਲੈਂਦਾ, ਸਾਰਾ ਰੈਕਟ ਲੈ ਕੇ ਆ ਜਾਂਦਾ ਜੱਜ ਤੇ ਫਿਰ ਕੋਰਟ ਰੂਮ 'ਚ ਕਾਫੀ ਤਮਾਸ਼ਾ ਹੁੰਦਾ ਲੋਕਾਂ ਦਾ ਕਿ ਜੱਜ ਕਹਿੰਦਾ ਝੂਠ ਬੋਲਿਆ, ਤੂੰ ਇੰਗਲੈਂਡ ਸੀਗਾ, ਤੂੰ ਇੱਥੇ ਸੀਗਾ ਹਨਾ। ਸੋ ਰੀਸੈਟਲਮੈਂਟ ਬਾਰ ਹੈ ਕੀ ਆ? ਸੈਕਸ਼ਨ 208.15 ਕਹਿੰਦਾ ਕੀ ਹੈਗਾ ਰੀਸੈਟਲਮੈਂਟ ਬਾਰ ਬਾਰੇ? ਉਹ ਕਹਿੰਦਾ ਕਿ ਕੋਈ ਵੀ ਜਿਹੜਾ ਏਲੀਅਨ ਹੁੰਦਾ, ਜਿਹੜਾ ਬੰਦਾ ਆ ਰਿਹਾ ਅਸਾਈਲਮ ਫਾਈਲ ਕਰ ਰਿਹਾ, ਉਹਨੂੰ ਆਪਾਂ ਪੱਕੇ ਤੌਰ ਤੇ ਰੀਸੈਟਲਡ ਮੰਨਾਂਗੇ ਜੇ 4-5 ਚੀਜ਼ਾਂ ਕੋਈ ਵੀ ਚੀਜ਼ ਥੱਲੋਂ ਮੀਟ ਹੁੰਦੀ ਹੈ। ਸੋ ਪਹਿਲੀ ਚੀਜ਼ ਉਹਨਾਂ ਦੀ ਇਹ ਹੈ ਕਿ ਕਿਸੇ ਵੀ ਕੰਟਰੀ 'ਚੋਂ ਉਹ ਆਇਆ, ਜਿਸ ਕੰਟਰੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਾਂ ਤਾਂ ਉਹਦੇ ਕੋਲ ਪਰਮਾਨੈਂਟ ਲੀਗਲ ਇਮੀਗ੍ਰੇਸ਼ਨ ਸਟੇਟਸ ਹੈਗਾ ਕਿ ਗ੍ਰੀਨ ਕਾਰਡ ਹੋ ਗਿਆ ਜਾਂ ਸਿਟੀਜ਼ਨਸ਼ਿਪ ਹੋ ਗਈ ਉਹਦੇ ਇਕੁਇਵਲੈਂਟ। ਸੋ ਜਿਹੜੇ ਵੀ ਬੰਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਕੋਈ ਵੀ ਇਦਾਂ ਦੀ ਚੀਜ਼ ਸੀਗੀ, ਉਹ ਉਸ ਕੰਟਰੀ ਦੇ ਵਿੱਚ ਫਰਮਲੀ ਰੀਸੈਟਲਡ ਮੰਨਿਆ ਜਾਊਗਾ। ਦੂਜਾ ਕਹਿੰਦੇ ਕਿ ਉਹ ਵਾਲੀ ਕੈਟਾਗਰੀ ਵਾਲੇ ਲੋਕ ਜਿਹਨਾਂ ਕੋਲ ਭਾਵੇਂ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਵੀ ਸੀਗੀ, ਪਰ ਉਹਨਾਂ ਦੇ ਕੋਲ ਕੋਈ ਨਾਨ ਪਰਮਾਨੈਂਟ, ਮਤਲਬ ਕਿ ਉਹਨਾਂ ਕੋਲ ਇਦਾਂ ਦਾ ਵਰਕ ਵੀਜ਼ਾ ਸੀਗਾ ਜਿਹੜਾ ਕਿ ਇਨਡੈਫੀਨਿਟਲੀ ਰਿਨਿਊ ਹੋ ਸਕਦਾ ਸੀਗਾ। ਸੋ ਫॉर ਐਗਜ਼ਾਮਪਲ ਜਿੱਦਾਂ ਦੁਬਈ ਦੇ ਵਿੱਚ ਰਿਨਿਊ ਕਰਾ ਸਕਦੇ ਹੋ ਤੁਸੀਂ ਇਨਡੈਫੀਨਿਟਲੀ, ਇਦਾਂ ਦੇ ਤੁਹਾਡੇ ਵੀਜ਼ੇ ਸੀਗੇ ਜਿਹੜੇ ਕਿ ਇਨਡੈਫੀਨਿਟਲੀ ਰਿਨਿਊ ਹੋ ਸਕਦੇ ਆ। ਸੋ ਇਹਦੇ ਵਿੱਚ ਹੁਣ ਤੁਹਾਨੂੰ ਲੀਗਲੀ ਆਰਗੂਮੈਂਟ ਸਟਰਕਚਰ ਕਰਨੀ ਪੈਣੀ, ਸਿਰਫ ਇੰਨਾ ਕਹਿਣਾ ਇਨਫ ਨਹੀਂ ਹੈਗਾ ਕਿ ਨਹੀਂ ਮੇਰਾ ਤਾਂ ਵਰਕ ਵੀਜ਼ਾ ਸੀਗਾ। ਹੋਰ ਵੀ ਡਿਟੇਲ ਹੈਗੀਆਂ, ਉਹ ਕਹਿੰਦੇ ਕਿ ਭਾਵੇਂ ਵਰਕ ਵੀਜ਼ਾ ਵੀ ਹੋਵੇ, ਪਰ ਉਹਨਾਂ ਨੇ ਇਹ ਦੇਖਣਾ ਕਿ ਇਹ ਇਨਡੈਫੀਨਿਟਲੀ, ਮਤਲਬ ਕਿ ਲੰਬੇ ਸਮੇਂ ਲਈ ਇਹਨੂੰ ਐਕਸਟੈਂਡ ਕੀਤਾ ਜਾ ਸਕਦਾ ਸੀਗਾ ਕਿ ਨਹੀਂ ਕੀਤਾ ਜਾ ਸਕਦਾ ਸੀਗਾ। ਤੇ ਇਹਦੇ ਵਿੱਚ ਅਸਾਈਲਮ ਤੁਸੀਂ ਉੱਥੇ ਫਾਈਲ ਕੀਤਾ ਸੀਗਾ ਨਹੀਂ ਕੀਤਾ ਸੀਗਾ, ਇਹਦੇ ਵਿੱਚ ਟੂਰਿਸਟ ਵੀਜ਼ੇ ਜਿਹੜੇ ਇਦਾਂ ਦੀਆਂ ਚੀਜ਼ਾਂ ਉਹ ਕਾਊਂਟ ਨਹੀਂ ਹੁੰਦੀਆਂ। ਤੇ ਤੀਜੀ ਕੈਟਾਗਰੀ ਵਾਲੇ ਲੋਕ ਉਹ ਕਹਿੰਦੇ ਉਹ ਵਾਲੇ ਲੋਕ ਆਉਂਦੇ ਆ ਭਾਵੇਂ ਉਹਨਾਂ ਕੋਲ ਗ੍ਰੀਨ ਕਾਰਡ ਹੈਗਾ ਕਿ ਨਹੀਂ ਹੈਗਾ, ਪਰ ਉਹ ਅਪਲਾਈ ਕਰ ਸਕਦੇ ਸੀਗੇ। ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਮਰਜ਼ੀ ਸੀ ਮੈਂ ਅਪਲਾਈ ਨਹੀਂ ਕੀਤਾ। ਉਹਨਾਂ ਨੇ ਇਹ ਦੇਖਣਾ ਕਿ ਜਿਹੜੇ ਤੁਹਾਡੇ ਵਰਗੇ ਲੋਕ ਆ ਜਦੋਂ ਉੱਥੇ ਹੁੰਦੇ ਆ, ਤੁਸੀਂ ਵਿਆਹ ਕਰਾਇਆ ਕੁਛ ਵੀ ਆ, ਕੀ ਤੁਸੀਂ ਉੱਥੇ ਗ੍ਰੀਨ ਕਾਰਡ ਲੈ ਸਕਦੇ ਸੀਗੇ ਕਿ ਨਹੀਂ ਲੈ ਸਕਦੇ ਸੀ। ਉਹ ਤਿੰਨ ਕੈਟਾਗਰੀ ਵਾਲੇ ਲੋਕ ਆ ਗਏ ਕਿ ਇੱਕ ਜਿਹਨਾਂ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਹੈਗੀ ਆ, ਇੱਕ ਉਹ ਵਾਲੇ ਲੋਕ ਆ ਗਏ ਜਿਹਨਾਂ ਕੋਲ ਕਿ ਵਰਕ ਵੀਜ਼ਾ ਜਾਂ ਕੋਈ ਵੀ ਇਦਾਂ ਦਾ ਵੀਜ਼ਾ ਸੀਗਾ ਜਿਹੜਾ ਇਨਡੈਫੀਨਿਟਲੀ ਰਿਨਿਊ ਹੋ ਸਕਦਾ ਸੀਗਾ, ਅਸਾਈਲੀ ਵਰਕ ਵੀਜ਼ਾ ਸਾਰਾ ਇਦਾਂ ਦਾ। ਤੇ ਤੀਜੀ ਕੈਟਾਗਰੀ ਵਾਲੇ ਉਹ ਵਾਲੇ ਲੋਕ ਆ ਗਏ ਜਿਹਨਾਂ ਕੋਲ ਭਾਵੇਂ ਕੁਝ ਨਹੀਂ ਹੈਗਾ, ਪਰ ਉਹ ਕਰ ਸਕਦੇ ਸੀਗੇ, ਉਹਨਾਂ ਨੇ ਜਾਣ ਕੇ ਨਹੀਂ ਕੀਤਾ। ਤੇ ਫਾਈਨਲੀ ਇਹਦੇ ਵਿੱਚ ਉਹ ਕਹਿੰਦੇ ਉਹ ਵਾਲੇ ਲੋਕ ਹੀ ਆਉਂਦੇ ਆ ਜਿਹੜੇ ਕਿਸੇ ਵੀ ਕੰਟਰੀ ਦੇ ਵਿੱਚ ਹੁਣ ਇੰਪੋਰਟੈਂਟ ਹੈਗਾ, ਕਿਸੇ ਵੀ ਕੰਟਰੀ ਦੇ ਵਿੱਚ 1 ਸਾਲ ਤੋਂ ਵੱਧ ਰਹਿੰਦੇ ਆ, ਆਪਣੇ ਦੇਸ਼ ਨੂੰ ਛੱਡਣ ਤੋਂ ਬਾਅਦ ਕਿਸੇ ਵੀ ਕੰਟਰੀ ਦੇ ਵਿੱਚ 1 ਸਾਲ ਤੋਂ ਵੱਧ ਰਹਿੰਦੇ ਆ, ਤੇ ਉਹ ਕੰਟਰੀ ਦੇ ਵਿੱਚ ਉਹਨਾਂ ਨਾਲ ਕੋਈ ਵੀ ਟਾਰਚਰ, ਕੋਈ ਵੀ ਧੱਕਾ, ਕੋਈ ਫਿਜ਼ੀਕਲ, ਕੋਈ ਵੀ ਇਦਾਂ ਦੀ ਕੁੱਟਮਾਰ ਜਾਂ ਕੋਈ ਇਦਾਂ ਦਾ ਸਿਨੈਰੀਓ ਨਹੀਂ ਬਣਦਾ। ਉਹ ਲੋਕਾਂ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਆ ਉਹ ਲਾਗੂ ਹੁੰਦੀ ਹੈ। ਫਰਮ ਰੀਸੈਟਲਮੈਂਟ ਬਾਰ ਲਾਗੂ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੇਸ ਹਾਰ ਗਏ ਆ, ਉਹਦਾ ਮਤਲਬ ਸਿਰਫ ਇਹ ਹੈਗਾ ਕਿ ਬਾਹਰ ਤੁਹਾਡੇ ਉੱਤੇ ਅਪਲਾਈ ਹੁੰਦੀ ਹੈ ਕਿ ਇਸ ਮੌਕੇ ਤੇ ਬਹਿਸ ਹੋਊਗੀ, ਜੱਜ ਤੁਹਾਨੂੰ ਉਸੇ ਦਿਨ ਜਾਂ ਅਗਲੇ ਦਿਨ ਤੁਹਾਨੂੰ ਅਗਲੀ ਵਾਰੀ ਦੁਬਾਰਾ ਹੀਅਰਿੰਗ ਦਊਗਾ, ਫਰਮ ਰੀਸੈਟਲਮੈਂਟ ਦੇ ਉੱਤੇ ਤੁਹਾਡੀ ਜਿਹੜੀ ਚਰਚਾ ਉਹ ਚੱਲੂਗੀ। ਸਾਨੂੰ ਜੇ ਸਮਰਾਈਜ਼ ਕਰੀਏ ਸਿੰਪਲ ਅਕਸ਼ਰਾਂ ਦੇ ਵਿੱਚ ਇਹ ਹੈਗਾ ਕਿ ਕੋਈ ਵੀ ਬੰਦਾ ਜਿਹੜਾ ਕਿਸੇ ਤੀਜੀ ਕੰਟਰੀ ਦੇ ਵਿੱਚ ਜਾ ਕੇ ਰਿਹਾ 1 ਸਾਲ ਤੋਂ ਉੱਤੇ, ਜਾਂ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਜਾਂ ਉਹ ਗ੍ਰੀਨ ਕਾਰਡ ਅਪਲਾਈ ਕਰ ਸਕਦਾ ਸੀਗਾ, ਜਾਂ ਕੋਈ ਇਨਡੈਫੀਨਿਟ ਜਿਹੜਾ ਵਰਕ ਵੀਜ਼ਾ ਕੋਈ ਇਦਾਂ ਦੀ ਚੀਜ਼ ਹੈਗੀ ਆ, ਤਾਂ ਉਹਦੇ ਉੱਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਹੈ, ਉਹਨੂੰ ਅਸਾਈਲਮ ਨਹੀਂ ਮਿਲ ਸਕਦੀ ਅਨਲੈਸ ਉਹ ਕੋਈ ਨਾ ਕੋਈ ਜਿਹੜੀ ਐਕਸੈਪਸ਼ਨ ਹੈਗੀ ਆ ਇਸ ਕਾਨੂੰਨ ਤੇ ਉਹਨੂੰ ਸਟੈਬਲਿਸ਼ ਕਰੇ। ਸੋ ਉਹਦੇ ਵਿੱਚ ਲਾਇਰ ਦਾ ਕੰਮ ਇਹ ਨਹੀਂ ਹੈਗਾ ਕਿ ਭਾਜੀ ਮੈਂ ਦੱਸਣਾ ਕਿ ਨਹੀਂ ਦੱਸਣਾ, ਇਹਦੇ ਵਿੱਚ ਲਾਇਰ ਦਾ ਕੰਮ ਇਹ ਹੈਗਾ ਕਿ ਭਾਜੀ ਮੇਰੇ ਨਾਲ ਇਦਾਂ ਹੋਇਆ, ਮੈਨੂੰ ਕਿੱਦਾਂ ਬਚਾ ਸਕਦੇ ਆ ਤੁਸੀਂ। ਸੋ ਉਹ ਐਕਸੈਪਸ਼ਨਸ ਦੀ ਆਪਾਂ ਗੱਲ ਕਰਾਂਗੇ। ਸੋ ਆਹ ਚੀਜ਼ ਆ, ਜੇ ਤੁਸੀਂ ਮੈਨੂੰ ਕਿਸੇ ਵੀ ਵਕੀਲ ਨੂੰ ਆਏ ਕਹਿੰਦੇ ਹੋ ਕਿ ਮੈਂ ਰਿਹਾ ਸੀਗਾ ਪਰ ਮੈਂ ਦੱਸਣਾ ਨਹੀਂ ਹੈਗਾ, ਕੋਈ ਇੱਕੋ ਹੀ ਜਵਾਬ ਹੈਗਾ ਕਿ ਨਹੀਂ, ਤੇਰਾ ਕੇਸ ਨਹੀਂ ਫੜ ਸਕਦੇ। ਕਿਉਂ ਨਹੀਂ ਫੜ ਸਕਦੇ? ਕਿਉਂਕਿ ਜਿਹੜਾ ਵਕੀਲ ਆ ਉਹ ਆਪਣਾ ਲਾਇਸੈਂਸ ਨਹੀਂ ਲੂਜ਼ ਕਰੂਗਾ ਤੁਹਾਡੇ ਪਿੱਛੇ, ਰਾਈਟ।
ਸੋ ਇਹ ਹੈ ਕਿ ਹੁਣ ਦੱਸਣਾ ਨਹੀਂ ਦੱਸਣਾ ਉਹ ਤੁਹਾਡਾ ਡਿਸੀਜਨ ਹੈ ਕਿੱਦਾਂ, ਪਰ ਵਕੀਲ ਨੂੰ ਤੁਸੀਂ ਦੱਸਦੇ ਆ ਕਿ ਮੈਂ ਯੂਰਪ ਰਿਹਾ ਸੀਗਾ, ਵਕੀਲ ਨੇ ਦੱਸਣਾ ਹੀ ਦੱਸਣਾ ਹੈਗਾ, ਰਾਈਟ। ਸੋ ਉਹ ਪਹਿਲਾਂ ਤੁਸੀਂ ਫੈਸਲਾ ਕਰ ਲਓ ਕਿ ਤੁਹਾਡੀ ਪੋਜੀਸ਼ਨ ਕੀ ਹੈਗੀ ਹੈ। ਜੀ, ਸੋ ਬੇਸਿਕਲੀ ਜੇ ਵਕੀਲ ਨੂੰ ਉਹ ਦੱਸਦੇ ਆ ਤਾਂ ਵਕੀਲ ਦੀ ਉਹ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਉਹਨੂੰ ਦੱਸਣਾ ਹੀ ਪੈਣਾ ਆ, ਉਹ ਹਾਂਜੀ। ਕੇਸ ਨੂੰ ਛੁਪਾ ਨਹੀਂ ਸਕਦਾ। ਸੋ ਆਪਾਂ ਨੂੰ ਕਿੰਨੀ ਵਾਰੀ ਇਹ ਕੁਐਸਚਨ ਅਟਾਰਨੀ ਟਿਰਕੈਨਾ ਜੀ ਆਉਂਦਾ ਹੈ, ਕੋਈ ਪੁਰਤਗਾਲ ਤੋਂ, ਕੋਈ ਸਪੇਨ ਤੋਂ, ਕੋਈ ਇਟਲੀ ਤੋਂ, ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਰਹਿ ਰਹੇ ਆ, ਪਰਿਵਾਰਾਂ ਸਮੇਤ ਰਹਿ ਰਹੇ ਆ, ਵੀ ਅਸੀਂ ਅਮਰੀਕਾ 'ਚ ਸੈਟਲ ਹੋਣਾ ਚਾਹੁੰਦੇ ਆ, ਫਿਰ ਉਹ ਅਸਾਈਲਮ ਦੀ ਥਾਂ ਤੇ ਫਿਰ ਉਹ E2 ਵਾਲਾ ਜਾਂ ਕੁਛ ਇੱਦਾਂ ਦਾ ਕੋਈ ਹੋਰ ਤਰੀਕਾ ਵੀ ਜਿਹੜਾ ਉਹ ਦੇਖ ਸਕਦੇ ਆ? ਸਪੇਨ ਵਾਲੇ, ਇਟਲੀ ਵਾਲੇ, UK ਵਾਲੇ, ਇਹ ਸਾਰੇ E2 ਕਰ ਸਕਦੇ ਆ। ਸੋ ਇਹਦੇ ਵਿੱਚ ਕੀ ਸੀਗਾ ਕਿ ਜਿਹੜੇ ਪੁਰਤਗਾਲ ਵਾਲੇ ਸੀਗੇ ਉਹ ਨਹੀਂ ਕਰ ਸਕਦੇ E2, ਕਿਉਂਕਿ ਉਹਨਾਂ ਦੀ ਕੰਟਰੀ ਨਹੀਂ ਹੈਗੀ। ਸੋ ਉਹ ਵਿਚਾਰੇ ਫਸ ਜਾਂਦੇ, ਉਹ ਕਹਿੰਦੇ ਬਾਕੀ ਸਾਰੇ ਚੱਲ ਗਏ, ਮੈਂ ਕਿਉਂ ਰਹਿ ਗਿਆ। ਤੇ ਪਰ ਏਦਾਂ ਆ ਕਿ ਜਿੱਦਾਂ ਗੱਲ ਦੱਸੀ ਕਿ ਕਈਆਂ ਦੇ ਬੱਚੇ ਵਗੈਰਾ ਵੀ ਬੋਰਨ ਆ ਉੱਥੇ, ਹਨਾ। ਸੋ ਇੰਨੇ ਲੰਬੇ ਸਮੇਂ ਤੁਸੀਂ 10-10 ਸਾਲ ਆਪਣੀ ਕੰਟਰੀ ਤੋਂ ਐਬਸੈਂਟ ਹੋ ਤਾਂ ਮੁਸ਼ਕਲ ਹੋ ਜਾਂਦਾ ਉਸ ਚੀਜ਼। ਤੁਹਾਡਾ। ਸੋ ਐਂਡ ਆਫ ਦਾ ਡੇ ਹੀ ਹੈ ਕਿ ਚਲੋ ਆ ਗਏ 2 ਨੰਬਰ 'ਚ, 4 ਪੈਸੇ ਕਮਾ ਲਓਗੇ, ਪਰ ਵੈਰੀ ਲੌਂਗ ਰਨ ਦੇ ਵਿੱਚ ਹਨਾ 4-5 ਸਾਲ, 6 ਸਾਲ ਬਾਅਦ, 7 ਸਾਲ ਬਾਅਦ ਤੁਹਾਨੂੰ ਆ ਜਿਹੜਾ ਲਾਅ ਆ ਇਹ ਫਰਮ ਰੀਸੈਟਲਮੈਂਟ ਏਦਾਂ ਲੱਗਣਾ। ਇਹਦਾ ਹੁਣ ਸੌਖਾ ਤਰੀਕਾ ਕੀ ਹੁੰਦਾ ਕਿ ਕੋਈ ਪੈਰਾਲੀਗਲ ਬੈਠਾ ਫਾਰਮ ਭਰ ਰਿਹਾ, ਉਹਨੇ ਕਹਿਣਾ ਛੱਡ ਮੇਰੀ ਕਿਹੜੀ ਹੈਡ, ਮੈਂ ਕਿਹੜਾ ਇਹਦੇ ਨਾਲ ਜਾਣਾ ਕੋਰਟ ਦੇ ਵਿੱਚ। ਤੇ ਹੁਣ ਪੈਸੇ ਬਣਦੇ ਆ 4 ਮੈਂ ਬਣਾ ਕੇ ਤਾਂ ਅਸਾਈਲਮ ਫਾਈਲ ਕਰਦਾ, ਮੈਂ ਕਹਿਣਾ ਨਹੀਂ ਸੀਗਾ। ਤੇ ਹੁੰਦਾ ਕੀ ਹੈ ਕਿ ਪਹਿਲਾਂ ਵਕੀਲ ਮਾੜਾ ਹੀ ਲੱਗਦਾ, ਵਕੀਲ ਸਾਰਿਆਂ ਨੂੰ ਮਾੜੇ ਲੱਗਦੇ ਆ। ਉਹ ਕਹਿੰਦੇ ਵਕੀਲ ਸਭ ਤੋਂ ਮਾੜੀ ਚੀਜ਼ ਆ, ਜਦ ਤੱਕ ਬੰਦੇ ਨੂੰ ਵਕੀਲ ਦੀ ਲੋੜ ਨਹੀਂ ਪੈਂਦੀ ਤਦ ਤੱਕ। ਜਦੋਂ ਲੋੜ ਪੈਂਦੀ ਆ ਫਿਰ ਅੱਛਾ ਭਾਜੀ ਯਾਰ ਇਹ ਤਾਂ ਗਲਤ ਹੋ ਗਿਆ, ਇਹ ਤਾਂ ਉਦੋਂ ਸੋਚਿਆ ਨਹੀਂ ਸੀਗਾ, ਇਹ ਤਾਂ ਬੰਦੇ ਨੇ ਕਰਤਾ, ਮੈਨੂੰ ਦੱਸਿਆ ਨਹੀਂ, ਮੇਰੇ ਸਾਈਨ ਨਹੀਂ ਕਰਾਏ, ਮੇਰੇ ਕੋ ਕਹਾਣੀ ਬਣਾ ਲਈ, ਮੇਰਾ ਇਹ ਕਰਤਾ, ਮੇਰਾ ਉਹ ਕਰਤਾ, ਹਨਾ। ਸਰਕਾਰੀ ਵਕੀਲ ਕਈ ਵਾਰੀ ਕੇਸ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਉਹਨੇ ਪਹਿਲਾਂ ਹੀ ਚਿੱਠਾ ਰੱਖਿਆ ਹੁੰਦਾ ਕਿ ਬਈ ਆ ਤੁਹਾਡਾ ਕੇਸ ਫਰਾਡ ਆ, ਦੇਖੋ ਆ ਬੰਦੇ ਦਾ ਆ ਰੈਕਡ ਹੈਗਾ। ਹੁਣ ਤੁਸੀਂ ਤਰੀਕ ਤੇ ਵੀ ਕਿਹੜੇ ਮੂੰਹ ਨਾਲ ਜਾਓਗੇ, ਫਿਰ ਪਹਿਲਾਂ ਹੀ ਉਹਨੇ 4 ਦਿਨ ਪਹਿਲਾਂ ਉਹਨੇ ਕਹਿ ਦੇਣਾ ਕਿ ਬਈ ਆਹ ਬੰਦਾ ਯੂਰਪ ਦੇ ਵਿੱਚ ਰਹਿ ਕੇ ਆਇਆ ਵਾ, ਜੱਜ ਨੂੰ ਵੀ ਐਵੀਡੈਂਸ ਦੇ ਦਿੰਦੇ, ਹਨਾ। ਉਹ ਹਾਲਾਤਾਂ ਦੇ ਵਿੱਚ ਜਿਹੜਾ ਵਕੀਲ ਆ ਉਹਦੇ ਕੋਲ ਸਿਰਫ ਇੱਕੋ ਹੀ ਚੋਇਸ ਹੁੰਦੀ, ਉਹਨੂੰ ਕੇਸ ਤੋਂ ਵਿਡਰਾਅ ਕਰਨਾ ਪੈਂਦਾ, ਉਹ ਜਾ ਵੀ ਨਹੀਂ ਸਕਦਾ। ਜੱਜ ਨੇ ਕਹਿਣਾ ਕਿ ਤੂੰ ਕੀ ਕਰਨ ਆਇਆ ਇਹਦੇ ਨਾਲ, ਇਹ ਝੂਠ ਬੋਲਦਾ ਵਾ, ਠੀਕ ਆ। ਸੋ ਇਹ ਹੈ ਕਿ ਹੁਣ ਜਿਹੜੀ ਫੈਸਲਾ ਤੁਹਾਡਾ ਵਾ, ਸਾਡਾ ਕੰਮ ਹੈ ਇਨਫੋਰਮੇਸ਼ਨ ਦੇਣੀ। ਸਿਰਫ ਇਹ ਨਹੀਂ ਕਿ ਯਾਰ ਮੇਰੇ ਦੋਸਤ ਨੇ ਏਦਾਂ ਕਿਹਾ, ਪੈਰਾਲੀਗਲ ਨੇ ਏਦਾਂ ਕਿਹਾ, ਤੁਹਾਨੂੰ ਲਾਅ ਦੱਸ ਰਹੇ ਆ, ਤੁਸੀਂ ਆਪ ਸਮਝਦਾਰ ਆ, ਤੁਸੀਂ ਆਪਣਾ ਫੈਸਲਾ ਲਓ ਕਿੱਦਾਂ। ਸੋ ਇਹਦੇ ਬਾਰੇ ਜਿਹੜੀ ਹੁਣ ਅੱਗੇ ਸੀ ਕਿ ਬਾਹਰ ਤੁਹਾਡੇ ਤੇ ਲੱਗ ਗਈ, ਤਕਰੀਬਨ ਜਿਹੜਾ ਬੰਦਾ ਰਹਿ ਲਿਆ, ਗ੍ਰੀਨ ਕਾਰਡ ਮਿਲ ਗਿਆ, ਕੋਈ ਡਾਊਟ ਨਹੀਂ ਹੈਗਾ ਤੁਹਾਡੇ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਉਹ ਲੱਗ ਗਈ। ਹੁਣ ਆਪਾਂ ਇਹ ਡਿਸਕਸ ਕਰਨਾ ਕਿ ਇਹ ਸਾਰਾ ਜਿਹੜਾ ਸਿਸਟਮ ਹੈ ਕੀ ਆ, ਇੱਥੋਂ ਤੁਸੀਂ ਬਚ ਕਿੱਦਾਂ ਸਕਦੇ ਆ। ਸਾਰੇ ਜਣੇ ਨਹੀਂ ਬਚ ਸਕਦੇ, ਕਈ ਜਣੇ ਬਚ ਸਕਦੇ ਆ, ਜਿਹੜੇ ਬਚ ਸਕਦੇ ਆ ਉਹ ਧਿਆਨ ਨਾਲ ਸੁਣੋ ਜੀ। ਤੇ ਨਾਲ ਹੀ ਸਰੋਤੇ ਦੱਸ ਜਾਈਏ, ਅੱਜ ਅਟਾਰਨੀ ਟਿਰਕੈਨਾ ਹੁਣੀ ਕੁਐਸਚਨ ਆਨਸਰ ਦਾ Q&A ਸੈਸ਼ਨ ਜਿਹੜਾ ਉਹ ਨਹੀਂ ਕਰ ਸਕਣਗੇ, ਉਹਨਾਂ ਨੇ ਕਿਤੇ ਜਾਣਾ ਆ। ਸੋ ਅੱਜ ਪ੍ਰੋਗਰਾਮ ਥੋੜਾ ਉਸ ਰੈਗੂਲਰ ਦੇ ਨਾਲੋਂ ਥੋੜਾ ਪਹਿਲਾਂ ਜਿਹੜਾ ਉਹ ਸਮਾਪਤ ਹੋਵੇਗਾ। ਸੋ ਅੱਜ ਸਿਰਫ ਇਸ ਟੈਕਨੀਕਲ ਪੁਆਇੰਟਸ ਦੇ ਉੱਤੇ ਹੀ ਚਰਚਾ ਜਿਹੜੀ ਉਹ ਹੋਣੀ ਆ। ਮਾਫੀ ਚਾਹੁੰਦੇ ਆ, ਇਸ ਵਾਰ ਜਿਹੜੇ ਸਵਾਲ ਜਵਾਬ ਤੁਹਾਡੇ ਨਹੀਂ ਕਰ ਸਕਾਂਗੇ, ਅਗਲੇ ਵੀਕ ਫਿਰ ਜਿਹੜੇ ਸਵਾਲ ਜਵਾਬ ਹੋਣਗੇ। ਪਰ ਸੁਣਿਓ ਜ਼ਰੂਰ, ਖਾਸ ਕਰਕੇ ਜਿਹੜੇ ਰੀਸੈਟਲਮੈਂਟ ਦਾ ਜਿਨ੍ਹਾਂ ਦਾ ਮਸਲਾ ਹੈਗਾ ਆ, ਉਹਨਾਂ ਨੂੰ ਜਿਹੜਾ ਉਹ ਪਤਾ ਲੱਗਦਾ ਰਹੇਗਾ। ਤੇ ਬਾਕੀ ਨਾਲ ਹੀ ਇੱਕ ਵਾਰੀ ਫਿਰ ਦੱਸਦੇ ਜਾਵਾਂ, ਅਨੰਦਪੁਰ ਸਾਹਿਬ ਤੋਂ ਇਸ ਟਾਈਮ ਲਾਈਵ ਜਿਹੜੇ ਸਮਾਗਮ, ਗੁਰਮਤਿ ਸਮਾਗਮ ਆ, ਜਿਹੜੇ ਅੰਮ੍ਰਿਤਪਾਲ ਸਿੰਘ, ਦੀਪ ਸਿੱਧੂ ਹੋਣਾ ਵਾਲੀ ਜਿਹੜੀ ਜਥੇਬੰਦੀ ਆ, ਉਹਨਾਂ ਦੁਆਰਾ ਜਿਹੜੇ ਕਰਵਾਏ ਜਾ ਰਹੇ ਆ, ਉਹਨਾਂ ਦਾ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ YouTube ਅਤੇ Facebook ਫੈਨ ਪੇਜ ਤੇ YouTube ਚੈਨਲ ਦੇ ਉੱਤੇ ਚੱਲ ਰਿਹਾ। ਤੁਸੀਂ ਉੱਥੇ ਜਾ ਕੇ ਵੀ ਉਸ ਨੂੰ ਦੇਖ ਸੁਣ ਸਕਦੇ ਆ। ਤੇ ਹੁਣ ਅਗਲੀ ਜਿਹੜੀ ਇਸ ਦੇ ਵਿੱਚ ਚਰਚਾ ਜਿਹੜੀ ਉਹ ਆਪਾਂ ਕਰਦੇ ਹਾਂ, ਤੁਸੀਂ ਕਿਹਾ ਵੀ ਅਪਰੋਚ ਕਰਨੀ ਆ, ਵੀ ਇਹਦਾ ਮਤਲਬ ਇਹ ਨਹੀਂ ਆ ਵੀ ਜੇ ਫਰਮ ਰੀਸੈਟਲਮੈਂਟ ਲੱਗ ਗਈ ਤੇ ਪੱਕਾ ਕਾਂਟਾ ਹੀ ਆ, ਕੁਛ ਨਾ ਕੁਛ ਅੱਗੇ ਵੀ ਹੋ ਸਕਦਾ ਆ। ਸੋ ਇਮੀਗ੍ਰੇਸ਼ਨ ਕੋਰਟ ਨੂੰ ਅਪਰੋਚ ਕਿੱਦਾਂ ਕੀਤੀ ਜਾਂਦੀ ਹੈ ਇਸ ਇਸ਼ੂ ਨੂੰ ਲੈ ਕੇ? ਇਹ ਸਿੱਧਾ ਪਹਿਲਾਂ ਸਿੱਧਾ ਕੋਰਟ ਦੇ ਵਿੱਚ ਜਾਂਦਾ ਆ, ਜਾਂ ਜੇ ਕੋਈ ਆ ਕੇ ਇਦਾਂ ਕਰਦਾ ਵੀ ਉਹ ਅਸਾਈਲਮ ਦੇ ਥਰੂ ਪਹਿਲਾਂ ਅਸਾਈਲਮ ਆਫਿਸ ਦੇ ਮੂਹਰੇ ਜਾਂਦਾ, ਫਿਰ ਕੋਰਟ ਵਿੱਚ ਜਾਂਦਾ, ਫਿਰ ਕਿੱਦਾਂ ਹੁੰਦਾ ਹੈ ਪ੍ਰੋਸੈਸ? ਨਹੀਂ, ਉਹ ਤਾਂ ਦੇਖੋ ਜਿਹੜਾ ਬੰਦਾ ਸੇਫ ਲੰਘਿਆ ਆ ਜਾਂ ਵੀਜ਼ੇ ਵੂਜ਼ੇ ਤੇ ਆਇਆ, ਉਹ ਅਸਾਈਲਮ ਆਫਿਸ ਦੇ ਮੂਹਰੇ ਜਾਂਦਾ ਵਾ। ਜਿਹੜਾ ਬੰਦਾ ਬਾਰਡਰ ਟੱਪ ਕੇ ਆਇਆ, ਫੜ ਹੋ ਗਿਆ, ਉਹ ਕੋਰਟ ਦੇ ਵਿੱਚ ਜਾਂਦਾ, ਉਹ ਹੋਰ ਮੁੱਦਾ ਹੈਗਾ, ਉਹਦਾ ਫਰਮ ਰੀਸੈਟਲਮੈਂਟ ਨਹੀਂ ਲੈਣਾ ਦੇਣਾ। ਠੀਕ ਹੈ। ਪਰ ਜਿਹੜਾ ਲਾਅ ਸੇਮ ਹੀ ਆ, ਅਸਾਈਲਮ ਆਫਿਸ ਦੇ ਵਿੱਚ ਵੀ ਫਰਮ ਰੀਸੈਟਲਮੈਂਟ ਬਾਰ ਜਿਹੜੀ ਆ ਉਹ ਲਾਗੂ ਕੀਤੀ ਜਾਂਦੀ ਹੈ। ਅਸਾਈਲਮ ਆਫਿਸਰ ਵੀ ਜਿਹੜਾ ਕੇਸ ਡਿਨਾਈ ਕਰ ਸਕਦਾ ਕਿ ਇਹ ਫਰਮਲੀ ਰੀਸੈਟਲ ਹੋਇਆ ਸੀਗਾ। ਸੋ ਇਹਦੇ ਵਿੱਚ ਜਿਹੜਾ ਫਰਮ ਰੀਸੈਟਲਮੈਂਟ ਬਾਰ ਜਿਹੜਾ ਹੈਗਾ ਮੁੱਦਾ, ਇਹਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਕੇਸ ਹੈਗਾ ਜਿਹੜਾ ਫਰਮ ਰੀਸੈਟਲਮੈਂਟ ਬਾਰ ਦੇ ਰਿਲੇਟਡ ਹੈਗਾ, ਮੈਟਰ ਆਫ AGG। ਇਹ 2011 ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ BIA ਨੇ ਡਿਸਾਈਡ ਕੀਤਾ ਸੀਗਾ। ਠੀਕ ਹੈ। ਸੋ
ਇਹ ਜਿਹੜਾ ਕੇਸ ਆ ਇਹ ਹੁਣ ਪ੍ਰੈਸੀਡੈਂਟਡ ਕੇਸ ਕੀ ਹੁੰਦਾ ਕਿ ਇੱਕ ਕੇਸ ਜਿਹੜਾ ਇਦਾਂ ਦਾ ਪਾਸ ਹੋਇਆ ਜਿਹਦੇ ਵਿੱਚ ਕਿ BIA ਨੇ ਸਰਕਿਟ ਕੋਰਟਸ ਨੇ ਆਪਣਾ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਤਾ ਕਿ ਆਹ ਚੀਜ਼ ਇਦਾਂ ਹੋਣੀ ਚਾਹੀਦੀ ਆ। ਸੋ ਜਿਹੜੇ ਬਾਕੀ ਫਿਊਚਰ ਦੇ ਵਿੱਚ ਕੇਸ ਆਉਂਦੇ ਉਹ ਸਾਰੇ ਉਹਦੇ ਹਿਸਾਬ ਨਾਲ ਹੀ ਚੱਲਦੇ ਆ, ਅਨਲੈਸ ਕੋਈ ਹੋਰ ਕੇਸ ਨਵਾਂ ਆਇਆ ਉਹਨੂੰ ਓਵਰਰੂਲ ਕੀਤਾ, ਨਵੀਆਂ ਚੀਜ਼ਾਂ ਬਣੀਆਂ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਫਰਮ ਰੀਸੈਟਲਮੈਂਟ ਦਾ ਲਾਅ ਹੈਗਾ ਮੈਟਰ ਆਫ AGG, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ 2011 ਦੇ ਵਿੱਚ ਇਹਨੂੰ ਕੇਸ ਨੂੰ ਡਿਸਾਈਡ ਕੀਤਾ ਸੀਗਾ। ਇਹ ਕੇਸ ਦੇ ਵਿੱਚ ਕੀ ਸੀਗਾ ਕਿ ਜਿਹੜੇ ਮਲੇਸ਼ੀਆ ਦੇ ਜਿਹੜੇ ਸਿਪਾਹੀ ਸੀਗੇ ਉਹਨਾਂ ਨੇ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਕਿਉਂਕਿ ਉਹ ਬਲੈਕ ਸੀਗਾ, ਅਫਰੀਕਨ ਬੰਦਾ ਸੀਗਾ, ਤੇ ਉਹਨਾਂ ਨੇ ਫਿਰ ਉਹਨੂੰ ਉਸ ਤੋਂ ਬਾਅਦ ਅਰੈਸਟ ਕਰਕੇ ਡਿਪੋਰਟ ਕਰ ਦਿੱਤਾ ਸੈਨੇਗਲ। ਜਦੋਂ ਸੈਨੇਗਲ ਦੇ ਵਿੱਚ ਸੀਗਾ ਤੇ ਸੈਨੇਗਲ ਦੇ ਵਿੱਚ ਉਹਨੇ ਜਾ ਕੇ ਇੱਕ ਸਿੰਗਾਲੀ ਸਿਟੀਜ਼ਨ ਨਾਲ ਵਿਆਹ ਕਰਾਇਆ ਤੇ 2 ਇਹਦੇ ਬੱਚੇ ਵੀ ਹੋਏ, ਤੇ ਸੈਨੇਗਲ ਦੇ ਵਿੱਚ ਇਹ 8 ਸਾਲ ਰਿਹਾ। ਤੇ ਇਹਦਾ ਜਿਹੜਾ ਟੌਰਚਰ ਵਗੈਰਾ ਸੀਗਾ ਸਾਰਾ ਉਹ ਮਲੇਸ਼ੀਅਨ ਸੋਲਜਰਸ ਨੇ ਜਿਹੜਾ ਸੀਗਾ ਉਹ ਕੀਤਾ ਸੀਗਾ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕੀ ਕਿਹਾ ਕਿ ਇਹ ਬੰਦੇ ਨੂੰ ਜਿਹੜੀ ਇਹਦੀ ਪਾਸਟ ਪਰਸੀਕਿਊਸ਼ਨ ਆ ਮਲੇਸ਼ੀਆਨਾ ਦੇ ਵਿੱਚ ਹੋਈ ਹੈ, ਜਿਹੜੀ ਇਹਦੀ ਰੇਸ ਤੇ ਐਥਨੀਸਿਟੀ ਦੇ ਰਿਲੇਟਡ, ਉਹਦੇ ਕਰਕੇ ਇਹਨੂੰ ਅਸਾਈਲਮ ਦਿੱਤਾ ਜਾਂਦਾ ਕਿ ਇਹਨਾਂ ਸਹੀ ਦੇ ਵਿੱਚ ਧੱਕਾ ਹੋਇਆ ਜਿਹੜੀ। ਸੋ ਇਮੀਗ੍ਰੇਸ਼ਨ ਜੱਜ ਨੇ ਇਹਦਾ ਕੇਸ ਜਿਹੜਾ ਸੀਗਾ ਅਪਰੂਵ ਕਰਤਾ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ ਉਹਨਾਂ ਨੇ ਅਪੀਲ ਕਰਤੀ ਕਿ ਨਹੀਂ, ਇਹ ਬੰਦੇ ਤੇ ਫਰਮ ਰੀਸੈਟਲਮੈਂਟ ਬਾਰ ਜਿਹੜੀ ਆ ਉਹ ਲੱਗਦੀ ਆ ਕਿਉਂਕਿ ਇਹ ਸੈਨੇਗਲ ਦੇ ਵਿੱਚ ਰੀਸੈਟਲ ਜਿਹੜਾ ਸੀਗਾ ਹੋ ਗਿਆ। ਓਕੇ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ BIA ਜਿਹੜਾ ਸੀਗਾ ਉਹਨੇ ਕਾਫੀ ਸਾਰੀਆਂ ਚੀਜ਼ਾਂ ਇਸ ਕੇਸ ਦੇ ਵਿੱਚ ਦੇਖੀਆਂ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਦੇਖਿਆ ਕਿ ਇਹਨੇ ਜਦੋਂ ਸੈਨੇਗਲ ਗਿਆ ਇਹਨੇ ਸਿੰਗਾਲੀ ਸਿਟੀਜ਼ਨ ਦੇ ਨਾਲ ਵਿਆਹ ਕਰਾਇਆ, ਉੱਥੇ ਗਵਰਨਮੈਂਟ ਦੇ ਵਿੱਚ ਇਹਨੇ ਰਜਿਸਟਰੀ ਜਿਹੜੀ ਸੀਗੀ ਉਹ ਕੀਤੀ ਕਿ ਇਹ ਉੱਥੇ ਜਾ ਕੇ ਰਹਿ ਰਿਹਾ ਵਾ, ਤੇ ਇਹਦੇ ਕੋਲ ਆਪਸ਼ਨ ਸੀਗੀ ਉੱਥੇ ਪਰਮਾਨੈਂਟਲੀ ਰਹਿਣ ਦੀ। ਸੋ ਇਹਨੂੰ ਆਪਾਂ ਕਹਿੰਦੇ ਆ ਇਨਡਾਇਰੈਕਟ ਐਵੀਡੈਂਸ, ਮਤਲਬ ਡਾਇਰੈਕਟ ਐਵੀਡੈਂਸ ਨਹੀਂ ਸਰਕਾਰ ਨੇ ਦਿੱਤਾ, ਪਰ ਉਹਨਾਂ ਨੇ ਉਹ ਵਾਲੀ ਰਜਿਸਟਰੀ ਜਿਹੜੀ ਸੀਗੀ ਉਹ ਦਿੱਤੀ ਕਿ ਇਹਦੇ ਵਿੱਚ ਇਹਨੇ ਨਾਂ ਆਪਣਾ ਲਿਖਾਇਆ, ਇਹ ਪੱਕਾ ਹੋ ਸਕਦਾ ਸੀਗਾ। ਸੋ ਹੁਣ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ ਉਹਨੇ ਕਿਹਾ ਕਿ ਫੇਲੀਅਰ ਟੂ ਅਪਲਾਈ, ਕਿ ਇਹ ਬੰਦੇ ਨੇ ਐਕਚੁਅਲ ਦੇ ਵਿੱਚ ਗ੍ਰੀਨ ਕਾਰਡ ਅਪਲਾਈ ਨਹੀਂ ਕੀਤਾ ਕਦੀ, ਉਹ ਮੈਟਰ ਨਹੀਂ ਕਰਦਾ ਸਾਡੇ ਐਨਾਲਿਸਿਸ ਤੇ। ਉਹ ਕਹਿੰਦੇ ਉਹ ਚੀਜ਼ ਆਪਾਂ ਦੇਖਾਂਗੇ ਨਹੀਂ, ਮੈਟਰ ਇਹ ਕਰਦਾ ਕਿ ਇਹ ਬੰਦਾ ਗ੍ਰੀਨ ਕਾਰਡ ਲੈ ਸਕਦਾ ਸੀਗਾ ਕਿ ਨਹੀਂ ਲੈ ਸਕਦਾ ਸੀਗਾ। ਸੋ ਇਹਦੇ ਵਿੱਚ ਕਾਫੀ ਕਨਫਲਿਕਟਿੰਗ ਡਾਕੂਮੈਂਟ ਸੀਗੇ ਰੈਕਡ ਦੇ ਵਿੱਚ। ਸੋ ਇਹ ਵੀ ਸਵਾਲ ਉੱਠਿਆ ਕਿ ਜਿਹੜੀ ਫੀਮੇਲ ਸਿੰਗਾਲੀ ਸਿਟੀਜ਼ਨ ਹੈਗੀ ਆ ਕਿ ਉਹ ਆਪਣੇ ਪਾਰਟਨਰ ਨੂੰ, ਮੇਲ ਨੂੰ ਸਪਾਂਸਰ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ। ਉਹਦੇ ਕਰਕੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਨੇ ਵਾਪਸ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਵੱਲ ਜਿਹੜਾ ਕੇਸ ਆਪਣਾ ਭੇਜਤਾ। ਉਹ ਕਹਿੰਦੇ ਕਿ ਇੱਥੇ ਸਾਡਾ ਕੰਮ ਜਿਹੜਾ ਖਤਮ ਹੋ ਗਿਆ, ਆਪਾਂ ਲਾਅ ਦਾ ਹੀ ਦੇਖਣਾ ਉਹਨਾਂ ਹੀ, ਆਪਾਂ ਫੈਕਟ ਫਾਈਂਡਿੰਗ ਨਹੀਂ ਕਰ ਸਕਦੇ। ਫੈਕਟ ਫਾਈਂਡਿੰਗ ਜਿਹੜੀ ਹੁੰਦੀ ਕੀ ਹੋਇਆ, ਕਿੱਦਾਂ ਹੋਇਆ, ਕਿੰਨੇ ਹਮਲੇ ਕੀਤੇ, ਕੀ ਕੀਤੇ, ਉਹ ਸਿਰਫ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹ ਕਰ ਸਕਦਾ। ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ ਇੱਥੇ ਸਿਰਫ ਤੁਹਾਡੀ ਲਾਅ ਦੀ ਬਹਿਸ ਹੁੰਦੀ ਹੈ। ਤੇ ਸਟੋਰੀਆਂ ਸਾਰੀਆਂ ਜਿਹੜੀਆਂ ਥੱਲੇ ਸੀ ਉਹਨਾਂ ਨੇ ਕੇਸ ਜਿਹੜਾ ਸੀਗਾ ਥੱਲੇ ਵਾਪਸ ਭੇਜਤਾ। ਹੁਣ ਜਿਹੜਾ ਮੈਟਰ ਆਫ AGG ਸੀਗਾ ਇਹਦੇ ਵਿੱਚ ਹੋਇਆ ਕੀ ਸੀਗਾ ਕਿ ਜਿਹੜਾ BIA ਸੀਗਾ ਉਹ ਕਹਿੰਦਾ ਕਿ ਹਰੇਕ ਜਿਹੜਾ ਸਰਕਿਟ ਆ, ਸੈਕੰਡ ਸਰਕਿਟ ਨਿਊਯਾਰਕ ਵਾਲਾ, ਫੋਰਥ ਸਰਕਿਟ ਮੈਰੀਲੈਂਡ, ਹਰੇਕ ਜਿਹੜਾ ਸਰਕਿਟ ਕੋਰਟ ਹੈਗਾ ਉਹ ਆਪਣੇ ਹਿਸਾਬ ਨਾਲ ਕਰ ਰਿਹਾ, ਹਰੇਕ ਅਲੱਗ-ਅਲੱਗ ਤਰੀਕੇ ਨਾਲ ਅਪਲਾਈ ਕਰ ਰਿਹਾ। ਸੋ ਆਪਾਂ ਸਾਰਿਆਂ ਦਾ ਨਿਚੋੜ ਕੱਢਣਾ ਕਿ ਐਕਚੁਅਲੀ ਦੇ ਵਿੱਚ ਇਹ ਜਿਹੜੀ ਬਾਰ ਆ ਹੈ ਕੀ ਆ, ਕਦੋਂ ਇਹ ਅਪਲਾਈ ਹੁੰਦੀ ਆ, ਤੇ ਆਪਾਂ ਇੱਕ ਫਰੇਮਵਰਕ ਲੇ ਡਾਊਨ ਕਰਨਾ ਕਿ ਜਿਹੜੇ ਪ੍ਰੈਕਟੀਸ਼ਨਰ ਆ ਜਾਂ ਜਿਹੜੇ ਲੋਕੀ ਆ ਉਹਨਾਂ ਨੂੰ ਥੋੜੀ ਜਿਹੀ ਹੋਰ ਸੌਖ ਹੋਵੇ, ਇਮੀਗ੍ਰੇਸ਼ਨ ਜੱਜਾਂ ਨੂੰ ਥੋੜੀ ਜਿਹੀ ਸੌਖ ਹੋਵੇ ਕਿ ਉਹ ਜਿਹੜਾ ਫਰਮ ਰੀਸੈਟਲਮੈਂਟ ਦਾ ਲਾਅ ਨੂੰ ਅਪਲਾਈ ਕਿੱਦਾਂ ਕਰਦੇ ਆ। ਸੋ ਇਹਦੇ ਵਿੱਚ ਹੁਣ ਫਰਮ ਰੀਸੈਟਲਮੈਂਟ ਦੇ ਵਿੱਚ 4 ਸਟੈਪ ਅਪਰੋਚ ਸਰਕਾਰ ਜਿਹੜੀ ਉਹ ਲੈਂਦੀ ਆ। ਠੀਕ ਹੈ। ਇਹ ਕਿ ਜਿਹੜੀ ਸਰਕਾਰ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹ ਕਹਿੰਦੇ ਕਿ ਪਹਿਲਾਂ ਤਾਂ ਉਹਨਾਂ ਤੇ ਬਰਡਨ ਹੈਗਾ ਕਿ ਤੁਸੀਂ ਪਹਿਲਾਂ ਸ਼ੋਅ ਕਰਨਾ ਡਾਇਰੈਕਟ ਐਵੀਡੈਂਸ ਦੇ ਨਾਲ ਕਿ ਬੰਦਾ ਜਿਹੜਾ ਸੀਗਾ ਉਹ ਫਰਮਲੀ ਰੀਸੈਟਲ ਹੋ ਗਿਆ ਸੀਗਾ, ਕਿ ਉਹਦੇ ਕੋਲ ਗ੍ਰੀਨ ਕਾਰਡ ਹੈਗਾ ਜਾਂ ਸਿਟੀਜ਼ਨ ਹੈਗੀ ਆ। ਸਰਕਾਰ ਦੀ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ। ਸੋ ਤੁਹਾਡੀ ਜ਼ਿੰਮੇਵਾਰੀ ਨਹੀਂ ਹੈਗੀ, ਸਰਕਾਰ ਦੀ ਜ਼ਿੰਮੇਵਾਰੀ ਆ, ਉਹਨਾਂ ਨੇ ਸ਼ੋਅ ਕਰਨਾ। ਤਾਂ ਕਰਕੇ ਮੈਂ ਕਹਿ ਰਿਹਾ ਕਿ ਤੁਸੀਂ, ਕਈ ਵਾਰੀ ਏਦਾਂ ਹੁੰਦਾ ਸਰਕਾਰ ਲੇਜ਼ੀ ਵੀ ਹੁੰਦੀ ਆ, ਏਦਾਂ ਵੀ ਕੇਸ ਹੁੰਦੇ ਕਿ ਉਹ ਜਾਂਦੇ ਆ ਕੋਰਟ 'ਚ। ਮੈਂ ਕਿਹਾ ਜੱਜ ਸਾਹਿਬ ਇਹਦੀ 14 ਦਿਨ ਦੀ ਡੈਡਲਾਈਨ ਨਿਕਲ ਗਈ, ਸਰਕਾਰ ਨੇ ਇਹ ਟੌਪਿਕ ਧਿਆਨ ਨਾਲ, ਮੈਂ ਕਿ ਸਾਡਾ ਕੇਸ ਐਕਚੁਅਲੀ ਟਿਊਜ਼ਡੇ ਨੂੰ ਆ ਰਿਹਾ ਫਰਮ ਰੀਸੈਟਲਮੈਂਟ ਤੇ। ਸੋ ਬੇਸਿਕਲੀ ਤੁਹਾਡੀ ਆਰਗੂਮੈਂਟ ਕੀ ਹੈ ਕਿ ਸਰਕਾਰ ਨੇ ਪੇਸ਼ ਨਹੀਂ ਕੀਤਾ, ਕਈ ਵਾਰੀ ਨਹੀਂ ਵੀ ਪੇਸ਼ ਕਰਦੀ, ਉਹ ਕਹਿੰਦਾ ਏਦਾਂ ਮੈਨੂੰ ਫਾਈਲਾਂ ਨਹੀਂ ਮਿਲੀਆਂ, ਫਲਾਨਾ ਨਹੀਂ ਮਿਲਿਆ। ਜੱਜ ਕਹਿੰਦਾ ਨਹੀਂ, ਤੁਹਾਨੂੰ ਟਾਈਮ ਦਿੱਤਾ ਸੀਗਾ, ਤੁਹਾਡਾ ਟਾਈਮ ਲੰਘ ਗਿਆ, ਵੀ ਪ੍ਰੂਵ ਨਹੀਂ ਕਰ ਪਾਏ, ਡਜ਼ ਨਾਟ ਮੈਟਰ ਬੰਦਾ ਇਟਲੀ ਸੀਗਾ, ਕਿੱਥੇ ਸੀਗਾ। ਸੋ ਸਭ ਤੋਂ ਪਹਿਲੀ ਚੀਜ਼ ਏਦਾਂ ਕਿ ਤੁਸੀਂ ਪਹਿਲਾਂ ਹੀ ਡਰੀ ਜਾਂਦੇ, ਏਦਾਂ ਹੋ ਜਾਣਾ, ਉੱਦਾਂ ਹੋ ਜਾਣਾ। ਹੋ ਸਕਦਾ ਕਿ ਸਰਕਾਰ ਆਪਣਾ ਹੋਮਵਰਕ ਨਾ ਕਰਕੇ ਆਵੇ, ਹੋ ਸਕਦਾ ਕਿ ਸਰਕਾਰ ਨੂੰ, ਜੇ ਤੁਸੀਂ ਇਹ ਗੈਂਬਲ ਲੈ ਰਹੇ ਆ ਕਿ ਸਰਕਾਰ ਨੂੰ ਪਤਾ ਨਹੀਂ ਮੈਂ ਝੂਠ ਬੋਲਣਾ, ਸਰਕਾਰ ਨੂੰ ਪਤਾ ਨਹੀਂ ਲੱਗਣਾ ਕਿ ਮੈਂ ਇਟਲੀ ਸੀਗਾ ਕਿ ਨਹੀਂ ਸੀਗਾ,
ਉਹ ਪਤਾ ਕਰਨਾ ਸੌਖਾ, ਪਰ ਆਪਾਂ ਕਹਿ ਰਹੇ ਹਾਂ ਕਿ ਬਰਡਨ ਸਰਕਾਰ ਤੇ ਉਹਨਾਂ ਨੇ ਇਹ ਵੀ ਪਤਾ ਕਰਕੇ ਦੇਣਾ ਕਿ ਇਹ ਬੰਦਾ ਗ੍ਰੀਨ ਕਾਰਡ ਐਕਚੁਅਲੀ ਹੋਲਡਰ ਸੀਗਾ ਕਿ ਨਹੀਂ ਸੀਗਾ ਉੱਥੇ, ਰਾਈਟ? ਹਾਂ। ਸੋ ਪਹਿਲਾ ਬਰਡਨ ਤਾਂ ਉੱਥੇ ਆ। ਸੋ ਬੈਠੋ ਪਹਿਲਾਂ ਕੋਰਟ ਦੇ ਵਿੱਚ ਜਾ ਕੇ ਦੇਖੋ ਸਰਕਾਰ ਬਰਡਨ ਪਹਿਲਾਂ ਮੀਟ ਕਰ ਪਾ ਰਹੀ ਆ ਕਿ ਨਹੀਂ ਕਰ ਪਾ ਰਹੀ ਆ। ਹੋ ਸਕਦਾ ਕਿ ਮੁੱਦਾ ਬਣੇ ਹੀ ਨਾ। ਹੋ ਸਕਦਾ ਕਿ ਸਰਕਾਰ ਕਵੇ ਕਿ ਮੈਂ ਆਹ ਵਾਲੇ ਇਸ਼ੂ ਨੂੰ ਚੈਲੰਜ ਨਹੀਂ ਕਰਨਾ, ਕਿ ਫਰਮ ਰੀਸੈਟਲਮੈਂਟ ਬਾਹਰ ਮੈਨੂੰ ਮੈਟਰ ਨਹੀਂ ਕਰਦੀ। ਮੰਨ ਲਓ ਉਹਨਾਂ ਨੇ ਐਸਟੈਬਲਿਸ਼ ਕਰਤਾ ਕਿ ਤੁਹਾਨੂੰ ਆਫਰ ਆਫ ਫਰਮ ਰੀਸੈਟਲਮੈਂਟ, ਮਤਲਬ ਕਿ ਇਹ ਨਹੀਂ ਸ਼ੋ ਕਰਨਾ ਕਿ ਤੁਹਾਨੂੰ ਗ੍ਰੀਨ ਕਾਰਡ ਮਿਲਿਆ ਸੀਗਾ। ਆਫਰ ਆਫ ਫਰਮ ਰੀਸੈਟਲਮੈਂਟ ਹੁੰਦਾ ਕਿ ਬੰਦਾ ਉੱਥੇ ਪੱਕਾ ਹੋ ਸਕਦਾ ਸੀਗਾ, ਰਹਿ ਉਹਨੂੰ ਰਹਿ ਸਕਦਾ ਸੀਗਾ ਕਿ ਨਹੀਂ ਰਹਿ ਸਕਦਾ ਸੀਗਾ। ਹੁਣ ਮੰਨ ਲਓ ਸਰਕਾਰ ਨੇ ਸਾਬਤ ਕਰਤਾ ਕਿ ਇਦਾਂ ਹੈਗਾ। ਸੋ ਸਟੈਪ 2 ਕੀ ਹੈਗਾ ਕਿ ਸਰਕਾਰ ਨੇ ਸਾਬਤ ਕਰਤਾ, ਤੁਹਾਨੂੰ ਹੁਣ ਇੱਕ ਚਾਂਸ ਹੈਗਾ ਉਹਨੂੰ ਰਿਵਰਟ ਕਰਨ ਦਾ ਕਿ ਨਹੀਂ ਇਦਾਂ ਕੁਝ ਨਹੀਂ ਸੀਗਾ, ਮੈਂ ਉੱਥੇ ਸੈਟਲ ਨਹੀਂ ਹੋ ਸਕਦਾ ਹੈਗਾ, ਮੈਂ ਸਟੂਡੈਂਟ ਸੀਗਾ, ਮੈਂ ਟੈਂਪਰੇਰੀ ਵਰਕ ਵੀਜ਼ੇ ਤੇ ਸੀਗਾ, ਮੇਰੀ 3-3 ਮਹੀਨੇ ਦੀ ਨੌਕਰੀ ਸੀਗੀ, ਨੌਕਰੀ ਦੇ ਨਾਲ ਮੇਰਾ ਵੀਜ਼ਾ ਟਾਈਡ ਅਪ ਸੀਗਾ, ਮੇਰੇ ਕੋਲ ਜਿਹੜਾ ਸੀਗਾ ਗ੍ਰੀਨ ਕਾਰਡ ਦੇ ਇਕੁਇਵਲੈਂਟ ਨਹੀਂ ਸੀਗਾ, ਮੈਨੂੰ ਕਦੇ ਵੀ ਪਰਮਾਨੈਂਟ ਰਹਿਣ ਦੀ ਆਫਰ ਨਹੀਂ ਸੀਗੀ। ਸੋ ਤੁਸੀਂ ਉਹਨੂੰ ਝੁਠਲਾ ਸਕਦੇ ਹੋ। ਇਹਦਾ ਕੀ ਪੁਆਇੰਟ ਹੈਗਾ ਕਿ ਕਈ ਲੋਕੀ ਜਿੱਦਾਂ ਸਟੂਡੈਂਟ ਬਣ ਕੇ ਯੂਕੇ ਗਏ ਜਾਂ ਕਿਸੇ ਹੋਰ ਕੰਟਰੀ ਤੇ ਗਏ, ਉਹਨਾਂ ਨੂੰ ਵੀ ਜਿਹੜੇ ਏਜੰਟ ਆ ਉਹ ਕਹਿ ਦਿੰਦੇ ਕਿ ਜਦੋਂ ਤੂੰ ਬਾਰਡਰ ਕ੍ਰਾਸ ਕਰੂੰਗਾ ਦੱਸੀ ਨਾ ਉੱਥੇ ਕਿ ਮੈਂ ਯੂਕੇ ਸੀਗਾ। ਉਹ ਐਵੇਂ ਡਰੀ ਜਾਂਦੇ ਆ। ਜਿਹੜਾ ਬਾਰਡਰ ਵਾਲੇ ਏਜੰਟ ਹੈਗੇ ਆ, ਤੁਹਾਨੂੰ ਫਰਮ ਰੀਸੈਟਲਮੈਂਟ ਕਰਕੇ ਬਾਰਡਰ ਵਾਲੇ ਬੰਦੇ ਤੁਹਾਨੂੰ ਵਾਪਸ ਨਹੀਂ ਭੇਜ ਸਕਦੇ। ਉਹਨਾਂ ਦੇ ਕੋਲ ਪਾਵਰ ਨਹੀਂ ਹੈਗੀ। ਉਹ ਸਿਰਫ ਇਹ ਦੱਸ ਸਕਦੇ ਆ ਕਿ ਇੱਥੇ ਬਾਹਰ ਅਪਲਾਈ ਹੁੰਦੀ ਕਿ ਨਹੀਂ ਹੁੰਦੀ। ਜਿਹੜਾ ਜੱਜ ਕੋਰਟ ਆ ਉਹ ਫੈਸਲਾ ਕਰ ਸਕਦਾ ਕਿ ਇਹ ਬੰਦਾ ਵਾਪਸ ਡਿਪੋਰਟ ਹੋਊਗਾ ਕਿ ਨਹੀਂ ਹੋਊਗਾ, ਰਾਈਟ? ਤੇ ਕਿਉਂਕਿ ਜਿਹੜੀ ਇਹਦੀ ਡਿਸਕਸ਼ਨ ਬਹੁਤ ਲੰਬੀ ਆ ਕਿ ਬਾਹਰ ਤੁਹਾਡੇ ਤੇ ਅਪਲਾਈ ਹੁੰਦੀ ਆ, ਉਹ ਮੈਟਰ ਨਹੀਂ ਕਰਦਾ। ਬਾਹਰ ਤੋਂ ਤੁਹਾਨੂੰ ਐਕਸੈਪਸ਼ਨਸ ਹੈਗੀਆਂ ਕਿ ਨਹੀਂ ਹੈਗੀਆਂ, ਉਹ ਮੈਟਰ ਕਰਦਾ। ਸੋ ਫਾਈਟ ਅਜੇ ਬਾਕੀ ਆ, ਸਿਰਫ ਤੁਸੀਂ ਉੱਥੇ ਰਹਿ ਕੇ ਆਏ ਆ, ਉਹ ਉਹਨਾਂ ਕੋਈ ਫਰਕ ਨਹੀਂ ਪੈਂਦਾ। ਸੋ ਤੁਹਾਡੇ ਕੋਲ ਚਾਂਸ ਆ ਗਿਆ। ਹੁਣ ਦੂਜਾ ਸਟੈਪ ਕੀ, ਤੁਸੀਂ ਉਹਨੂੰ ਝੁਠਲਾ ਸਕਦੇ ਕਿ ਨਹੀਂ ਇਹ ਗਲਤ ਕਹਿ ਰਿਹਾ, ਮੇਰੇ ਕੋਲ ਇਦਾਂ ਨਹੀਂ ਸੀਗਾ। ਤੀਜਾ ਹੁਣ ਹੈਗਾ ਕਿ ਮੰਨ ਲਓ ਤੁਸੀਂ ਆਪਣਾ ਐਵੀਡੈਂਸ ਦਿੱਤਾ, ਜੋ ਵੀ ਦਿੱਤਾ, ਸੋ ਜਿਹੜਾ ਵੀ ਜੱਜ ਆ ਉਹਨੇ ਨਿਊਟਰਲ ਹੋ ਕੇ ਉਹਨੇ ਸਰਕਾਰ ਦੀ ਵੀ ਗੱਲ ਸੁਣਨੀ, ਤੁਹਾਡੀ ਵੀ ਗੱਲ ਸੁਣਨੀ। ਜੱਜ ਨੇ ਹੁਣ ਫੈਸਲਾ ਕਰਨਾ ਕਿ ਸਰਕਾਰ ਕਹਿ ਰਹੀ ਹੈ ਕਿ ਇਹਦੇ ਕੋਲ ਸੀਗਾ ਆਫਰ ਉੱਥੇ ਰਹਿਣ ਦਾ, ਇਹ ਬੰਦਾ ਕਹਿ ਰਿਹਾ ਮੇਰੇ ਕੋਲ ਨਹੀਂ ਸੀਗਾ। ਹੁਣ ਆਪਾਂ ਦੇਖਣਾ ਕਿ ਇੱਕ ਆਫਰ ਸੀਗਾ ਕਿ ਨਹੀਂ ਸੀਗਾ, ਬਾਹਰ ਅਪਲਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਸੋ ਤੀਜਾ ਸਟੈਪ ਆ, ਜੱਜ ਨੇ ਕਹਿਣਾ ਕਿ ਅੱਛਾ ਹੁਣ ਤੇਰੇ ਤੇ ਬਾਹਰ ਅਪਲਾਈ ਹੁੰਦੀ ਹੈ, ਮੈਂ ਸਰਕਾਰੀ ਵਕੀਲ ਨਾਲ ਸਹਿਮਤ ਆ। ਹੁਣ ਆਪਣੀ ਜਿਹੜੀ ਚੌਥੀ ਚੀਜ਼ ਆ ਗਈ ਕਿ ਵਕੀਲ ਵਾਲਾ ਕੰਮ ਆ ਗਿਆ। ਲੜਾਈ ਹੋ ਗਈ ਕਿ ਕਿੱਦਾਂ ਹੁਣ ਤੁਸੀਂ ਹੁਣ ਵਕੀਲ ਕਿੱਦਾਂ ਬਚਾਊਗਾ ਤੁਹਾਨੂੰ, ਕਿ ਕਿਉਂ ਐਕਸੈਪਸ਼ਨ ਹੈਗੀ ਆ ਬੰਦੇ ਤੇ, ਕਿਉਂ ਇਹਦੇ ਤੇ ਬਾਹਰ ਅਪਲਾਈ ਨਹੀਂ ਹੋਣੀ ਚਾਹੀਦੀ। ਤੇ ਆਹ ਜਿਹੜਾ ਸੀਗਾ 2011 ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਆਹ ਫਰੇਮਵਰਕ ਜਿਹੜਾ ਸੀਗਾ 4 ਸਟੈਪ ਦਾ ਫਰੇਮਵਰਕ ਲੇ ਡਾਊਨ ਕੀਤਾ। ਸੋ ਤੁਸੀਂ ਪਹਿਲੇ ਸਟੈਪ ਤੇ ਡਰ ਜਾਓ, ਬਾਰਡਰ ਤੇ ਝੂਠ ਬੋਲ ਦੋ, ਪੈਰਾਲੀਗਲ ਕੋ ਗਲਤ ਕਹਾਣੀ ਲਾ ਦੋ, ਬਾਅਦ ਚ ਨਾ ਦੱਸੋ, ਉਹ ਤੁਹਾਨੂੰ ਬਾਅਦ ਚ ਇਦਾਂ ਦੀ ਸਿਚੁਏਸ਼ਨ ਚ ਫਸਾਊਗਾ ਕਿ ਤੁਸੀਂ ਬਾਹਰ ਨਹੀਂ ਆ ਪਾਣਾਗਾ ਕਿ ਉਹਨੇ ਕਹਿਣਾ ਤੂੰ ਝੂਠ ਕੇ ਬੋਲਿਆ ਸੀਗਾ। ਸੋ ਇਦਾਂ ਕਿ ਇਹਦੇ ਵਿੱਚ ਤੁਹਾਨੂੰ ਦੱਸਣਾ ਹੀ ਦੂਸਰੇ ਦੁਆਲੇ ਤੋਂ ਜ਼ਿਆਦਾ ਦੇਖਦੇ ਆ, ਉਸ ਨੂੰ ਜ਼ਿਆਦਾ ਮਾਈਕਰੋਸਕੋਪ ਦੇ ਨਾਲ ਜਿਹੜਾ ਉਹ ਦੇਖਦੇ ਆ ਵੀ ਜੇ ਬੰਦਾ ਪਹਿਲਾਂ ਹੀ ਝੂਠ ਬੋਲਦਾ ਤੇ ਫਿਰ ਉਹਦੇ ਤੇ ਫਿਰ ਜ਼ਿਆਦਾ ਹੀ ਉਲਟ ਜਿਹੜਾ ਉਹ ਚੱਲਦੇ। ਹੁਣ ਔਰੀਗਨ ਆਪਾਂ ਮਸਲਾ ਦੇਖਦੇ ਹੀ ਆ, ਔਰੀਗਨ ਦੀਆਂ ਕੇਸਾਂ ਦੇ ਵਿੱਚ ਕੋਰਟਾਂ ਦੇ ਵਿੱਚ ਉਹ ਇਸੇ ਚੀਜ਼ ਦਾ ਜਿਹੜਾ ਰੌਲਾ ਜਿਹੜਾ ਉਹ ਪਾ ਰਹੇ ਆ ਵੀ ਤੁਹਾਡੇ ਸਾਰੇ ਇੱਕੋ ਜਿਹੇ, ਤੁਸੀਂ ਸਾਰੇ ਹੀ ਝੂਠ ਬੋਲੀ ਜਾਂਦੇ ਆ। ਸੋ ਉਸ ਚੀਜ਼ ਨੂੰ ਲੈ ਕੇ ਸੋ ਕਈ ਜਿਹੜੇ ਉਹ ਇਦਾਂ ਆ ਜਾਂਦੇ ਆ। ਸੋ ਇਹ ਹੁਣ ਇਹਨਾਂ ਨੇ 4 ਸਟੈਪ ਕਰਤੇ ਆ ਇਸ ਜਿਹੜੇ ਮੈਟਰ ਦੇ ਵਿੱਚ, AGG ਦੇ ਮੈਟਰ ਦੇ ਵਿੱਚ। ਕੀ ਇਸ ਕੇਸ ਤੋਂ ਇਲਾਵਾ ਕੋਈ ਹੋਰ ਵੀ ਕੇਸ ਕੋਈ ਅਜਿਹਾ ਹੋਇਆ ਆ ਜਿਸ ਦੇ ਨਾਲ ਫਰਮ ਰੀਸੈਟਲਮੈਂਟ ਬਾਰ ਦੇ ਵਿੱਚ ਕੁਝ ਚੇਂਜਸ ਆਏ ਹੋਣ ਜਾਂ ਕੁਝ ਉਸ 'ਚ ਤਬਦੀਲੀ ਹੈਗੀ ਹੋਵੇ? ਇੱਕ ਕੇਸ ਹੋਰ ਆਇਆ ਸੀਗਾ, ਮੈਟਰ ਆਫ KSC। ਤੇ ਇਹ ਜਿਹੜਾ ਕੇਸ ਆ ਇਹ 2020 ਦੇ ਵਿੱਚ ਹੋਇਆ ਸੀਗਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ। ਇਹਦੇ ਵਿੱਚ ਕੀ ਸੀਗਾ ਕਿ ਇੱਕ ਹੇਟੀ ਦਾ ਹੇਸ਼ੀਅਨ ਨੈਸ਼ਨਲ ਸੀਗਾ ਜਿਹੜਾ ਬ੍ਰਾਜ਼ੀਲ ਦੇ ਵਿੱਚ ਰਿਹਾ, ਤੇ ਬ੍ਰਾਜ਼ੀਲ ਦੇ ਵਿੱਚ ਉਹਨੂੰ ਪਰਮਾਨੈਂਟ ਰੈਜ਼ੀਡੈਂਟ ਦਾ ਆਫਰ ਸੀਗਾ, ਪਰ ਜਾ ਕੇ ਇਹਨੇ ਇਕੱਠੀ ਨਹੀਂ ਕੀਤੀ ਇਹਨੂੰ, ਪਰ ਬੰਦੇ ਨੂੰ ਪਤਾ ਨਹੀਂ ਇਹਦੀ ਆਰਗੂਮੈਂਟ ਇਹ ਸੀ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਇਦਾਂ ਦਾ ਆਫਰ ਆ, ਤੇ ਨਾ ਹੀ ਮੈਂ ਕਦੀ ਗਿਆ ਉੱਥੇ ਜਾ ਕੇ ਇਕੱਠਾ ਕੀਤਾ, ਕਿ ਮੈਨੂੰ ਪਤਾ ਨਹੀਂ ਸੀਗਾ। ਤਾਂ ਮੇਰੇ ਨਾਲ ਫਿਰ ਮੈਂ ਬ੍ਰਾਜ਼ੀਲ ਤੋਂ ਬਾਅਦ ਮੈਂ ਉਰੇ ਅਮਰੀਕਾ ਆ ਗਿਆ, ਹੈ ਨਾ। ਤੇ ਇਹ ਕੇਸ ਦੇ ਵਿੱਚ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇਹ ਕਿਹਾ ਕਿ ਮੈਟਰ ਨਹੀਂ ਕਰਦਾ ਤੈਨੂੰ ਪਤਾ ਕਿ ਨਹੀਂ ਪਤਾ, ਸਰਕਾਰ ਨੇ ਸ਼ੋ ਕਰਤਾ ਕਿ ਤੇਰੇ ਕੋਲ ਆਪਸ਼ਨ ਸੀਗੀ, ਆਫਰ ਸੀਗਾ ਤੇਰੇ ਕੋਲ। ਸੋ ਉਹਨਾਂ ਨੇ ਐਕਸਪਲੇਨ ਕੀਤਾ ਕਿ ਆਫਰ ਤੇਰੇ ਕੋਲ ਸੀਗਾ, ਤੂੰ ਪੱਕਾ ਹੋ ਸਕਦਾ ਸੀਗਾ। ਇਹ ਬੰਦੇ ਨੇ ਫਿਰ ਆਰਗੂਮੈਂਟ ਦਿੱਤੀ ਕਿ ਜਿਹੜਾ ਗ੍ਰੀਨ ਕਾਰਡ ਹੋਣਾ ਸੀਗਾ ਉਹ ਸਿਰਫ 5 ਸਾਲ ਲਈ ਵੈਲਿਡ ਹੋਣਾ ਸੀਗਾ, ਮੇਰੀ ਜੌਬ ਦੇ ਨਾਲ ਟਾਈਡ ਅਪ ਹੋਣਾ ਸੀਗਾ, ਪਰ ਹੋ ਸਕਦਾ ਕਿ ਮੇਰੀ ਜੌਬ ਚਲੀ ਜਾਂਦੀ 5 ਸਾਲਾਂ ਦੇ ਵਿੱਚ। ਸੋ ਇਹਨੇ ਕਿਹਾ ਕਿ ਹੋ ਸਕਦਾ ਕਿ ਮੇਰੀ ਜੌਬ ਚਲੀ ਜਾਂਦੀ। ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਕਿਹਾ ਕਿ ਤੂੰ ਸਪੈਕੂਲੇਸ਼ਨ ਕਰ ਰਿਹਾ ਕਿ ਹੋ ਸਕਦਾ ਮੇਰੀ ਚਲੀ ਜਾਂਦੀ ਫਿਰ ਇਦਾਂ ਹੋਣਾ, ਪਰ ਆਪਾਂ ਉਹਨੂੰ ਮੰਨ ਨਹੀਂ ਸਕਦੇ ਤੇਰੀ ਆਰਗੂਮੈਂਟ ਨੂੰ ਕਿ 5 ਸਾਲਾਂ ਬਾਅਦ ਤੈਨੂੰ ਜੌਬ ਨਹੀਂ ਮਿਲਣੀ, ਤੂੰ 5 ਸਾਲ ਉੱਥੇ ਪੱਕਾ ਤੇਰਾ ਆਪਾਂ ਜੋ ਤੇਰੇ ਫੈਕਟ ਉਹਦੇ ਬੇਸ ਤੇ ਆਪਾਂ ਇਹੀ ਕਨਕਲੂਡ ਕਰਾਂਗੇ ਕਿ
ਤੈਨੂੰ ਆਫਰ ਸੀਗੀ ਉੱਥੇ ਰਹਿਣ ਦੀ ਤੇ ਤੇਰੇ ਤੇ ਬਾਰ ਜਿਹੜੀ ਆ ਉਹ ਅਪਲਾਈ ਹੁੰਦੀ ਆ। ਸੋ ਹੁਣ ਇਹਨੂੰ ਵੀ ਹੁਣ ਇਹ ਵੀ ਕੇਸ ਜਿਹੜਾ ਹੈਗਾ, ਫੋਰ ਐਗਜ਼ਾਮਪਲ ਆਪਣਾ ਬੰਦਾ ਇਟਲੀ ਦਾ ਵਾ, ਉਹ 2 ਸਾਲ ਉਹਨੇ ਕੰਮ ਕੀਤਾ ਉੱਥੇ, 5 ਸਾਲ ਰਹਿ ਸਕਦਾ ਸੀਗਾ। ਕਹਿ ਤਾਂ ਸੇਮ ਹੀ ਚੀਜ਼ ਰਿਹਾ ਕਿ ਉਹ ਕਹਿੰਦਾ ਕਿ ਤੂੰ ਇਹ ਨਹੀਂ ਕਹਿ ਸਕਦਾ ਕਿ ਮੇਰੀ ਜੌਬ ਦੇ ਨਾਲ ਟਾਈਡ ਅਪ ਸੀਗਾ। ਸਿਰਫ ਉਹ ਕਹਿਣਾ ਇਨਫ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਨਹੀਂ ਮੇਰੀ ਸੋਜੋਰਨੋ ਸੀਗੀ, ਸਿਰਫ ਮੇਰੇ ਕੰਮ ਦੇ ਨਾਲ ਟਾਈਡ ਅਪ ਸੀਗੀ, ਉਹ ਇਨਫ ਨਹੀਂ ਹੈਗਾ। ਜੇ ਤੁਹਾਨੂੰ ਸਾਰੀ ਆਪਣੀ ਜਿਹੜੀ ਹਿਸਟਰੀ ਆ, ਹੁਣ ਜਿਹੜਾ ਸਾਡੇ ਵਾਲਾ ਕੇਸ ਆ ਰਿਹਾ ਟਿਊਜ਼ਡੇ ਨੂੰ, ਇਹਦੇ ਵਿੱਚ ਕੀ ਸੀਗਾ ਕਿ ਜਦੋਂ ਬਹਿਸ ਚੱਲੀ ਸਾਰੀ ਹੈ ਨਾ, ਤਾਂ ਮੈਂ ਸਵਾਲ ਪੁੱਛਿਆ ਕਿ ਤੇਰੀ ਮੈਕਸਿਮਮ ਇੰਪਲੋਇਮੈਂਟ ਕਿੰਨੀ ਸੀ 8 ਮਹੀਨੇ ਦੀ, ਤੇਰੀ ਸਭ ਤੋਂ ਘੱਟ ਇੰਪਲੋਇਮੈਂਟ ਕਿੰਨੀ ਸੀਗੀ 3 ਮਹੀਨੇ ਦੀ, ਤੂੰ ਕਿੰਨੇ ਸਾਲ ਰਿਹਾ? ਮੈਂ 9 ਸਾਲ ਉੱਥੇ ਰਿਹਾ। ਤੈਨੂੰ ਹਮੇਸ਼ਾ ਉੱਥੇ ਸੈਲਰੀ ਮਿਲੀ, ਕਦੀ ਤੇਰੇ ਨਾਲ ਧੱਕਾ ਹੋਇਆ ਨਹੀਂ ਹੋਇਆ? ਇਹ ਬੰਦਾ ਜਿਹੜਾ ਸਾਡਾ ਕੇਸ ਆ ਰਿਹਾ ਟਿਊਜ਼ਡੇ ਨੂੰ, ਇੱਕ ਚੀਜ਼ ਇਹਦੇ ਵਿੱਚ ਸਾਡੇ ਫੇਵਰ ਦੇ ਵਿੱਚ ਆ ਕਿ ਇਹਦਾ ਕੋਈ ਮਸਲਾ ਪੈ ਗਿਆ ਸੀਗਾ ਉੱਥੇ ਆਪਣੇ ਇੰਪਲੋਇਰ ਦੇ ਨਾਲ ਇਟਲੀ ਦੇ ਵਿੱਚ, ਇਹਦੇ ਪੈਸੇ ਮਾਰ ਲਏ ਸੀਗੇ ਇਹਨੇ, ਜਿਹੜਾ ਸੀਗਾ ਉੱਥੇ ਲਾਅਸੂਟ ਕੀਤਾ ਸੀਗਾ ਸਰਕਾਰ ਦੇ ਉੱਤੇ ਆਪਣੇ ਮਾਲਕ ਦੇ ਖਿਲਾਫ। ਅੱਛਾ। ਸੋ ਜਿਹੜਾ ਵੀ ਇਟਲੀ 'ਚ ਜੇ ਕੋਈ ਆ ਰਿਹਾ, ਇਹਦੇ ਹਿਸਾਬ ਨਾਲ ਆ ਰਿਹਾ ਕਿ ਉਹਨੂੰ ਉੱਥੇ ਵੇਜ ਵੂਜ ਦੀ ਪ੍ਰੋਬਲਮ ਆ, ਵੇਜ ਥੈਫਟ ਦੀ ਪ੍ਰੋਬਲਮ ਆ, ਕੇਸ ਕਰਕੇ ਆਓ ਉੱਥੇ, ਕੇਸ ਕਰਕੇ ਆਓ ਇੰਪਲੋਇਰ ਦੇ ਉੱਤੇ, ਡਾਕੂਮੈਂਟ ਕਰਕੇ ਆਓ ਕਿ ਤੁਹਾਡੇ ਨਾਲ ਉੱਥੇ ਕੀ ਤੁਹਾਡੇ ਨਾਲ ਮਾਹੌਲ ਸੀਗਾ, ਕੀ ਤੁਹਾਡੇ ਨਾਲ ਜਿਹੜੇ ਸੀਗੇ ਹਾਲਾਤ ਸੀਗੇ। ਸੋ ਐਨੀਵੇਜ਼, ਸੋ ਸਿਰਫ ਇਹ ਕਹਿਣਾ ਕਿ ਮੇਰੀ ਜੌਬ ਚੱਲਣੀ ਨਹੀਂ ਸੀਗੀ 3 ਸਾਲ ਬਾਅਦ ਜੇ ਮੇਰੀ ਜੌਬ ਚੱਲ ਜਾਂਦੀ, ਮੇਰਾ ਗ੍ਰੀਨ ਕਾਰਡ ਉਹਨਾਂ ਨੇ ਅੱਗੇ ਕਰਨਾ ਨਹੀਂ ਸੀਗਾ, ਉਹ ਜਿਹੜਾ ਹੈਗਾ ਇਨਫ ਨਹੀਂ ਹੈਗਾ। ਉਸ ਤੋਂ ਜ਼ਿਆਦਾ ਹੋਰ ਕਈ ਸਾਰੀਆਂ ਐਕਸੈਪਸ਼ਨਸ ਜਿਹੜੀਆਂ ਤੁਹਾਨੂੰ ਉਹ ਪ੍ਰੂਵ ਕਰਨੀਆਂ ਪੈਣੀਆਂ, ਤੇ ਜਦ ਤੱਕ ਤੁਸੀਂ ਐਕਸੈਪਸ਼ਨਸ ਜਿਹੜੀਆਂ ਪ੍ਰੂਵ ਨਹੀਂ ਕਰ ਪਾਉਂਦੇ, ਤਦ ਤੱਕ ਬਾਹਰ ਤੁਹਾਡੇ ਤੇ ਲਾਗੂ ਰਹੂਗੀ। ਜੀ। ਸੋ ਬੇਸਿਕਲੀ ਬਰਡਨ ਆਫ ਪ੍ਰੂਫ ਕਿਤੇ ਨਾ ਕਿਤੇ ਦੋਨੋਂ ਪਾਸੇ ਹੀ ਆ, ਪਰ ਮੋਸਟਲੀ ਇਸ ਚੀਜ਼ ਨੂੰ ਪ੍ਰੂਵ ਕਰਨਾ ਵੀ ਉਹ ਬਾਹਰਲੇ ਮੁਲਕ ਦੇ ਵਿੱਚ ਰਹਿ ਕੇ ਆਇਆ ਆ, ਉਹ ਸਰਕਾਰੀ ਵਕੀਲ ਦੇ ਉੱਤੇ ਜ਼ਿਆਦਾ ਹੈ ਜ਼ੋਰ। ਸਿਰਫ ਇਹ ਨਹੀਂ ਕਿ ਬਾਹਰਲੇ ਮੁਲਕ ਰਹਿ ਕੇ ਆਇਆ, ਉਹਨੂੰ ਆਫਰ ਆਫ ਪਰਮਨੈਂਟ ਰੈਜ਼ੀਡੈਂਸ ਸੀਗੀ ਕਿ ਪੱਕਾ ਹੋ ਸਕਦਾ ਸੀਗਾ, ਮਤਲਬ ਵੀ ਇਹ ਚੀਜ਼ ਦਾ ਜਿਹੜਾ ਉਹ ਕਰਨਾ। ਤੇ ਨਾਲ ਹੀ ਆਪਾਂ ਇਹ ਵੀ ਚੀਜ਼ ਦੇਖਦੇ ਹਾਂ, ਤੁਸੀਂ ਜਿੱਦਾਂ ਪਹਿਲਾਂ ਦੱਸ ਰਹੇ ਵੀ ਜੀ 1 ਸਾਲ ਤੋਂ ਵੱਧ ਰਹਿ ਲੈਂਦਾ ਆ ਤੇ ਤਾਂ ਵੀ ਇਹ ਜਿਹੜੀ ਸੈਟਲਮੈਂਟ ਬਾਰ ਜਿਹੜੀ ਉਹ ਜਿਹੜਾ ਅਸਾਈਲਮ ਸੀਕਰ ਉਸ ਦੇ ਉੱਤੇ ਲੱਗ ਸਕਦੀ ਆ। ਹੁਣ ਜਿਹੜਾ ਬੰਦਾ ਟ੍ਰਾਂਜ਼ਿਟ ਕਰਕੇ ਆਇਆ ਰਾਈਟ, ਉਹ ਹਰੇਕ ਬੰਦੇ ਤੋਂ ਸਵਾਲ ਜਿਹਨਾਂ ਦੇ ਪਾਸ ਵੀ ਕੇਸ ਹੋਇਆ, ਉਹ ਪੁੱਛਦੇ ਆ ਕਿੱਥੇ ਰਿਹਾ ਸੀਗਾ, ਕਿੱਦਾਂ ਆਇਆ, ਕਦੋਂ ਕੰਟਰੀ ਛੱਡਿਆ, ਇਹ ਸਵਾਲ ਪੁੱਛਦੇ ਆ। ਤੁਸੀਂ ਆਪਣੇ ਹਿਸਾਬ ਨਾਲ ਦੱਸ ਦਿੰਦੇ ਹੋ ਕਿ ਤੁਹਾਨੂੰ ਮੈਟਰ ਨਹੀਂ ਕਰਦਾ, ਤੁਸੀਂ 2-2 ਮਹੀਨੇ 3-3 ਮਹੀਨੇ ਇੱਧਰ ਉੱਧਰ ਰਹਿ ਕੇ ਆਏ ਆ। ਸੋ ਇਹ ਦੇਖ ਰਿਹਾ ਕਿ ਜਦੋਂ ਇਹਦਾ ਦੌਰਾ ਸੀਗਾ ਕਿਸੇ ਵੀ ਕੰਟਰੀ ਇਹ 1 ਸਾਲ ਤੋਂ ਵੱਧ ਤਾਂ ਨਹੀਂ ਰਹਿ ਕੇ ਆਇਆ। ਸੋ ਉਹ ਫਰਮ ਰੀਸੈਟਲਮੈਂਟ ਬਾਰ ਦੇ ਪਰਸਪੈਕਟਿਵ ਨਾਲ ਪੁੱਛਦੇ ਆ ਕਿ ਜੇ 1 ਸਾਲ ਤੋਂ ਵੱਧ ਰਹਿ ਗਿਆ ਤਾਂ ਫਿਰ ਉਹ ਕਹਿੰਦੇ ਕਿ ਆਪਾਂ ਫਿਰ ਉੱਤੇ ਬਹਿਸ ਕਰਾਂਗੇ ਕਿ ਤੈਨੂੰ ਉੱਥੇ ਮੌਕਾ ਸੀਗਾ ਕਿ ਨਹੀਂ ਸੀਗਾ ਉੱਥੇ ਪੱਕੇ ਹੋਣ ਦਾ। ਸੋ ਫਿਰ ਉਹਨਾਂ ਨੇ ਕਈ ਏਦਾਂ ਦੇ ਹੈਗੇ, ਕੋਈ ਬੰਦੇ ਬਲੀਜ਼ ਰੁਕ ਜਾਂਦੇ ਆ, ਕੋਈ ਕਿਤੇ ਰੁਕ ਜਾਂਦੇ ਆ, ਜੋ ਵੀ ਉਹਨਾਂ ਦੇ ਫਿਰ ਉਹ ਬਾਅਦ ਚ ਡਾਊਨ ਦਾ ਰੋਡ ਸੋਚਦੇ ਆ ਕਿ ਉਰੇ ਆਣਾ ਵਾ। ਤੇ ਬ੍ਰਾਜ਼ੀਲ ਵੀ ਕਈ ਏਦਾਂ ਦੇ ਕਾਫੀ ਸਾਰੇ ਲੋਕੀ ਆ, ਕਾਫੀ ਸਾਰੇ ਕੇਸ ਐਕਚੁਅਲੀ ਆਏ ਆ ਸਾਡੇ ਕੋਲ ਜਿਹੜੇ ਬ੍ਰਾਜ਼ੀਲ ਰਹਿ ਕੇ ਆਏ ਆ, 5-5 ਸਾਲ ਰਹਿ ਕੇ ਆਏ ਆ, ਗ੍ਰੀਨ ਕਾਰਡ ਦਾ ਇਕੁਇਵਲੈਂਟ ਲੈ ਕੇ ਆਏ ਆ। ਤੇ ਹੁਣ ਏਦਾਂ ਕਿ ਭਾਵੇਂ ਇਹਨੂੰ ਤੁਸੀਂ ਫੋਨ ਤੇ ਕੰਸਲਟੇਸ਼ਨ ਕਰੋ ਸਾਡੇ ਨਾਲ, ਭਾਵੇਂ ਇਹਨੂੰ ਰੇਡੀਓ ਤੇ ਸੁਣੋ, ਟਿਕਟੌਕ ਤੇ ਸੁਣੋ, ਜਿੱਦਾਂ ਵੀ ਸੁਣੋ, ਲਾਅ ਚੇਂਜ ਨਹੀਂ ਹੋਣਾ। ਮਤਲਬ ਇਹ ਹੈ ਕਿ ਉਹਨੇ ਵਕੀਲ ਸਾਹਿਬ ਤੁਸੀਂ ਹੌਸਲਾ ਜਿਹਾ ਨਹੀਂ ਦਿੱਤਾ, ਤੁਸੀਂ ਖੁਸ਼ਖਬਰੀ ਨਹੀਂ ਦਿੱਤੀ, ਖੁਸ਼ਖਬਰੀ ਕੋਈ ਨਹੀਂ। ਜਿਹੜਾ ਲਾਅ ਆ ਉਹ ਲਾਅ ਆ, ਉਹਨੂੰ ਉਹ ਤੋਂ ਭੱਜੋ ਨਾ, ਉਹਨੂੰ ਸਮਝੋ। ਉਹ ਤੋਂ ਭੱਜੋ ਨਾ, ਉਹਨੂੰ ਸਮਝੋ। ਬਾਅਦ ਚ ਤੁਸੀਂ ਕਹਿਣਾ ਕਿ ਹਾਂ ਸਹੀ ਕਹਿ ਰਿਹਾ ਸੀਗਾ, ਉਹਨੂੰ ਸਮਝੋ। ਜਿਹੜਾ ਐਂਡ ਆਫ ਦਾ ਡੇ ਪੈਰਾਲੀਗਲ ਕੋ ਜਾਣਾ, ਝੂਠ ਬੋਲਣਾ, ਜੋ ਕਰਨਾ ਕਰੋ, ਪਰ ਇਹ ਹੈ ਕਿ ਲਾਅ ਨੂੰ ਸਮਝੋ ਕਿ ਕਿੱਥੇ ਆ, ਫਿਰ ਫੈਸਲਾ ਲਓ। ਅੰਨ੍ਹੇਵਾਹ ਫੈਸਲਾ ਨਾ ਲਓ ਕਿ ਨਹੀਂ ਮੇਰੇ ਦੋਸਤ ਨੇ ਕਿਹਾ ਕਿ ਦੱਸਣ ਦੀ ਲੋੜ ਨਹੀਂ, ਉਹ ਚੀਜ਼ ਨਾ ਕਰੋ। ਜੀ। ਤੇ ਇਹਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਵੀ ਯੂਜਲੀ ਜਿਹੜੀਆਂ ਇੱਥੇ ਦੀਆਂ ਅਥਾਰਟੀਜ਼ ਆ, ਉਹ ਕਿਹੜੇ ਕਨੈਕਸ਼ਨਸ ਦੇ ਜ਼ਰੀਏ ਬਾਹਰਲੇ ਮੁਲਕਾਂ ਤੋਂ ਪਤਾ ਕਰਦੇ ਆ ਵੀ ਇਹ ਕਿੰਨੇ ਚਿਰ ਦੇ ਲਈ ਰਿਹਾ ਆ, ਕਿਹੜੇ ਉਹਨਾਂ ਦੇ ਸਾਧਨ ਜਿਹੜੇ ਯੂਜਲੀ ਹੁੰਦੇ, ਕੀ ਉਹ ਪਤਾ ਆ ਵੀ ਕਿੰਨਾ ਜ਼ਰੀਆ ਤੋਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਆ? ਅੰਬੈਸੀਆਂ ਆਪਸ ਚ ਕੋਆਰਡੀਨੇਟ ਕਰਦੀਆਂ ਹਮੇਸ਼ਾ, ਤੇ ਇਨਫੋਰਮੇਸ਼ਨ ਮਿਲ ਸਕਦੀ ਆ। ਸੋ ਮੈਂ ਉਹੀ ਕਿਹਾ, ਮੈਂ ਕਿਹਾ ਪ੍ਰੋਬਲਮ ਇਹ ਹੈ ਕਿ ਸਰਕਾਰ ਕੋਲ ਟਾਈਮ ਨਹੀਂ ਹੁੰਦਾ। ਕਈ ਵਾਰੀ ਉਹ 15 ਦਿਨ ਪਹਿਲਾਂ ਹੀ ਹੁਣ ਸੋਚਦੀ ਹੈ ਕਿ ਚੱਲ ਕੇਸ 15 ਦਿਨ ਪਹਿਲਾਂ ਵੀ ਨਹੀਂ, 4 ਦਿਨ ਪਹਿਲਾਂ ਦੇਖੀਏ ਕੀ ਕਹਿੰਦੇ। ਇੱਕ ਦਾ ਥੋੜੀ ਉੱਥੇ ਕਈ ਕੇਸ ਤਾਂ ਚੱਲ ਰਹੇ ਹੁੰਦੇ ਉਸ ਵਕਤ। ਹੁਣ ਉਹ ਕਰੂਗੇ, ਉਹਨਾਂ ਨੂੰ ਕਿਹੜਾ ਦੂਜੀ ਸਰਕਾਰ ਨੇ ਰਾਈਟ ਵੇ ਦਸਤਾਵੇਜ਼ ਦੇ ਦੇਣੇ। ਹੋ ਸਕਦਾ ਕਿ ਤਰੀਕ ਆ ਜਾਵੇ, ਜੱਜ ਕਵੇ ਨਹੀਂ ਤਰੀਕ ਆ ਕੇ ਲੜੋ। ਹੋ ਸਕਦਾ ਸਰਕਾਰੀ ਵਕੀਲ ਕਵੇ ਮੈਨੂੰ ਹੋਰ ਟਾਈਮ ਚਾਹੀਦਾ, ਮੇਰੀ ਮੂਵ ਕਰੋ ਅੱਗੇ। ਕਈ ਚੀਜ਼ਾਂ ਹੋ ਸਕਦੀਆਂ, ਪਰ ਹੋ ਸਕਦਾ ਜੱਜ ਕਵੇ ਨਹੀਂ, ਕੋਰਟ ਕੋਲ ਟਾਈਮ ਨਹੀਂ ਹੈਗਾ, ਤੁਹਾਨੂੰ ਮੌਕਾ ਦਿੱਤਾ ਸੀਗਾ, ਤੁਹਾਡੇ ਕੋਲ ਵੀ 3 ਸਾਲ ਸੀਗੇ। ਸਰਕਾਰ ਕੋ ਬੜੀ ਵਾਰੀ ਝਿੜਕਾ ਮਾਰਦੇ ਦੇਖਿਆ ਕਿ ਤੁਸੀਂ 3 ਸਾਲ ਕੀ ਕਰਦੇ ਰਹੇ। ਹਾਂ, ਠੀਕ ਹੈ। ਸੋ ਇਹ ਫਰਮ ਰੀਸੈਟਲਮੈਂਟ ਬਾਰ ਦੇ ਉੱਤੇ ਕੁਝ ਐਕਸੈਪਸ਼ਨਸ ਵੀ ਹੁੰਦੀਆਂ ਵੀ
ਕਈ ਕਾਰਨਾਂ ਕਰਕੇ ਵੀ ਇਹਦਾ ਬਚਾਅ ਵੀ ਹੋ ਜਾਵੇ, ਵੀ ਆਲਦੋ ਬੰਦਾ ਸਾਲ ਤੋਂ ਵੱਧ ਵੀ ਰਿਹਾ ਹੈ ਪਰ ਤਾਂ ਵੀ ਐਕਸੈਪਸ਼ਨ ਕੋਈ ਹੋਵੇ? ਹਾਂਜੀ, ਸੋ ਮੇਨ ਚੀਜ਼ ਹੁਣ ਇਹ ਆ ਗਈ ਕਿ ਵਕੀਲ ਕੀ ਕਰੂਗਾ ਇਹਦੇ ਵਿੱਚ ਆ ਕੇ, ਬੰਦੇ ਨੇ ਦੱਸਤਾ ਕਿ ਮੈਂ ਏਦਾਂ ਸੀਗਾ, ਸੱਚ-ਸੱਚ ਦੱਸਤਾ ਸਾਰਾ ਕਿ ਕਿੱਦਾਂ, ਹੈ ਨਾ? ਸੋ ਪਹਿਲਾਂ ਤਾਂ ਏਦਾਂ ਕਿ ਜਿਹਨੇ ਸੱਚ-ਸੱਚ ਵੀ ਦੱਸਿਆ ਉਹਦੇ ਵਿੱਚ ਕੋਈ ਸ਼ਾਬਾਸ਼ੀ ਨਹੀਂ ਹੈਗੀ, ਤੁਹਾਨੂੰ ਦੱਸਣਾ ਪੈਣਾ ਵਾ, ਤਾਂ ਕਰਕੇ ਸੱਚ-ਸੱਚ ਦੱਸਿਆ ਵਾ। ਉਹਦੇ ਨਾਲ ਤੁਹਾਡਾ ਕੇਸ ਵੀਕ ਹੁੰਦਾ, ਕੋਈ ਸਵਾਲ ਜਵਾਬ ਨਹੀਂ ਇਹਦੇ ਵਿੱਚ। ਜਦੋਂ ਤੁਸੀਂ ਦੱਸਿਆ ਕਿ ਮੈਂ ਇਟਲੀ ਰਹਿ ਕੇ ਆਇਆ, ਤੁਹਾਡਾ ਕੇਸ ਵੀਕ ਹੁੰਦਾ ਉਹਦੇ ਨਾਲ, ਕੋਈ ਸ਼ੱਕ ਨਹੀਂ ਇਹਦੇ ਵਿੱਚ ਹੈਗਾ। ਹੁਣ ਸਾਰਾ ਹੋ ਗਿਆ, ਸਰਕਾਰ ਨੇ ਸ਼ੋਅ ਕਰਤਾ ਕਿ ਨਹੀਂ ਇਹਦੇ ਕੋਲ ਸੀਗਾ, ਗ੍ਰੀਨ ਕਾਰਡ ਸੀਗਾ, ਸੋਜੋਰਨੋ ਸੀਗੀ, ਜੋ ਵੀ ਸੀਗਾ, ਜਾਂ ਉਹਨਾਂ ਨੇ ਤੁਹਾਡੇ ਕੋਲ ਪੁੱਛ ਲਿਆ ਕਿ ਤੂੰ ਦੱਸ ਤੇਰੇ ਕੋਲ ਸੀਗਾ ਨਹੀਂ ਸੀਗਾ, ਜਿੱਦਾਂ ਵੀ ਉਹਨਾਂ ਨੇ ਤੁਹਾਡੇ ਕੋਲ ਪੁੱਛ ਲਿਆ, ਫੋਟੋਕਾਪੀ ਲੈ ਲਈ ਤੁਹਾਡੇ ਕੋਲ। ਹੁਣ ਤੇ ਫਿਰ ਜੱਜ ਨੇ ਦੱਸਤਾ ਕਿ ਤੁਹਾਡੇ ਤੇ ਬਾਰ ਲੱਗਦੀ ਆ। ਹੁਣ ਤੁਹਾਡੇ ਕੋਲ 2 ਤਰੀਕੇ ਆ ਤੋਂ ਬਚਣ ਦੇ। ਸੋ ਪਹਿਲਾ ਤਰੀਕਾ, ਜਿਹੜਾ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਤੁਹਾਡੇ ਉੱਥੇ ਕੋਈ ਵੀ ਸਿਗਨੀਫੀਕੈਂਟ ਟਾਈਜ਼ ਨਹੀਂ ਸੀਗੇ। ਸੋ ਸਿਗਨੀਫੀਕੈਂਟ ਟਾਈਜ਼ ਦਾ ਮਤਲਬ ਕੀ ਹੁੰਦਾ ਕਿ ਤੁਸੀਂ ਉੱਥੇ ਘਰ ਲਿਆ ਕਿ ਨਹੀਂ ਲਿਆ, ਤੁਸੀਂ ਉੱਥੇ ਪ੍ਰੋਪਰਟੀ ਲਈ ਕਿ ਨਹੀਂ ਲਈ, ਤੁਸੀਂ ਉੱਥੇ ਵਿਆਹ ਕਰਾਇਆ ਕਿ ਨਹੀਂ ਕਰਾਇਆ, ਤੁਸੀਂ ਉੱਥੇ ਬੱਚੇ ਤੁਹਾਡੇ ਹੋਏ ਕਿ ਨਹੀਂ ਹੋਏ, ਤੁਹਾਡੀ ਜੌਬ ਕਿੱਦਾਂ ਦੀ ਆ, ਤੁਹਾਡਾ ਕਿਸ ਤਰੀਕੇ ਨਾਲ ਤੁਸੀਂ ਉੱਥੇ ਆਪਣੇ ਸੱਜਣ ਮਿੱਤਰ, ਹੋਰ ਰਿਸ਼ਤੇਦਾਰ ਵਗੈਰਾ, ਕੀ ਤੁਹਾਡੀਆਂ ਰਿਸ਼ਤੇਦਾਰੀਆਂ। ਸੋ ਉਹਨੂੰ ਕਹਿੰਦੇ ਕਿ ਨੋ ਸਿਗਨੀਫੀਕੈਂਟ ਟਾਈਜ਼, ਕਿ ਮੈਂ ਉੱਥੇ ਇਕੱਲਾ ਹੀ ਸੀਗਾ ਕਿ ਮੇਰਾ ਉੱਥੇ ਹੋਰ ਵੀ ਪਰਿਵਾਰ ਸੀਗਾ। ਸੋ ਉਹ ਤੁਸੀਂ ਜਿਹੜੀ ਆਪਣੀ ਆਰਗੂਮੈਂਟ ਦੇ ਸਕਦੇ ਆ ਕਿ ਮੈਂ ਉੱਥੇ ਭਾਵੇਂ ਮੈਨੂੰ ਸੀਗਾ ਪਰ ਮੈਂ ਉੱਥੇ ਕਦੀ ਵੀ ਮੇਰੇ ਟਾਈਜ਼ ਨਹੀਂ ਸੀਗੇ। ਤੇ ਦੂਜੀ ਚੀਜ਼ ਇਹ ਹੈ ਕਿ ਰਿਸਟ੍ਰਿਕਟਿਵ ਕੰਡੀਸ਼ਨਸ, ਕਿ ਫੋਰ ਐਗਜ਼ਾਮਪਲ ਜਿਹੜਾ ਦੁਬਈ ਵਾਲੇ ਆ, ਹੁਣ ਦੁਬਈ ਵਾਲੇ ਦੇ ਕੇਸ ਕੀ ਆ ਕਿ ਸਿੰਪਲੀ ਮੈਂ ਆਰਗੂ ਕਰ ਸਕਦਾ ਕਿ ਜਦੋਂ ਬੰਦਾ ਕੋਈ ਵੀ ਬਿਜ਼ਨਸ ਕਰਦਾ, ਉੱਥੇ ਸ਼ੇਖ ਹੋਣਾ ਦਾ ਨਾਂ ਵਿੱਚ ਪਵਾਉਣਾ ਪੈਂਦਾ, ਤੁਸੀਂ ਉੱਥੇ ਕੰਮ ਨਹੀਂ ਕਰ ਸਕਦੇ। ਕਾਈਂਡ ਆਫ ਤੁਹਾਨੂੰ ਹਿੱਸੇਦਾਰੀ ਜਿਹੜੀ ਆਪਣੀ ਦੇਣੀ ਪੈਂਦੀ ਆ। ਕਿ ਰਿਸਟ੍ਰਿਕਟਿਵ ਕੰਡੀਸ਼ਨ ਹੈ ਕਿ ਜਿਹੜੇ ਉੱਥੇ ਦੇ ਨਾਗਰਿਕ ਆ ਉਹਨਾਂ ਨੂੰ ਹੋਰ ਹਿਸਾਬ ਨਾਲ ਦੇਖਦੇ ਆ, ਜਿਹੜੇ ਆਪਾਂ ਸਾਨੂੰ ਹੋਰ ਹਿਸਾਬ ਨਾਲ ਦੇਖਦੇ ਆ। ਉਹਨਾਂ ਦੇ ਰੈਂਟ ਇੱਦਾਂ ਵਾ, ਸਾਡੇ ਰੈਂਟ ਇੱਦਾਂ। ਸੋ ਤੁਸੀਂ ਜਿਹੜੀ ਉਹ ਕੰਟਰੀ ਦਾ ਜਿਹੜਾ ਵੇਰਵਾ ਹੈਗਾ, ਹੁਣ ਤੁਸੀਂ ਆਪਣੇ ਦੇਸ਼ ਦਾ ਵੀ ਦੱਸਣਾ ਕਿ ਤੁਹਾਡੇ ਦੇਸ਼ ਦੇ ਵਿੱਚ ਕੀ ਹਾਲਾਤ ਸੀਗੇ। ਹੁਣ ਤੁਸੀਂ ਕਾਈਂਡ ਆਫ ਲਾਈਕ ਇੱਕ ਮਿੰਨੀ ਅਸਾਈਲਮ, ਉਸ ਕੇਸ ਬਾਰੇ ਵੀ ਦੱਸਣਾ ਕਿ ਉਹ ਕੇਸ, ਉਹ ਕੰਟਰੀ ਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਜਿਹੜੀਆਂ ਸੀਗੀਆਂ। ਤੁਹਾਨੂੰ ਇਹ ਦੱਸਣਾ ਪੈਣਾ ਕਿ ਰਿਸਟ੍ਰਿਕਟਿਵ ਕੰਡੀਸ਼ਨਸ, ਕਿ ਉੱਥੇ ਤੁਹਾਡੇ ਨਾਲ ਕੀ ਧੱਕਾ ਹੋਇਆ, ਕਿੱਦਾਂ ਹੋਇਆ। ਸੋ ਫੋਰ ਐਗਜ਼ਾਮਪਲ ਅਗਰ ਕੋਈ ਇੰਡੀਆ ਦਾ ਬੰਦਾ ਉਹ ਸਾਊਥ ਅਫਰੀਕਾ ਜਾਂ ਕਿਤੇ ਵੀ ਜਾ ਕੇ ਰਹਿੰਦਾ, ਰਾਈਟ, ਉਹ ਉੱਥੇ ਦੀ ਰੇਸ਼ੀਅਲ ਹਿਸਟਰੀ, ਰੇਸ਼ੀਅਲ ਪ੍ਰੋਫਾਈਲਿੰਗ, ਇਹ ਸਾਰਾ ਕੁਝ ਦੱਸੂਗਾ ਕਿ ਇਹ ਵਾਲੀ ਕੰਟਰੀ ਦੇ ਵਿੱਚ ਮੈਂ ਗਿਆ, ਮੈਨੂੰ ਗ੍ਰੀਨ ਕਾਰਡ ਤੇ ਮਿਲਿਆ, ਪਰ ਇੱਥੇ ਮੇਰੇ ਨਾਲ ਇੱਦਾਂ ਹੋਇਆ, ਆਹ ਲੋਕਾਂ ਨੇ। ਉਹ ਤੁਸੀਂ ਜਨਰਲੀ ਦੱਸਣਾ, ਇਹ ਨਹੀਂ ਕਿ ਤੁਹਾਡੇ ਸਿਰਫ ਇਕੱਲੇ ਨਾਲ ਧੱਕਾ ਦਿੱਤਾ। ਤਾਂ ਤੁਸੀਂ ਇਹ ਦੱਸਣਾ ਕਿ ਤੁਹਾਡੇ ਵਰਗੇ ਜਿਹੜੇ ਬੰਦੇ ਆ ਜਦੋਂ ਉੱਥੇ ਜਾਂਦੇ ਆ ਤਾਂ ਉਹਨਾਂ ਨਾਲ ਇਨ ਜਨਰਲ ਜਿਹੜੀ ਉੱਥੇ ਦੀ ਸੁਸਾਇਟੀ ਆ ਉਹ ਵਿਤਕਰਾ ਕਰਦੀ ਆ, ਜਿਹੜੇ ਉਹਦੇ ਲਾਜ਼ ਆ ਹਾਊਸਿੰਗ ਦੇ ਰਿਲੇਟਿਡ, ਬੈਂਕਿੰਗ ਦੇ ਰਿਲੇਟਿਡ, ਲੋਨ ਦੇ ਰਿਲੇਟਿਡ, ਈਵਨ ਲੋਨ ਦੇ ਰਿਲੇਟਿਡ, ਕਿ ਬਿਜ਼ਨਸ ਲੋਨ ਉੱਥੇ, ਕਿ ਮੇਰਾ ਉੱਥੇ ਚੱਲ ਨਹੀਂ ਸਕਦਾ। ਤੁਸੀਂ ਆਰਗੂਮੈਂਟਸ ਦੇਣੀ ਹੈ ਕਿ ਇੱਕ ਤੁਹਾਡਾ ਕੋਈ ਉੱਥੇ ਟਾਈਜ਼ ਨਹੀਂ, ਤੁਹਾਡੇ ਕਨੈਕਸ਼ਨ ਨਹੀਂ ਸੀਗੇ, ਤੁਸੀਂ ਉੱਥੇ ਘਰ ਨਹੀਂ ਖਰੀਦਿਆ, ਉਹ ਨਹੀਂ ਵਿਆਹ ਨਹੀਂ ਕੀਤਾ, ਬੱਚੇ ਨਹੀਂ ਤੁਹਾਡੇ ਉੱਥੇ ਹੋਏ। ਤੇ ਦੂਜੀ ਚੀਜ਼ ਇਹ ਕਿ ਜੇ ਤੁਸੀਂ ਉੱਥੇ ਰਹਿੰਦੇ ਤੇ ਤੁਸੀਂ ਹਮੇਸ਼ਾ ਸੈਕੰਡ ਕਲਾਸ ਸਿਟੀਜ਼ਨ ਇੱਕ ਰਹਿਣਾ ਸੀਗਾ। ਤੁਹਾਨੂੰ ਕਦੇ ਵੀ ਜਿਹੜੇ ਬਾਕੀ ਨਾਗਰਿਕਾਂ ਨੂੰ ਜਿਹੜੇ ਹੱਕ ਹੈਗੇ ਆ ਉਹ ਉਹਨਾਂ ਦੇ ਬਰਾਬਰ ਨਹੀਂ ਜਿਹੜੇ ਮਿਲਨੇ ਆ। ਠੀਕ ਹੈ। ਤੇ ਹੁਣ ਜੇ ਇਹਨੂੰ ਦੱਸੀਏ, ਰਾਈਟ, ਸੋ ਇਹ ਤਾਂ ਹੋ ਗਿਆ ਲੀਗਲ ਫਰੇਮਵਰਕ। ਹੁਣ ਇਹਨੂੰ ਆਪਣੇ ਕੇਸਾਂ ਵੱਲ ਅਪਲਾਈ ਕਰੀਏ ਕਿ ਆਪਣੇ ਪੰਜਾਬੀ ਕੇਸਾਂ ਤੇ ਇਹ ਕਿੱਦਾਂ ਚੱਲਦਾ। ਓਕੇ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਆਰਗੂ ਕਰਨਾ ਕਿ ਬਾਹਰ ਤੁਹਾਡੇ ਤੇ ਅਪਲਾਈ ਨਹੀਂ ਹੁੰਦੀ। ਕਿੱਦਾਂ ਆਰਗੂ ਕਰਨਾ? ਪਹਿਲਾਂ ਸਰਕਾਰ ਨੂੰ ਆਪਣਾ ਕੰਮ ਕਰ ਲੈਣ ਦਿਓ। ਉਹਨਾਂ ਨੂੰ ਜੱਜ ਮੋਰੇ ਜਾਣੇ, ਉਹਨੂੰ ਦੱਸੋ ਕਿ ਆਹ ਲਾਅ ਸਰਕਾਰ ਦੀ ਜ਼ਿੰਮੇਵਾਰੀ ਹੈ। ਜੱਜ ਨੇ ਕਹਿਣਾ ਹਾਂ ਇਹ ਸਹੀ ਕਹਿ ਰਿਹਾ, ਤੂੰ ਦੱਸ ਕੀ ਲਾਅ ਅਪਲਾਈ ਹੁੰਦਾ ਕਿ ਨਹੀਂ ਹੁੰਦਾ। ਸੋ ਸਰਕਾਰ ਨੇ ਜੇ ਜੋ ਵੀ ਸਰਕਾਰ ਕਹਿੰਦੀ ਹੈ ਤੁਹਾਨੂੰ ਮੰਨਣ ਦੀ ਲੋੜ ਨਹੀਂ ਹੈਗੀ। ਤੁਸੀਂ ਸਿੱਧੇ ਕਹੋ ਕਿ ਇਨਡਾਇਰੈਕਟ ਐਵੀਡੈਂਸ ਸਾਨੂੰ ਕੋਈ ਮਨਜ਼ੂਰ ਨਹੀਂ ਹੈਗਾ ਕਿ ਇਦਾਂ ਹੋ ਜਾਣਾ ਸੀ, ਸਾਨੂੰ ਡਾਇਰੈਕਟ ਐਵੀਡੈਂਸ ਦਿਖਾਓ ਕਿ ਕਿੱਥੇ ਬੰਦਾ ਪੱਕਾ ਹੋਇਆ ਜਾਂ ਉਹ ਸਾਰੇ। ਸੋ ਸਰਕਾਰ ਨੂੰ ਆਪਣਾ ਕੰਮ ਕਰ ਲੈਂਦੇ ਹੋ। ਜੋ ਵੀ ਉਹ ਇਨਡਾਇਰੈਕਟ ਐਵੀਡੈਂਸ ਦਿੰਦੀ ਆ ਕਿ ਨਹੀਂ ਇਹਦਾ ਤਾਂ ਬੱਚਾ ਉੱਥੇ ਪੈਦਾ ਹੋਇਆ ਸੀਗਾ, ਤੁਸੀਂ ਕਹੋ ਕਿ ਨਹੀਂ ਇਹਦੇ ਨਾਲ ਇਹ ਨਹੀਂ ਸ਼ੋ ਹੁੰਦਾ ਕਿ ਮੈਨੂੰ ਆਫਰ ਸੀਗੀ ਪੱਕੇ ਹੋਣ ਦੀ ਉੱਥੇ। ਸੋ ਸਰਕਾਰ ਨੂੰ ਆਪਣਾ ਕੰਮ ਕਰ ਲੈਂਦੋ ਤੇ ਇਹ ਦੱਸੋ ਕਿ ਜਿਹੜੇ ਬੰਦੇ ਮੈਕਸੀਕੋ ਤੋਂ ਆਇਆ, ਜਿਹੜੇ ਸਾਊਥ ਅਮਰੀਕਾ ਦੇ ਵਿੱਚ, ਆਹ ਵਾਲੀ ਕੰਟਰੀਜ਼ ਦੇ ਵਿੱਚ ਰਹਿ ਕੇ ਆਇਆ ਇੱਕ ਸਾਲ, ਉਹ ਜੇ ਟਰੰਪ ਵਾਲੇ ਟਾਈਮ ਦੇ ਵਿੱਚ ਆਇਆ ਤਾਂ ਉਹ ਇਹ ਦੱਸ ਸਕਦੇ ਆ ਕਿ ਉਦੋਂ ਤੁਸੀਂ ਸਾਡੇ ਤੇ ਲਾਅ ਲਾਇਆ ਸੀਗਾ ਕਿ ਆਪਾਂ ਅਸਾਈਲਮ ਫਾਈਲ ਕਰਨਾ, ਅਸਾਈਲਮ ਦਾ ਬੈਨ ਲਾਇਆ ਸੀਗਾ ਕਿ ਆਪਾਂ ਨਹੀਂ, ਜੇ ਅਸਾਈਲਮ ਫਾਈਲ ਕਰਦੇ ਤਾਂ ਤੁਸੀਂ ਕਿਹਾ ਸੀਗਾ ਕਿ ਅਮਰੀਕਾ 'ਚ ਆ ਕੇ ਆਪਾਂ ਰਹਿ ਨਹੀਂ ਸਕਦੇ। ਸੋ ਜਿਹੜੇ ਬ੍ਰਾਜ਼ੀਲ ਵਾਲੇ, ਮੈਕਸੀਕੋ ਵਾਲੇ, ਬਲੀਜ਼ ਵਾਲੇ ਜਿਹੜੇ ਲੋਕੀ ਆ, ਜਿਹੜੇ ਉੱਥੇ ਰਹਿ ਕੇ ਆਏ, ਜਿਹਨਾਂ ਨੂੰ ਸਰਕਾਰ ਇਹ ਕਹਿ ਰਹੀ ਹੈ ਕਿ ਤੁਹਾਡਾ ਉੱਥੇ ਵੀ ਅਸਾਈਲਮ ਸੀਗਾ, ਤੁਸੀਂ ਉਹਨਾਂ ਨੂੰ ਇਹ ਕਹਿ ਸਕਦੇ ਆ ਕਿ ਉਦੋਂ ਤੁਹਾਡਾ ਲਾਅ ਇਹ ਸੀਗਾ, ਤੁਸੀਂ ਮੈਨੂੰ ਫੋਰਸ ਕੀਤਾ ਉੱਥੇ ਰਹਿਣ ਦਾ, ਮੈਂ ਰਹਿਣਾ ਨਹੀਂ ਸੀਗਾ, ਪਰ ਉੱਥੇ ਮੇਰੇ ਨਾਲ ਇੱਦਾਂ ਹੁੰਦਾ ਸੀਗਾ। ਉਹ ਕੰਟਰੀ ਇੱਦਾਂ ਦੇ ਆ। ਪਰ ਜਿਹੜਾ ਇਹ ਵਾਲਾ ਲਾਅ, ਇਹਨੂੰ 9th ਸਰਕਿਟ ਨੇ ਹੁਣ ਕੈਂਸਲ ਕਰਤਾ। ਤੇ ਇਸ ਲਈ ਮੈਂ ਮੈਕਸੀਕੋ ਦੇ ਵਿੱਚ ਅਸਾਈਲਮ ਲਾਇਆ ਜਾਂ ਮੈਂ ਬਲੀਜ਼ ਦੇ ਵਿੱਚ ਜਾਂ ਬ੍ਰਾਜ਼ੀਲ ਦੇ ਵਿੱਚ,
ਉਹ ਤੁਸੀਂ ਮੇਰੇ ਅਗੇਂਸਟ ਨਹੀਂ ਕਰ ਸਕਦੇ, ਕਿਉਂਕਿ ਮੈਨੂੰ ਉੱਥੇ ਮਜਬੂਰੀ ਖਾਤਰ ਜਿਹੜਾ ਸੀਗਾ ਰਹਿਣਾ ਪਿਆ, ਤੇ ਫਿਰ ਤੁਹਾਨੂੰ ਅੱਗੇ ਆਪਣੇ ਹਾਲਾਤ ਦੱਸਣੇ ਪੈਣੇ ਆ ਕਿ ਕਿੱਦਾਂ ਦੇ ਹਾਲਾਤ ਸੀਗੇ ਉੱਥੇ, ਤੁਹਾਡੇ ਨਾਲ ਕਿੱਦਾਂ ਦੀ ਟ੍ਰੀਟਮੈਂਟ ਹੋਈ। ਤੇ ਇਹਦੇ ਵਿੱਚ ਇੱਕ ਚੀਜ਼ ਦੱਸਦੀ ਹੈ ਕਿ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਆ ਨਾ, ਤਾਂ ਉਹ ਤੁਹਾਡੀ ਜਿਹੜੀ ਫਾਈਲਾਂ ਦੇਖਦੇ ਆ ਕਿ ਜੇ ਤੁਸੀਂ ਕਿਸੇ ਫਰਾਡ ਤਰੀਕੇ ਨਾਲ ਕਿਸੇ ਕੰਟਰੀ ਦੇ ਪੇਪਰ ਲੈ ਲਏ, ਭਾਵੇਂ ਉਹ ਪੇਪਰ ਨਹੀਂ ਵੀ ਹੈਗੇ, ਪਰ ਉਹਨਾਂ ਨੂੰ ਜਿਹੜੀ ਸਰਕਾਰ ਉਹਨੂੰ ਉਹ ਵੈਲਿਡ ਮੰਨੂਗੀ, ਭਾਵੇਂ ਉਹ ਨਕਲੀ ਵੀਜ਼ੇ ਸੀਗੇ, ਨਕਲੀ ਗ੍ਰੀਨ ਕਾਰਡ ਸੀਗਾ। ਸੋ ਜੇ ਸਰਕਾਰ ਦੇ ਹੱਥ ਕੋਈ ਵੀ ਇਦਾਂ ਦੀ ਚੀਜ਼ ਲੱਗਦੀ ਆ ਜਿਹਦੇ ਵਿੱਚ ਤੁਸੀਂ ਪੱਕੇ ਸ਼ੋਅ ਹੁੰਦੇ ਆ, ਭਾਵੇਂ ਉਹ ਪੇਪਰ ਜੈਨੂਇਨ ਆ ਭਾਵੇਂ ਨਹੀਂ ਜੈਨੂਇਨ ਆ, ਉਹ ਸਾਰਾ ਜਿਹੜਾ ਹੈਗਾ ਦਸਤਾਵੇਜ਼ ਤੁਹਾਡੇ ਅਗੇਂਸਟ ਜਾਊਗੇ। ਤੇ ਦੂਜੀ ਗੱਲ ਇਹ ਕਿ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਤੁਸੀਂ ਕੋਈ ਵੀ ਮਿਸਰੈਪ੍ਰੈਜ਼ੈਂਟੇਸ਼ਨ ਕੀਤੀ ਹੈ ਕਿਸੇ ਹੋਰ ਕੰਟਰੀ ਦੇ ਵਿੱਚ ਡਾਕੂਮੈਂਟ ਲੈਣ ਲਈ, ਪੱਕੇ ਹੋਣ ਲਈ, ਉਹ ਸਾਰੀਆਂ ਚੀਜ਼ਾਂ ਵੀ ਤੁਹਾਡੀਆਂ ਜਿਹੜੀਆਂ ਤੁਹਾਡੇ ਅਗੇਂਸਟ ਜਾਊਗੀਆਂ। ਤੇ ਇੱਕ ਇਹਦੇ ਵਿੱਚ ਚੀਜ਼ ਦੱਸਦੀ ਹੈ ਕਿ ਮੋਸ਼ਨ ਟੂ ਰੀਓਪਨ, ਕਿ ਜਿਹੜੇ ਕੇਸ ਡਿਨਾਈ ਹੋ ਗਏ ਕਿ ਹੁਣ ਮੇਰੇ ਕੰਟਰੀ ਦੇ ਹਾਲਾਤ ਬਦਲ ਗਏ ਆ, ਫਰਮ ਰੀਸੈਟਲਮੈਂਟ ਬਾਰ ਤਾਂ ਵੀ ਤੁਹਾਡੇ ਤੇ ਲੱਗੂਗੀ। ਕੰਟਰੀ ਦੇ ਹਾਲਾਤ ਬਦਲਣ ਨਾਲ ਜਿਹੜੀ ਤੁਹਾਡੀ ਫਰਮ ਰੀਸੈਟਲਮੈਂਟ ਬਾਰ ਆ ਉਹ ਜਾਂਦੀ ਨਹੀਂ। ਮਤਲਬ ਕਿ ਤੁਸੀਂ ਇੱਕ ਵਾਰੀ ਬਾਰ ਲੱਗ ਗਈ, ਤੁਸੀਂ ਸਾਲਮ ਵਾਲਾ ਕੇਸ ਜਿਹੜਾ ਆਪਣਾ ਹਾਰ ਗਏ, ਅੱਜ ਦੀ ਡੇਟ ਦੇ ਵਿੱਚ, ਹੁਣ ਪਤਾ ਨਹੀਂ ਫਿਊਚਰ ਦੇ ਵਿੱਚ ਕੋਈ ਲਾਅ ਹੋਰ ਆ ਗਿਆ ਅਲੱਗ ਗੱਲ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਹੀਂ ਹੁਣ ਮੇਰਾ ਮੁੱਦਾ ਚੇਂਜ ਹੋ ਗਿਆ, ਹੁਣ ਮੇਰਾ ਐਨਮੀ ਚੇਂਜ ਹੋ ਗਿਆ, ਹੁਣ ਕਿਸਾਨ ਬਿੱਲ ਆ ਗਏ, ਜਾਂ ਜੋ ਵੀ ਤੁਹਾਡੀ ਆਰਗੂਮੈਂਟ ਹੈ ਕਿ ਹੁਣ ਮੇਰਾ ਦੁਸ਼ਮਣ ਕੋਈ ਹੋਰ ਆ। ਫਰਮ ਰੀਸੈਟਲਮੈਂਟ ਬਾਰ ਰੁਕਦੀ ਨਹੀਂ ਉਹਦੇ ਕਰਕੇ, ਭਾਵੇਂ ਤੁਹਾਡਾ ਕੋਈ ਨਵਾਂ ਖਤਰਾ ਵੀ ਪੈਦਾ ਹੋਇਆ ਅਮਰੀਕਾ ਆਉਣ ਤੋਂ ਬਾਅਦ। ਸੋ ਫਰਮ ਰੀਸੈਟਲਮੈਂਟ ਬਾਰ ਸਿੰਪਲੀ ਇਹ ਹੈਗੀ ਇਹ ਬੰਦਾ ਕਿਤੇ ਹੋਰ ਰਹਿ ਸਕਦਾ ਸੀਗਾ, ਇਹ ਸਾਡੇ ਦੇਸ਼ ਕੀ ਕਰਨ ਆ ਗਿਆ। ਸੋ ਮੁੱਕਦੀ ਗੱਲ ਆ ਵੀ ਇਹ ਜਿਹੜੇ ਸਰਕਾਰੀ ਵਕੀਲ ਆ ਉਹਨਾਂ ਨੇ ਇਹ ਟਰਾਈ ਕਰਨੀ ਆ ਵੀ ਅਸੀਂ ਇਹਨਾਂ ਨੂੰ ਇੱਥੇ ਨਾ ਰਹਿਣ ਦਈਏ, ਤੇ ਜਿਹੜਾ ਅਸਾਈਲਮ ਸੀਕਰ ਆ ਉਹ ਤੇ ਉਹਦੇ ਵਕੀਲ ਦੀ ਇਹ ਕੋਸ਼ਿਸ਼ ਆ ਵੀ ਸਾਨੂੰ ਜਿਹੜਾ ਆ ਇੱਥੇ ਮੌਕਾ ਮਿਲੇ ਜਿਹੜਾ ਉਹ ਰਹਿਣ ਦੇ ਲਈ। ਸੋ ਇਹ ਫਿਰ ਪਲੇ ਬੁੱਕ ਕਿੱਦਾਂ ਚੱਲਦੀ ਆ? ਸੋ ਕੋਰਟ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੂੰ ਆਪਣਾ ਪ੍ਰੂਫ ਇਕੱਠਾ ਕਰਨ ਦਿਓ, ਫਿਰ ਉਸ ਤੋਂ ਬਾਅਦ ਦੇ ਵਿੱਚ ਰਿਫਿਊਟ ਕਰਨਾ ਆ, ਕਿੱਦਾਂ ਕਰਨਾ ਫਿਰ ਨੈਕਸਟ, ਕੀ ਜਿਹੜੇ ਪ੍ਰੋਸੈਸ ਕਿੱਦਾਂ ਫਿਰ ਇਹ ਚੱਲਦਾ ਆ ਇਸ ਦੇ ਵਿੱਚ? ਸੋ ਸਾਡਾ ਹੁਣ ਇੱਕ ਕੇਸ ਸੀਗਾ, ਉਹ ਸਾਰੇ ਤਕਰੀਬਨ ਜਿਹੜੇ ਕੇਸ ਆ ਉਹ ਜਿੱਦਾਂ ਤੁਹਾਨੂੰ ਦੱਸਿਆ ਕਿ ਕੋਈ ਵੀ ਅਜੇ ਤੱਕ ਇਦਾਂ ਦਾ ਨਹੀਂ ਮਿਲਿਆ ਜਿਹੜਾ ਸਿੰਪਲੀ ਸ਼ੁਰੂ ਤੋਂ ਬੰਦਾ ਆਇਆ ਹੋਵੇ, ਉਹਨੇ ਕਿਹਾ ਹੋਵੇ ਕਿ ਆ ਮੇਰਾ ਬ੍ਰੈਂਡ ਨਿਊ ਸਕ੍ਰੈਚ ਤੋਂ ਕੇਸ ਹੈਗਾ। ਸਾਰੇ ਕੇਸ ਜਿਹੜੇ ਸੀਗੇ ਉਹ ਕਿਸੇ ਵਕੀਲ ਤੋਂ, ਕਿਸੇ ਪੈਰਾਲੀਗਲ ਤੋਂ, ਹੋਰੋਂ ਜਿਹੜੇ ਆਏ ਸੀਗੇ ਨਾ ਕਿ ਪ੍ਰੋਬਲਮ 'ਚ ਫਸ ਗਏ, ਜਾਂ ਉਹਨਾਂ ਨੇ ਸ਼ੋਅ ਦੇਖਿਆ ਜਾਂ ਟਿਕਟੌਕ ਦੇਖਿਆ ਕਿ ਚੱਲ ਠੀਕ ਆ ਹੁਣ ਟੈਕਨੀਕਲ ਚੱਕਰ 'ਚ ਪੈ ਗਏ, ਮੇ ਵੀ ਇਹ ਬਚਾ ਸਕਦਾ, ਮੇ ਵੀ ਨਹੀਂ ਬਚਾ ਸਕਦਾ, ਹੈ ਨਾ। ਇਹ ਬੰਦੇ ਦਾ ਕੇਸ ਸੀਗਾ, ਬਾਹਲੀ ਡਿਟੇਲ ਨਹੀਂ ਦੇ ਸਕਦਾ ਕਿਉਂਕਿ ਇਹਦਾ ਟਿਊਜ਼ਡੇ ਨੂੰ ਕੇਸ ਆ ਰਿਹਾ। ਸੋ ਕੇਸ ਦੇ ਵਿੱਚ ਕੀ ਸੀਗਾ ਕਿ ਰੀਸੈਟਲਮੈਂਟ ਦਾ ਜਿਹੜਾ ਸੀਗਾ ਉਹ ਮੁੱਦਾ ਸੀਗਾ, ਤੇ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਵੀ ਮੁੱਦਾ ਛੇੜਿਆ, ਜੱਜ ਨੇ ਵੀ। ਸੋ ਜੱਜ ਨੇ 2 ਕੇਸ ਐਕਚੁਅਲੀ ਸਾਡੇ ਸੀਗੇ, ਦੋਨਾਂ ਦੇ ਵਿੱਚ ਉਹਨੇ ਜਿਹੜੀ ਤਰੀਕ ਦੇ ਦਿੱਤੀ ਅੱਗੇ ਕਿ ਰੀਸੈਟਲਮੈਂਟ ਤੇ ਤੁਹਾਨੂੰ ਆਰਗਿਊ ਕਰਨਾ ਪੈਣਾ, ਸੈਕੰਡ ਹੀਅਰਿੰਗ ਰੀਸੈਟਲਮੈਂਟ ਦੇ ਰਿਲੇਟਿਡ ਹੀ ਜਿਹੜੀ ਆ ਉਹ ਤੁਹਾਡੀ ਹੋਣੀ ਹੈ। ਸੋ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਫੇਵਰ 'ਚ ਵੀ ਜਾਂਦੀਆਂ, ਸਪੈਸ਼ਲੀ ਉਹ ਵਾਲੇ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੰਦਾ ਇਕੱਲਾ ਹੀ ਸੀਗਾ, ਉਹਦੇ ਘਰ ਵਾਲੇ ਜਾਂ ਉਹਦੀ ਬੱਚਾ ਜਾਂ ਬੀਵੀ ਪਿੱਛੇ ਇੰਡੀਆ ਦੇ ਵਿੱਚ, ਉਹ ਬੰਦਾ ਕਹਿ ਸਕਦਾ ਕਿ ਮੇਰੇ ਟਾਈਜ਼ ਨਹੀਂ ਸੀਗੇ। ਜਿਹੜੇ ਇਟਲੀ ਵਾਲੇ ਹਾਲਾਤ ਸੀਗੇ ਉਹ ਬੰਦਾ ਐਕਸਪਲੇਨ ਕਰ ਸਕਦਾ ਕਿ ਕੀ ਪ੍ਰੋਬਲਮ ਪੈ ਗਈ ਇਟਲੀ ਦੇ ਵਿੱਚ, ਕਿਉਂ ਉੱਥੋਂ ਦੀ ਆਉਣਾ ਪਿਆ, ਇੱਦਾਂ ਦੀ ਕੀ ਮਜਬੂਰੀ ਸੀ, ਉਹ ਤੁਹਾਨੂੰ ਦੱਸਣਾ ਪੈਣਾ। ਸੋ ਇਹਦੇ ਵਿੱਚ ਜਿਹੜਾ ਸਾਡਾ ਵਾਲਾ ਪਰਟੀਕੁਲਰ ਕੇਸ ਆ, ਇਹਦੀ ਮੈਂ ਡਿਟੇਲ ਨਹੀਂ ਤੁਹਾਨੂੰ ਦੇ ਸਕਦਾ ਕਿਉਂਕਿ ਇਹਦਾ ਕੇਸ ਅਜੇ ਚੱਲਣਾ ਵਾ। ਇੱਕ ਵਾਰੀ ਕੇਸ ਜਿਹੜਾ ਇਹਦਾ ਟਿਊਜ਼ਡੇ ਨੂੰ ਹੋ ਜਾਂਦਾ, ਜਿਹੜਾ ਅਗਲਾ ਵਾਲਾ ਜਿਹੜਾ ਵੀਕਐਂਡ ਆਊਗਾ ਉੱਤੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਵਾਂਗੇ ਕਿ ਕੀ ਬਣਿਆ ਕੇਸ ਦਾ, ਕਿੱਦਾਂ ਬਣਿਆ, ਹੈ ਨਾ। ਜੇ ਸਾਨੂੰ ਬੰਦਾ ਸਹਿਮਤ ਹੋ ਜਾਵੇ ਸਾਡੇ ਨਾਲ ਕਿ ਹਾਂ ਮੇਰੇ ਕੇਸ ਨੂੰ ਤੁਸੀਂ ਡਿਸਕਸ ਕਰ ਸਕਦੇ ਆ। ਟਿਊਜ਼ਡੇ ਨੂੰ ਆ ਰਿਹਾ ਪਹਿਲਾ ਜਿਹੜਾ ਫਰਮ ਰੀਸੈਟਲਮੈਂਟ ਬਾਰ ਦਾ, ਜਿਹਦੇ 'ਚ ਜੱਜ ਪੂਰਾ ਅਟਕਿਆ ਪਿਆ ਕਿ ਬਾਰ ਲੱਗਦੀ ਆ, ਤੇ ਇੱਕ ਵਾਰੀ ਬਹਿਸ ਉਹਦੀ ਪੂਰੀ ਹੋ ਚੁੱਕੀ ਆ। ਜੱਜ ਨੇ ਜਦੋਂ ਹੀਅਰਿੰਗ ਖਤਮ ਕੀਤੀ, ਉਹਨੇ ਸਰਕਾਰੀ ਵਕੀਲ ਨੂੰ ਸਾਨੂੰ ਸਿੱਧੇ ਉਹਨੇ ਕਿਹਾ, ਕਹਿੰਦਾ ਆ ਲਾਅ, ਆ ਟੌਪਿਕ ਆ ਤੁਹਾਡੇ, ਇੱਥੇ ਮੈਂ ਬਹਿਸ ਕਰਨੀ ਆ, ਪ੍ਰਿਪੇਅਰ ਹੋ ਕੇ ਆਇਓ। ਤੇ ਜੱਜ ਨੂੰ ਆਪਾਂ ਇਹ ਕਿਹਾ ਸੀਗਾ ਕਿ ਤੂੰ ਸਾਨੂੰ ਇਹ ਨਹੀਂ ਪਤਾ ਹੁਣ ਸਰਕਾਰ ਨੇ ਕੀ ਕਰਨਾ ਕੀ ਨਹੀਂ ਕਰਨਾ, ਟਾਈਮ ਦੱਸ ਦੇ ਕਿ ਅੱਛਾ ਜੱਜ ਨੇ ਸਰਕਾਰ ਨੂੰ ਝਿੜਕਾਂ ਵੀ ਮਾਰੀਆਂ ਸੀਗੀਆਂ ਕਿ 14 ਦਿਨ ਤੁਹਾਡੇ ਕੋਲ ਸੀਗੇ, ਤੁਸੀਂ ਪਹਿਲਾਂ ਕਿਉਂ ਨਹੀਂ ਕੀਤਾ। ਬਟ ਐਨੀਵੇ, ਸੋ ਜੱਜ ਨੇ ਓਵਰਆਲ ਫੈਸਲਾ ਹੀ ਕੀਤਾ ਕਿ ਦੂਜੀ ਹੀਅਰਿੰਗ ਇਹਨਾਂ ਤੇ ਜਿਹੜੀ ਸੀਗੀ ਆ ਉਹ ਲਾਗੂ ਹੁੰਦੀ ਆ। ਤੇ ਹੁਣ ਜਿਹੜਾ ਸਰਕਾਰੀ ਵਕੀਲ ਆ, ਸੋ ਟਿਊਜ਼ਡੇ ਨੂੰ ਸਾਡਾ ਕੇਸ ਆ। ਅੱਜ ਦੀ ਡੇਟ ਦੇ ਵਿੱਚ, ਮਤਲਬ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਸੈਟਰਡੇ ਆ ਗਿਆ, ਹੁਣ ਮੰਡੇ ਵਰਕਿੰਗ ਡੇ, ਅੱਜ ਦੀ ਡੇਟ ਦੇ ਵਿੱਚ ਸਰਕਾਰ ਨੇ ਸਾਡੇ ਤੇ ਕੁਝ ਵੀ ਸਰਵ ਨਹੀਂ ਕੀਤਾ ਪ੍ਰੂਫ ਕਿ ਫਰਮ ਰੀਸੈਟਲਮੈਂਟ ਬਾਰ ਦਾ ਆ। ਅੱਜ ਦੀ ਡੇਟ 'ਚ ਆਇਆ ਨਹੀਂ ਸਰਕਾਰ ਕੋਲ। ਹੁਣ ਮੰਡੇ ਨੂੰ ਕੋਈ ਬੰਬ ਸੁੱਟਦੇ ਆ ਸਾਡੇ ਉੱਤੇ, ਹੋਰ ਗੱਲ ਆ।
ਅੱਜ ਹਾਂ ਦੀ ਡੇਟ ਸਾਨੂੰ ਪਤਾ ਨਹੀਂ ਕੀ ਸਰਕਾਰ ਨੇ ਪੇਸ਼ ਕਰਨਾ। ਜੱਜ ਨੇ ਕਿਹਾ ਕਿ ਪੂਰਾ ਸਰਕਾਰ ਲਾਸਟ ਦਿਨ ਤੱਕ ਲੈ ਸਕਦੀ ਹੈ। ਉਹਨੇ ਸਾਨੂੰ ਵੀ ਕਿਹਾ ਤੁਸੀਂ ਵੀ ਲਾਸਟ ਦਿਨ ਤੱਕ ਲੈ ਸਕਦੇ ਆ, ਜੋ ਤੁਸੀਂ ਕਰਨਾ ਕਰ ਦਿਓ, ਜੋ ਸਰਕਾਰ ਨੇ ਕਰਨਾ ਕਰ ਦਿਓ। ਹੁਣ ਇਹ ਚੀਜ਼ ਹੋ ਜਾਂਦੀ ਹੈ ਕਈ ਵਾਰੀ ਕਿ ਹੁਣ ਆਪਾਂ ਕਿੰਨਾ ਦੱਸੀਏ ਉਹਨੂੰ, ਕਿੰਨੀ ਡਿਟੇਲ ਤੱਕ ਜਾਈਏ। ਸੋ ਕਈ ਵਾਰੀ ਜਿਹੜੀ ਤੁਹਾਡੀ ਫਾਈਟ ਹੈਗੀ ਆ ਕੇਸ ਦੀ, ਉਹ ਬਿਲਕੁਲ ਆਖਰੀ ਦਿਨਾਂ ਦੇ ਵਿੱਚ, ਆਖਰੀ ਘੰਟਿਆਂ ਤੱਕ ਵੀ ਜਿਹੜੀ ਸੀਗੀ ਉਹ ਪਹੁੰਚ ਜਾਂਦੀ ਆ। ਤੇ ਕਾਫੀ ਇੰਟਰਸਟਿੰਗ ਮਾਹੌਲ ਬਣਿਆ ਪਿਆ ਕੇਸ ਨੂੰ ਲੈ ਕੇ, ਫਰਮ ਦੇ ਵਿੱਚ ਵੀ ਬੰਦਾ ਵੀ ਬੜਾ ਟੈਨਸ਼ਨ ਦੇ ਵਿੱਚ ਹੈਗਾ ਵਿਚਾਰਾ। ਤੇ ਨਹੀਂ ਉਹ ਤਾਂ ਹੈ ਹੀ ਆ ਜੀ, ਜਿਹਦਾ ਕੇਸ ਉਹਨੇ ਤਾਂ ਟੈਨਸ਼ਨ ਸੋ ਇਹ ਜਦੋਂ ਇਦਾਂ ਕਹਿੰਦੇ ਵੀ ਜਿੱਦਾਂ ਲਾਸਟ ਦਿਨ ਤੱਕ ਐਵੀਡੈਂਸ ਇਕੱਠੇ ਕਰਨ ਦਾ ਮੌਕਾ ਆ, ਕੀ ਜਦੋਂ ਐਵੀਡੈਂਸ ਜਿਹੜੀ ਸਰਕਾਰੀ ਧਿਰ ਇਕੱਠੀ ਕਰਦੀ ਆ ਉਹ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਜਾਂਦਾ ਹੁੰਦਾ ਆ, ਜਾਂ ਉਹ ਮੌਕੇ ਦੇ ਉੱਤੇ ਹੀ ਪੇਸ਼ ਕੀਤਾ ਜਾਂਦਾ? 14 ਦਿਨ ਦਾ ਟਾਈਮ ਹੁੰਦਾ। ਸੋ ਇਹ ਪਾਰਟਿਕੂਲਰ ਕੇਸ ਦੇ ਵਿੱਚ ਕੀ ਹੋਇਆ ਸੀਗਾ ਕਿ ਉਹਨਾਂ ਨੇ ਕਿਹਾ ਕਿ 14 ਦਿਨ, ਉਹਨਾਂ ਨੇ ਜੱਜ ਨੇ ਇੱਕ ਸਕੈਜੂਲਿੰਗ ਆਰਡਰ ਦਿੱਤਾ, ਸਰਕਾਰ ਨੇ ਮਿਸ ਕਰਤਾ। ਓਕੇ। ਜੱਜ ਨੂੰ ਪੁੱਛਦਾ ਕਿ ਤੂੰ ਮੇਰਾ ਕਹਿੰਦਾ, ਜੱਜ ਨੂੰ ਪੁੱਛਦਾ ਕਿ ਤੂੰ ਮੇਰਾ ਸਕੈਜੂਲਿੰਗ ਆਰਡਰ ਪੜ੍ਹਿਆ? ਸਰਕਾਰੀ ਵਕੀਲ ਕਹਿੰਦਾ ਕਿ ਜੱਜ ਸਾਹਿਬ ਮੈਨੂੰ ਸਕੈਜੂਲਿੰਗ ਆਰਡਰ ਮਿਲਿਆ ਨਹੀਂ। ਉਹ ਕਹਿੰਦਾ ਤੂੰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਮੈਂ ਤੇਰੇ ਤੋਂ ਇਹ ਨਹੀਂ ਪੁੱਛਿਆ ਕਿ ਤੈਨੂੰ ਮਿਲਿਆ ਨਹੀਂ ਕਿ ਨਹੀਂ ਮਿਲਿਆ, ਮੈਂ ਤੈਨੂੰ ਪੁੱਛਿਆ ਕਿ ਤੂੰ ਮੇਰਾ ਸਕੈਜੂਲਿੰਗ ਆਰਡਰ ਪੜ੍ਹਿਆ ਕਿ ਨਹੀਂ ਪੜ੍ਹਿਆ। ਮੈਂ ਕਿਹਾ ਤੇ ਹੁਣ ਮਿਲੂਗਾ ਨਹੀਂ ਤਾਂ ਅਗਲਾ ਪੜੂਗਾ ਕਿੱਦਾਂ? ਹਨਾ, ਕੋਰਟ ਦਾ ਮਾਹੌਲ ਦੱਸ ਰਿਹਾ ਕਿ, ਤੇ ਫਿਰ ਉਹਨੂੰ ਪੁੱਛਿਆ ਕਿ ਉਹ ਕਹਿੰਦਾ ਜੱਜ ਏਦਾਂ ਕਿ ਤੁਹਾਨੂੰ ਪਤਾ ਸਿਸਟਮ ਹੁੰਦਾ ਸਰਕਾਰੀ, ਸਾਨੂੰ ਮੌਕੇ ਤੇ ਕਹਿੰਦਾ ਮੈਂ ਤੇਰੇ ਤੋਂ ਫੇਰ ਪੁੱਛਦਾ ਪਿਆ ਤੂੰ ਪੜ੍ਹਿਆ ਕਿ ਨਹੀਂ ਪੜ੍ਹਿਆ। ਤੇ ਕਹਿੰਦਾ ਨੋ ਯੋਰ ਆਨਰ। ਆਹੋ, ਕਹਿੰਦਾ ਜਿਹੜਾ ਮੈਂ ਕਹਿੰਦਾ ਸਵਾਲ ਪੁੱਛਦਾ ਨਾ, ਕਹਿੰਦਾ ਉਹਦਾ ਸਹੀ ਜਵਾਬ ਦਿਓ। ਸੋ ਹੁਣ ਕੀ ਹੈ ਕਿ ਇਹ ਜੱਜ ਵਕੀਲ, ਸਰਕਾਰੀ ਵਕੀਲ ਨਾਲ ਗੱਲ ਕਰ ਰਿਹਾ। ਹੁਣ ਕੀ ਹੈ ਕਿ ਸੜਕ ਤੇ ਮੈਂ ਬੜੇ ਬੰਦੇ ਹੀਰੋ ਬਣਦੇ ਕਿ ਏਦਾਂ ਹੋ ਜਾਣਾ, ਓਦਾਂ ਹੋ ਜਾਣਾ, ਕਹਦੇ ਉਹ ਕਹਦੇ। ਫਿਰ ਜਦੋਂ ਮੈਂ ਕਿਹਾ ਜੱਜ ਸਾਹਿਬ ਆਉਂਦੇ, ਉਦੋਂ ਜੱਜ ਨੇ ਪਹਿਲਾਂ ਹੀ ਮਾਰਿਆ ਬਰਸ਼ਾ ਕੱਢ ਕੇ ਸਰਕਾਰੀ ਵਕੀਲ ਦੇ। ਤੇ ਮੈਂ ਕਿਹਾ ਸਾਰਾ ਫਿਰ ਮਾਹੌਲ, ਮੈਂ ਕਿਹਾ ਜਿਹੜੇ ਅੱਗੇ ਪਿੱਛੇ ਸਾਰੇ ਚੁੱਪ ਕਰਕੇ ਠੰਡੇ ਪੈ ਜਾਂਦੇ ਕਿ ਅੱਛਾ, ਟਰਾਂਸਲੇਟਰ ਵੀ, ਇੰਟਰਪ੍ਰੀਟਰ ਵੀ, ਹਨਾ, ਕਿ ਕਿੱਦਾਂ। ਫਿਰ ਉਹ ਜੱਜ ਸਾਹਿਬ ਸਾਰਿਆਂ ਦੀ ਫੂਕ ਨਿਕਲ ਜਾਂਦੀ ਆ, ਫਿਰ ਉੱਥੇ ਸਾਰਿਆਂ ਦੀ ਫੂਕ ਨਿਕਲ ਜਾਂਦੀ ਆ ਕਿ ਚੱਲ ਹੁਣ ਆਓ ਮੁੱਦੇ ਦੇ ਉੱਤੇ ਕਿੱਦਾਂ। ਸੋ ਕੀ ਸੀਗਾ, ਉਹ ਕਹਿੰਦਾ ਮੈਂ ਨਹੀਂ ਪੜ੍ਹਿਆ। ਜੱਜ ਕਹਿੰਦਾ, ਉਹ ਕਹਿੰਦਾ ਕਿ ਮੈਨੂੰ ਕਹਿੰਦਾ ਕਿ ਸੋ ਸਾਡੇ ਕੇਸ ਦੇ ਵਿੱਚ ਕੀ ਸੀਗਾ, ਸਾਡੇ ਕੇਸ ਦੇ ਵਿੱਚ ਐਫੀਡੇਵਿਟ ਸੀਗੇ ਬੰਦੇ ਦੇ, ਉਹਨੇ ਟਰਾਂਸਲੇਟਰ ਦੀ ਸਟੇਟਮੈਂਟ ਜਿਹੜੀ ਸੀਗੀ ਉਹ ਮਿਸ ਕਰਤੀ। ਇੰਡੀਆ ਵਾਲਿਆਂ ਨੇ ਟਰਾਂਸਲੇਟਰ ਦੀ ਸਟੇਟਮੈਂਟ ਨਹੀਂ ਲਾਈ। ਉਹਦਾ ਸਰਕਾਰੀ ਵਕੀਲ ਕਹਿੰਦਾ ਕਿ, ਉਹ ਕਹਿੰਦਾ ਤੈਨੂੰ ਹੋਰ ਕੋਈ ਆਬਜੈਕਸ਼ਨ ਹੈਗੀ ਕਿ ਨਹੀਂ ਹੈਗੀ। ਤੇ ਸਰਕਾਰੀ ਵਕੀਲ ਕਹੇ ਕਿ ਨਹੀਂ, ਐਫੀਡੇਵਿਟ ਮੈਂ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦਾ, ਐਫੀਡੇਵਿਟ ਨਹੀਂ ਤੁਸੀਂ ਇਹਦੇ ਪਾ ਸਕਦੇ। ਮੈਂ ਜੱਜ ਨੂੰ ਕਿਹਾ ਕਿ ਨਹੀਂ, ਮੈਂ ਕਿਹਾ 14 ਦਿਨ ਦਾ। ਜੱਜ ਨੇ ਉਹਦੇ ਵੱਲ ਦੇਖਿਆ, ਉਹਨੇ ਮੇਰੇ ਵੱਲ ਦੇਖਿਆ। ਫਿਰ ਜੱਜ ਨੇ ਕਿ ਅੱਛਾ ਸਰਕਾਰੀ ਵਕੀਲ ਏਦਾਂ ਕਹਿੰਦਾ। ਮੈਂ ਕਿਹਾ ਕਿ ਬਾਈ ਇਹਦਾ, ਮੈਂ ਕਿਹਾ ਹੁਣੇ ਤੂੰ ਕਿਹਾ ਕਿ 14 ਦਿਨ ਦੀ ਕੋਈ ਟਾਈਮਲਾਈਨ ਸੀਗੀ, ਇਹਨੇ 14 ਦਿਨ ਦੀ ਟਾਈਮਲਾਈਨ ਆਪਣੀ ਮਿਸ ਕਰਤੀ ਹੈ। ਤੇ ਇਹ ਚੈਲੰਜ ਨਹੀਂ ਕਰ ਸਕਦਾ, ਸਾਡੇ ਐਫੀਡੇਵਿਟ ਮੰਨੇ ਜਾਊਗੇ। ਜੱਜ ਨੇ ਹੁਣ ਉਹਦੇ ਵੱਲ ਦੇਖਿਆ, ਕਹਿੰਦਾ ਤੂੰ ਕੀ ਕਹਿਣਾ? ਕਹਿੰਦਾ ਇਹਨੇ ਟਰਾਂਸਲੇਟਰ ਦੀ ਸਟੇਟਮੈਂਟ ਨਹੀਂ ਮਿਸ ਕੀਤੀ। ਫਿਰ ਜੱਜ ਮੇਰੇ ਵੱਲ ਆਇਆ, ਫਿਰ ਇੱਧਰ ਦੇਖਿਆ, ਤੂੰ ਕੀ ਕਹਿਣਾ? ਮੈਂ ਕਿਹਾ ਅੱਛਾ, ਉਹ ਵੀ, ਮੈਂ ਕਿਹਾ ਆਬਜੈਕਸ਼ਨ ਇਹਨੇ 14 ਦਿਨ ਪਹਿਲਾਂ ਕਰਨੀ ਚਾਹੀਦੀ ਸੀ, ਨਹੀਂ ਕੀਤੀ। ਫਿਰ ਸਰਕਾਰੀ ਵਕੀਲ ਵੱਲ ਦੇਖਿਆ, ਸਰਕਾਰੀ ਵਕੀਲ ਪਤਾ ਕੀ ਕਹਿੰਦਾ? ਕਹਿੰਦਾ ਕਿ ਅੱਛਾ, ਕਹਿੰਦਾ ਜਿਹੜਾ ਇਹ ਵਾਲਾ ਹੈਗਾ ਨਾ, ਇਹ ਤੇਰੇ ਸਕੈਜੂਲਿੰਗ ਆਰਡਰ ਤੋਂ ਬਾਹਰ ਆ। ਐਵੀਡੈਂਸ਼ਰੀ ਜਿਹੜੀ ਆਬਜੈਕਸ਼ਨ ਹੈਗੀਆਂ, ਡਾਕੂਮੈਂਟ ਇਨਕੰਪਲੀਟ ਦੀ ਆਬਜੈਕਸ਼ਨ ਹੈਗੀਆਂ, ਮੈਂ 14 ਦਿਨ ਤੋਂ ਬਾਅਦ ਵੀ ਮੈਂ ਟ੍ਰਾਇਲ ਦੇ ਵਿੱਚ ਵੀ ਜਿਹੜਾ ਦੇ ਸਕਦਾ। ਜੱਜ ਕਹਿੰਦਾ ਆਹੋ, ਇਹ ਸਹੀ ਕਹਿ ਰਿਹਾ ਹੈਗਾ, ਇਹ ਵਾਲੇ ਰੂਲ ਦੇ ਉੱਤੇ ਇਹਦੀ 14 ਦਿਨ ਦੀ ਐਕਸੈਪਸ਼ਨ ਜਿਹੜੀ ਲਾਗੂ ਨਹੀਂ ਹੁੰਦੀ, ਇਸ ਕਰਕੇ ਜਿਹੜੇ ਤੁਹਾਡੇ ਐਫੀਡੇਵਿਟ ਆ ਉਹ ਮੰਨੇ ਨਹੀਂ ਜਾਓਗੇ। ਸੋ ਜਿਹੜਾ ਮਾਹੌਲ ਆ ਜੱਜ ਦਾ, ਉਹ ਏਦਾਂ ਕਿ ਤੂੰ ਕੀ ਕਹਿਣਾ, ਤੂੰ ਕੀ ਕਹਿਣਾ, ਤੂੰ ਕੀ ਕਹਿਣਾ, ਤੂੰ ਕੀ ਕਹਿਣਾ। ਸੋ ਉੱਥੇ ਕੋਈ ਏਦਾਂ ਨਹੀਂ ਕਿ ਦੋਸਤ ਕੀ ਕਹਿੰਦਾ, ਉੱਥੇ ਏਦਾਂ ਕਿ ਕਿਤਾਬ ਕੀ ਬੋਲਦੀ ਹੈ, ਰਾਈਟ। ਸੋ ਉਹਨੇ ਸਾਰਾ ਇਹਦਾ ਪੁੱਛਿਆ ਐਵੀਡੈਂਸ, ਤੇ ਸਰਕਾਰੀ ਵਕੀਲ ਨੂੰ ਮਤਲਬ ਇਨਫ ਕੋਰਟ ਦੇ ਵਿੱਚ ਇਨਫ ਟਾਈਮ ਨਹੀਂ ਸੀਗਾ ਉਦੋਂ ਕਿ ਹਰੇਕ ਚੀਜ਼ ਜਿਹੜੀ ਸਮਰਾਈਜ਼ ਕੀਤੀ ਜਾਵੇ। ਜੱਜ ਕਹਿੰਦਾ ਕਿ ਮੈਂ ਕੇਸ ਦੇ ਵਿੱਚ ਇੰਟਰਸਟਿਡ ਆ। ਕਹਿੰਦਾ ਮੈਂ ਤੁਹਾਨੂੰ ਲੰਬੀ, ਇਹ ਸੈਪਟੈਂਬਰ 8 ਨੂੰ ਹੀਅਰਿੰਗ ਸੀਗੀ, ਤੇ ਉਹ ਕਹਿੰਦਾ ਮੈਂ ਤੁਹਾਨੂੰ ਆਹੀ ਜਿਹੜੀ 27 ਸੈਪਟੈਂਬਰ ਆ, ਮੈਂ ਟਿਊਜ਼ਡੇ ਤੱਕ ਦਾ ਤੁਹਾਨੂੰ ਮੈਂ ਜਿਹੜਾ ਟਾਈਮ ਉਹ ਦਿੰਦਾ, ਆਪਣੀ ਤਿਆਰੀ ਕਰਕੇ ਆਓ। ਕੋਈ ਕਹਿੰਦਾ ਮੈਂ ਡੈਡਲਾਈਨ ਨਹੀਂ ਲਾਣੀ। ਤੇ ਉਹ ਜਦੋਂ ਆਪਾਂ ਸਾਡੀ ਬਹਿਸ ਮੋਸ ਚੱਲ ਰਹੀ ਸੀ, ਜੱਜ ਨੇ ਪਿੱਛੇ ਆਪਣੇ ਲਾਇਬ੍ਰੇਰੀ ਰੱਖੀ, ਘਰੋਂ ਕੰਮ ਕਰਦਾ ਜੱਜ, ਪਿੱਛੇ ਲਾਇਬ੍ਰੇਰੀ ਰੱਖੀ, ਉਹ ਲਾਇਬ੍ਰੇਰੀ ਕੱਢ ਕੇ ਕਿਤਾਬਾਂ ਪੜ੍ਹਨ ਲੱਗਿਆ, ਸੈਕਸ਼ਨ ਅੱਛਾ ਏਦਾਂ ਵਿੱਚ ਗਏ, ਨਹੀਂ ਏਦਾਂ ਲੱਗਦਾ। ਜੱਜ ਦੀ 80% ਰੇਟਿੰਗ ਆ ਜੇ, ਪਰ ਕੀ ਹੈਗਾ ਕਿ ਚੱਲਣਾ ਉਹਨੇ ਵੀ ਕਾਨੂੰਨ ਦੇ ਨਾਲ ਆ। ਸੋ ਕਾਫੀ ਉਹਨੇ ਪੜ੍ਹ ਕੇ ਆਪਣਾ ਜਦੋਂ ਕਰਕੇ ਹਟਿਆ, ਕਹਿੰਦਾ ਆਹ, ਕਹਿੰਦਾ 6-7 ਕਹਿੰਦਾ ਪੁਆਇੰਟ ਹੈਗੇ ਆ, ਕਹਿੰਦਾ ਇੱਥੇ, ਕਹਿੰਦਾ ਤਿਆਰ ਹੋ ਕੇ ਆਇਓ, ਜੋ ਵੀ ਕਹਿੰਦਾ ਕਰਨਾ ਹੁਣ ਕਰਨਾ, ਕਹਿੰਦਾ। ਤੇ ਫਰਮ ਰੀਸੈਟਲਮੈਂਟ ਇਹਦੇ ਤੇ ਆ, ਇੰਡੀਆ ਕਿਉਂ ਮੁੜ ਕੇ ਗਿਆ ਸੀਗਾ। ਸੋ ਇਦਾਂ ਦੇ ਸਾਰੇ ਮੁੱਦੇ ਜਿਹੜੇ ਸੀਗੇ। ਪ੍ਰੋਬਲਮ ਕੇਸ ਦੇ ਵਿੱਚ ਇੱਕ ਹੈਗੀ ਹੈ ਕਿ ਇਹ ਜਿਹੜਾ ਬੰਦਾ ਵਾ, ਇਹ 4 ਵਾਰੀ ਇੰਡੀਆ ਗਿਆ ਸੀਗਾ ਇਟਲੀ ਤੋਂ। ਸੋ ਉਹ ਮੁੱਦਾ ਵੀ ਕਾਫੀ ਵੱਡਾ ਸੀਗਾ। ਹੋਰ
ਹੋਰ ਜਿਹੜੇ ਬਾਕੀ ਦੇ ਮੁੱਦੇ ਜਿਹੜੇ ਮੈਂ ਹੁਣ ਨਹੀਂ ਡਿਸਕਸ ਕਰ ਸਕਦਾ, ਇਹ ਫਿਰ ਅਗਲੇ ਵੀਕ ਲਈ ਜਿਹੜਾ ਸੀਗਾ ਅਗਲੇ ਇੰਟਰਸਟਿੰਗ ਐਪੀਸੋਡ ਦੇ ਲਈ ਆਪਾਂ ਜਿਹੜਾ ਇਸ ਨੂੰ ਜਿਹੜਾ ਉਹ ਰੱਖਾਂਗੇ ਵੀ ਕੀ ਇਸ ਦੇ ਵਿੱਚ ਆ। ਸੋ ਮੇਜਰ ਪਿਟਫਾਲ ਕੀ ਹੁੰਦੇ ਆ ਇਸ ਦੇ ਵਿੱਚ? ਡੂਅਲ ਨੈਸ਼ਨਲਿਜ਼ਮ, ਕੋਈ ਇਦਾਂ ਦੀਆਂ ਚੀਜ਼ਾਂ, ਡੂਅਲ ਨੈਸ਼ਨੈਲਿਟੀਜ਼, ਇੱਧਰ ਵੀ ਉੱਧਰ ਵੀ, ਨਾਲ ਅਸਾਈਲਮ। ਸੋ ਕਿੱਦਾਂ ਦੇ ਪਿਟਫਾਲਸ ਤੋਂ ਜਿਹੜਾ ਬਚਣਾ ਜਿਹੜਾ ਉਹ ਚਾਹੀਦਾ ਆ ਵੀ? ਬਚਣਾ ਮਤਲਬ ਇਹੀ ਹੈ ਕਿ ਜਿਹੜਾ ਇੱਕ ਬੰਦਾ ਝੂਠ ਨਾ ਬੋਲੇ, ਇੱਕ ਬੰਦਾ ਜਿਹੜਾ ਦੂਜੇ ਦੇਸ਼ ਦੇ ਵਿੱਚ ਪੱਕਾ ਹੋਇਆ ਵਾ, ਡੂਅਲ ਨੈਸ਼ਨਲ ਆ, ਜਿਹਦੇ ਬੱਚੇ ਵਗੈਰਾ ਪੈਦਾ ਹੋਏ ਆ ਉੱਥੇ, ਉਹ ਤਾਂ ਸੋਚੇ ਵੀ ਨਾ ਕਿ ਝੂਠ ਬੋਲਣਾ, ਕਿਉਂਕਿ ਹੁਣ ਉਹਨੂੰ ਸਾਰਾ ਹੀ ਰੀਇਨਵੈਂਟ ਥੋੜਾ ਨਾ ਕਰੂਗਾ ਕਿ ਬੱਚਿਆਂ ਦਾ ਵੀ ਝੂਠ ਲਿਖ ਦਊਗਾ। ਕੱਲ ਨੂੰ ਪਾਸਪੋਰਟ ਮਤਲਬ ਹੁਣ ਜਦੋਂ ਇਹ ਹੈ ਕਿ ਤੁਹਾਨੂੰ ਗ੍ਰੀਨ ਕਾਰਡ ਦਊਗੇ ਜਾਂ ਕੁਝ ਕਰੂਗੇ, ਤੁਹਾਡੇ ਕਿਸੇ ਨਾ ਕਿਸੇ ਪੁਆਇੰਟ ਤੇ ਤਾਂ ਆ ਕੇ ਅਮਰੀਕਾ ਸਰਕਾਰ ਇਨਵੈਸਟੀਗੇਸ਼ਨ ਕਰੂਗੀ ਨਾ ਕਿ ਬਰਥ ਸਰਟੀਫਿਕੇਟ ਲੈ ਕੇ ਆ। ਜੇ ਤੁਸੀਂ ਅਸਾਈਲਮ ਤੱਕ ਹੀ ਸੋਚ ਰਹੇ ਆ ਕਿ ਅਸਾਈਲਮ ਪਾਸ ਕਰਾ ਲਈਏ ਇੱਕ ਵਾਰੀ, ਫੇਰ ਦੇਖਦੇ ਆ। ਐਂਡ ਆਫ ਦਾ ਡੇ ਇਦਾਂ ਕਿ ਫਿਰ ਬਰਥ ਸਰਟੀਫਿਕੇਟ ਦਾ ਕੀ ਕਹੋਗੇ ਕਿ ਬਰਥ ਸਰਟੀਫਿਕੇਟ ਕਿੱਥੇ ਆ, ਆਈਡੀ, ਕਿਸੇ ਨਾ ਕਿਤੇ ਨਾ ਕਿਸੇ ਪੁਆਇੰਟ ਤੇ ਤਾਂ ਸਰਕਾਰ ਨੇ ਵੈਰੀਫਾਈ ਕਰਨਾ ਨਾ ਕਿ ਇਹ ਬੰਦਾ, ਇਹ ਬੱਚਾ ਹੈ ਕੌਣ ਆ, ਕਿੱਥੇ ਪੈਦਾ ਹੋਇਆ। ਇੰਡੀਆ ਦਾ ਪਾਸਪੋਰਟ ਦੇ, ਇੰਡੀਆ ਦਾ ਪਾਸਪੋਰਟ ਕਿੱਥੋਂ, ਝੂਠੇ ਪਾਸਪੋਰਟ ਤਾਂ ਬਣਾ ਨਹੀਂ ਸਕਦੇ, ਇਹ ਕਿਹੜਾ ਕੋਈ ਉਹ ਛੋਟਾ ਮੋਟਾ ਡਾਕੂਮੈਂਟ ਹੈ। ਸੋ ਇਦਾਂ ਕਿ ਮੇਜਰ ਪਿਟਫਾਲ ਇਹੀ ਹੈ ਕਿ ਇਹ ਮਸਲਾ ਕਾਫੀ ਗੰਭੀਰ ਆ, ਕੇਸ ਨੂੰ ਤੁਹਾਡੇ ਨੂੰ ਡੈਫੀਨਿਟਲੀ ਇਹ ਵੀਕ ਕਰਦਾ ਵਾ। ਇਹਦੇ ਵਿੱਚ ਮੈਨੂੰ ਐਜ਼ ਅ ਲਾਇਰ ਕਹਿਣ 'ਚ ਕੋਈ ਸ਼ਰਮ ਨਹੀਂ ਹੈਗੀ ਕਿ ਤੁਹਾਡਾ ਕੇਸ ਡੈਫੀਨਿਟਲੀ ਵੀਕ ਹੁੰਦਾ। ਮੈਨੂੰ ਤੁਹਾਨੂੰ ਇਹ ਵੀ ਕਹਿਣ 'ਚ ਸ਼ਰਮ ਨਹੀਂ ਹੈਗੀ ਕਿ ਆਹ ਕੇਸ ਮੈਂ ਜਿੱਤਦਾ, ਕੇਸ ਮੈਂ ਹਾਰਦਾ। ਮੈਂ ਆਪਣੇ ਵੱਲੋਂ ਬੈਸਟ ਟਰਾਈ ਕਰਦਾ, ਪਰ ਇਦਾਂ ਕਿ ਮੈਂ ਤੁਹਾਡੀ ਇੱਕ ਗੁੱਡ ਆਪਸ਼ਨ ਹੈਗਾ। ਗੁੱਡ ਆਪਸ਼ਨ ਇਸ ਲਈ ਹੈਗਾ ਕਿ ਮੈਂ ਪੜ੍ਹਨ ਲਿਖਣ ਵਾਲਾ, ਕਾਲੇ ਅੱਖਰ ਨੂੰ ਪੜ੍ਹਨ ਵਾਲਾ, ਅਪਲਾਈ ਕਰਨ ਵਾਲਾ ਵਕੀਲ ਆ। ਉਹਦੇ ਬਾਅਦ ਕੀ ਹੈਗਾ ਕਿ ਤੁਹਾਡੇ ਆਪਣੇ ਆਪਣੇ ਫੈਕਟ ਪੈਟਰਨ ਹੈਗੇ ਆ। ਜੱਜ ਨੂੰ ਰੀਸੈਟਲ ਮੰਨਦਾ ਕਿ ਨਹੀਂ ਮੰਨਦਾ, ਉਹ ਇਹ ਦੇਖਦਾ ਕਿ ਤੁਹਾਡੇ ਟਾਈਜ਼ ਸੀਗੇ ਕੰਟਰੀ 'ਚ, ਨਹੀਂ ਸੀਗੇ, ਕਿ ਰਿਸਟ੍ਰਿਕਟਿਵ ਕੰਡੀਸ਼ਨ ਸੀਗੀਆਂ ਕਿ ਨਹੀਂ ਸੀਗੀਆਂ। ਸੋ ਇਹ ਹੈ ਕਿ ਆਪਾਂ ਤੁਹਾਡੇ ਪਹਿਲੂ ਜਿਹੜੇ ਸੀਗੇ ਉਹ ਐਜ਼ ਅ ਲਾਇਰ ਅੱਗੇ ਰੱਖ ਸਕਦੇ ਹਾਂ। ਜਿੱਦਾਂ ਕਿ ਇੱਕ ਡਾਕਟਰ ਕਹਿੰਦਾ ਕਿ ਮੈਂ ਤੁਹਾਡਾ ਇਲਾਜ ਕਰ ਸਕਦਾ, ਹੁਣ ਇਹ ਤੁਹਾਡੇ ਤੇ ਆ ਕਿ ਤੁਸੀਂ ਇਲਾਜ ਕਰਾਉਣਾ, ਤੁਸੀਂ ਉਹ ਪਹਿਲੂ ਅੱਗੇ ਰੱਖਣੇ ਕਿ ਨਹੀਂ ਰੱਖਣੇ, ਹੈ ਨਾ। ਸੋ ਵਕੀਲ ਦਾ ਰੋਲ ਜਿਹੜਾ ਹੈਗਾ 10% ਆ, 90% ਤੁਹਾਡੇ ਜਿਹੜੇ ਫੈਕਟਸ ਆ, ਤੁਹਾਡਾ ਕੀ ਰੋਲ ਆ, ਤੁਹਾਡਾ ਵਤੀਰਾ ਕੀ ਆ, ਜੱਜ ਕਿੱਦਾਂ ਦਾ ਮਿਲਦਾ, ਸਰਕਾਰੀ ਵਕੀਲ ਕਿੱਦਾਂ ਦਾ ਮਿਲਦਾ, ਜੱਜ ਨੂੰ ਕਿੰਨੀ ਨੌਲੇਜ ਆ। ਵਧੀਆ ਰੇਟਿੰਗ ਵਾਲਾ ਜੱਜ ਵੀ, ਇਸ ਕੇਸ ਦੇ ਵਿੱਚ 80% ਰੇਟਿੰਗ ਵਾਲਾ ਜੱਜ ਵੀ, ਜੱਜ ਜੌਨਸਨ ਹੈ ਇਹਦਾ ਨਾਮ, ਬੜਾ ਵਧੀਆ ਨਾਈਸ ਜੱਜ ਆ, ਪਰ ਪਹਿਲਾਂ ਵਕੀਲ ਸੀਗਾ, ਪਰ ਕਾਪੀ ਦੇ ਹਿਸਾਬ ਕਿਤਾਬ ਨਾਲ ਚੱਲਣ ਵਾਲਾ, ਕਿ ਬੁੱਕ ਦੇਖਣੀ ਉਹਨੇ। ਸੋ ਇਦਾਂ ਕਿ ਕਈ ਵਾਰੀ ਇਹ ਜੱਜਾਂ ਦਾ ਤੁਹਾਨੂੰ ਫਾਇਦਾ ਹੋ ਜਾਂਦਾ, ਕਈ ਵਾਰੀ ਇਦਾਂ ਕਿ ਤੁਹਾਡੇ ਅਗੇਂਸਟ ਵੀ ਚੱਲ ਜਾਂਦੇ। ਕਈ ਵਾਰੀ ਇਦਾਂ ਦੇ ਜੱਜ ਹੁੰਦੇ ਕਿ 80-90% ਰੇਟਿੰਗ ਹੁੰਦੀ ਆ, ਬੜੇ ਵਧੀਆ ਜੱਜ ਹੁੰਦੇ ਆ, ਲਾਅ ਸਾਡੇ ਫੇਵਰ 'ਚ ਹੁੰਦਾ, ਪਰ ਜੱਜ ਉਹਨੂੰ ਅਪਲਾਈ ਨਹੀਂ ਕਰ ਪਾਉਂਦਾ, ਜੱਜਾਂ ਨੂੰ ਪਤਾ ਨਹੀਂ ਹੁੰਦਾ ਕਿ ਇਹਨੂੰ ਗਲਤ ਫੈਸਲਾ ਦੇ ਦਿੰਦੇ ਆ। ਤੇ ਕਈ ਵਾਰੀ ਇਦਾਂ ਹੁੰਦਾ ਕਿ 30-40% ਵਾਲਾ ਵੀ, ਜਿਹੜਾ ਸਕਾਟ ਗੈਂਬਲ ਜਿੱਦਾਂ ਇੱਕ ਜੱਜ ਸੀਗੇ, ਸਟ੍ਰਿਕਟ ਆ ਪਰ ਬਾਏ ਦਾ ਬੁੱਕ ਚੱਲਣ ਵਾਲੇ ਆ, ਤੇ ਬੰਦੇ ਦੇ ਹੋਰ ਕਾਫੀ ਕਮੀ ਪੇਸ਼ੀਆਂ ਸੀਗੀਆਂ, ਪਰ ਇੱਕ ਸਟੈਂਡ ਲੈ ਗਏ ਕਿ ਨਹੀਂ, ਸੈਕੰਡ ਅਮੈਂਡਮੈਂਟ ਇਦਾਂ ਕਹਿੰਦੀ ਆ, ਆਹ ਬੰਦੇ ਦਾ ਇਦਾਂ, ਜਿਹੜਾ ਸ਼ਾਇਦ 80-90% ਰੇਟਿੰਗ ਵਾਲਾ ਵੀ ਕੇਸ ਅਪਰੂਵ ਨਹੀਂ ਕਰ ਸਕਦਾ। ਕਈ ਵਾਰੀ ਇਦਾਂ ਕਿ 13-14% ਰੇਟਿੰਗ ਵਾਲਾ ਜੱਜ ਵੀ ਸੀਗਾ, ਜੇ ਖੜ ਗਿਆ ਤਾਂ ਖੜ ਗਿਆ। ਸੋ ਜੱਜ ਦੇ ਸੁਭਾਅ ਤੇ ਡਿਪੈਂਡ ਕਰਦਾ ਕਿ ਉਹ ਲਾਅ ਦੇ ਹਿਸਾਬ ਨਾਲ ਚੱਲਣ ਵਾਲਾ, ਕਿ ਉਹ ਵੈਸੇ ਗੁੱਡ ਜੱਜ ਆ, ਹੈ ਨਾ। ਸੋ ਇਹ ਮਾੜਾ ਮੋਟਾ ਤਾਂ ਸਾਨੂੰ ਪਤਾ ਹੁੰਦਾ ਕਿ ਆਹ ਜੱਜ ਦਾ ਆਹ ਸੁਭਾਅ, ਆਹ ਜੱਜ ਦਾ ਉਹ ਸੁਭਾਅ, ਪਰ ਕੋਈ ਕਹਿ ਨਹੀਂ ਸਕਦਾ। ਕਈ ਵਾਰੀ ਇਦਾਂ ਦੇ ਵੀ ਕੇਸ ਹੋਏ ਕਿ ਸਾਡਾ ਇੱਕ ਕੇਸ ਹੈਗਾ BIA ਦੇ ਵਿੱਚ, ਇਹ ਜਿਹੜਾ ਕੇਸ ਹੈਗਾ, ਇਹਦੇ ਵਿੱਚ ਉਹਦੇ ਕੇਸ ਨੂੰ ਨਾ, ਜਿਹੜਾ ਸਾਡੇ ਲਾਅ ਫਰਮ ਦੇ ਲੋਕੀ ਉਹਨੇ ਜਿੱਦਾਂ ਇੱਕ ਕੋਡ ਪਾਇਆ ਕਿ ਲੈਂਟਿਲ ਕੇਸ ਉਹਨੂੰ ਪਾਇਆ, ਲੈਂਟਿਲ, ਕਿ ਕੇਸ ਦੇ ਵਿੱਚ ਕੀ ਹੋ ਸਕੇ, ਅੱਜ ਦੀ ਰੇਟ ਦੇ ਵਿੱਚ, ਡਾਲਰ ਵੈਲਿਊ ਦੇ ਵਿੱਚ 25 ਸੈਂਟ ਦੇ ਦਾਲ ਚਾਵਲ ਉਹਨੇ, ਕਿਸੇ ਨੇ ਬੰਦੂਕ ਰੱਖੀ ਸੀ ਸਿਰ ਤੇ, ਉਹਨੂੰ ਖਿਲਾਤੇ, ਤੇ ਉਹ ਬੰਦੇ ਜਿਹੜੇ ਸੀਗੇ ਉੱਤੇ ਟੈਰੋਰਿਸਟ ਬਾਰ ਜਿਹੜੀ ਸੀਗੀ ਉਹ ਅਪਲਾਈ ਕੀਤੀ ਆ। ਉਸ ਚੀਜ਼ ਦੀ ਗੱਲ ਚੱਲ ਰਹੀ ਹੈ ਕਿ ਬਾਕੀ ਸਾਰਾ ਕੁਝ ਕਲੀਨ ਹੈਗਾ, ਅਸਾਈਲਮ ਸੁਲਮ, ਇਹ ਉਹ ਜੱਜ ਹਰੇਕ ਚੀਜ਼ ਐਗਰੀ ਕਰਦੀ ਆ। 1992 ਦਾ ਪਤਾ ਨਹੀਂ ਕਦੋਂ ਦਾ ਕੇਸ ਦੇਖ ਲਓ, ਮੈਂ ਤਾਂ ਆਇਆ ਵੀ ਨਹੀਂ ਸੀ ਉਦੋਂ ਇਹ ਕੰਟਰੀ, ਉਦੋਂ ਦਾ ਕੇਸ ਜਿਹੜਾ ਸੀਗਾ ਲਟਕ ਰਿਹਾ। ਹੁਣ ਜਾ ਕੇ ਜਿਹੜਾ ਜੱਜ ਨੇ ਫੈਸਲਾ ਦਿੱਤਾ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਅਪੀਲ ਚੱਲਦੀ ਆ, ਸਿਰਫ ਇਸ ਚੀਜ਼ ਤੇ ਬਹਿਸ ਹੋਣੀ ਆ ਕਿ ਜਿਹੜਾ ਆਹ 25 ਸੈਂਟ ਦਾ ਉਹਨੇ ਦਾਲ ਚਾਵਲ ਖਿਲਾਏ ਆ, ਇਹ ਟੈਰੋਰਿਸਟ ਬਾਰ ਨੂੰ ਟ੍ਰਿਗਰ ਕਰਦੇ ਆ ਕਿ ਨਹੀਂ ਕਰਦੇ ਆ। ਜਿਹੜੀ ਜੱਜ ਸੀਗੀ ਉਸ ਕੇਸ ਦੇ ਵਿੱਚ, ਜੈਕਲਿਨ ਜੈਕਸਨ ਜੱਜ ਸੀਗੀ, ਬੜੀ ਤਕੜੀ ਉਹਦੀ ਰੇਟਿੰਗ ਸੀਗੀ, 90% ਰੇਟਿੰਗ ਸੀਗੀ, ਪਰ ਜਿਹੜੀ ਆਪਣੇ ਅੜ ਗਈ ਟੈਰਰਿਸਟ ਬਾਰ ਕੇ, ਇਹਨੂੰ ਇਦਾਂ ਕਿ ਐਕਸੈਪਸ਼ਨ ਨਹੀਂ ਅਪਲਾਈ ਕੀਤਾ। ਸੋ ਕਈ ਵਾਰੀ ਇਹ ਹੈਗਾ ਕਿ ਸਿਰਫ ਰੇਟਿੰਗ ਦਾ ਨਹੀਂ, ਕਿ ਇਹ ਵੀ ਦੇਖਣਾ ਕਿ ਜੱਜ ਸਿੱਧਾ ਹੀ ਤੁਹਾਡੇ ਉੱਤੇ ਤੀਰ ਛੱਡ ਦਿੰਦਾ ਕਿ ਨਹੀਂ, ਲਾਅ ਇਦਾਂ ਕਹਿੰਦਾ, ਕਿ ਜੱਜ ਓਪਨ ਹੈਗਾ ਕਿ ਮੈਂ ਜਿਹੜਾ ਲਾਅ ਦੀਆਂ ਹੋਰ ਐਕਸੈਪਸ਼ਨਸ, ਡੀਟੇਲਸ ਉਹਦੇ ਵਿੱਚ ਜਾ ਸਕਦਾ, ਕਿ ਜੱਜ ਕੋਲ ਟਾਈਮ ਹੈਗਾ ਸਰ। ਸੋ ਇਦਾਂ ਦੇ ਕਾਫੀ ਸਾਰੇ ਫੈਕਟਰ ਜਿਹੜੇ ਉਹ ਆ ਜਾਂਦੇ, ਤਾਂ ਕਰਕੇ ਮੈਂ ਇਹ ਕਹਿ ਰਿਹਾ ਕਿ ਇੱਕ ਵਕੀਲ ਦਾ ਇੱਕ ਪਰਸੈਂਟੇਜ ਤੱਕ ਰੋਲ ਆ, ਪਰ ਹੋਰ ਜਿਹੜੇ ਬੜੇ ਐਕਸਟਰਨਲ ਫੈਕਟਰ ਤੁਹਾਡੇ ਕਾਬੂ ਤੋਂ ਬਾਹਰ ਆ, ਕਿ ਜੱਜ ਦਾ ਉਦਾਂ ਦਾ ਕੀ ਵਤੀਰਾ, ਸਰਕਾਰੀ ਵਕੀਲ ਨੇ ਕੀ ਕਰਨਾ। ਸਰਕਾਰ ਕਈ ਵਾਰੀ ਸਿੱਧੇ ਹੀ ਕਹਿੰਦੀ ਕਿ ਆਪਾਂ ਆਰਗੂ ਨਹੀਂ ਕਰਨਾ ਕੇਸ, ਵਕੀਲ ਏਦਾਂ ਕਹਿੰਦਾ। ਸੋ ਜੱਜ ਕੀ ਕਹਿੰਦਾ ਕਿ ਜੱਜ ਬੈਠਾ ਹੁੰਦਾ ਕਿ ਮੈਂ ਕਿੱਦਾਂ ਕੇਸ ਡਿਨਾਈ ਕਰਾਂ ਇਹਨਾਂ ਦਾ, ਉਹ ਕਹਿੰਦਾ ਠੀਕ ਆ, ਸਰਕਾਰ ਨੇ ਉਹ ਉਦਾਸ ਜੀ ਸ਼ਕਲ ਬਣਾ ਕੇ ਜੱਜ ਨੂੰ ਕਹਿ ਦਿੰਦੇ ਕਿ ਸਰਕਾਰ ਨੇ ਰਿਫਿਊਜ਼ ਕਰਤਾ ਕੇਸ ਆਰਗੂ ਕਰਨ ਤੋਂ, ਮੈਂ ਹੁਣ ਕੁਝ ਨਹੀਂ ਕਰ ਸਕਦਾ, ਮੈਨੂੰ ਕੇਸ ਗ੍ਰਾਂਟ ਕਰਨਾ ਪੈਣਾ, ਜਾਓ ਗ੍ਰਾਂਟ।
ਜੀ। ਸੋ ਕਾਫੀ ਟੈਕਨੀਕਲ ਪੇਚੀਦਾ ਜਿਹੜੇ ਮਸਲੇ ਇਸ ਚੀਜ਼ ਦੇ ਵਿੱਚ ਜਿਹੜੇ ਉਹ ਬਣਦੇ ਆ। ਸੋ ਡੈਫੀਨੇਟਲੀ ਤੁਸੀਂ ਮਦਦ ਲੈਂਦੇ, ਸਲਾਹਾਂ ਲੈਂਦੇ ਆ, ਚਲੋ ਲੈ ਲਓ, ਪਰ ਇਵੈਂਚੁਅਲੀ ਜਦੋਂ ਇਦਾਂ ਦੇ ਕੇਸ ਆਉਂਦੇ ਆ ਤੇ ਉੱਥੇ ਤੁਹਾਨੂੰ ਵਕੀਲ ਦੀ ਜਿਹੜੀ ਉਹ ਜ਼ਰੂਰਤ ਪੈਂਦੀ ਆ। ਸੋ ਤਜਰਬੇਕਾਰ ਜਿਨ੍ਹਾਂ ਨੇ ਇਦਾਂ ਦੇ ਕੇਸ ਕੀਤੇ ਆ, ਅਟਰਨੀ ਟੇਕੀਆਣਾ ਵਰਗੇ, ਉਹਨਾਂ ਦੇ ਨਾਲ ਤੁਸੀਂ ਜਿਹੜਾ ਜ਼ਰੂਰ ਸੰਪਰਕ ਜਿਹੜਾ ਉਹ ਤੁਸੀਂ ਕਰ ਸਕਦੇ ਆ। ਅੱਜ ਮਾਫੀ ਚਾਹੁੰਦੇ, ਅੱਜ ਤੁਹਾਡੀਆਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਅਟਰਨੀ ਟੇਕੀਆਣਾ ਹੋਣਾ ਨੇ ਕੁਛ ਕੁ ਸਮੇਂ ਦੇ ਵਿੱਚ ਨਿਕਲਣਾ ਆ। ਇਹਨਾਂ ਦੇ ਪਰਿਵਾਰਕ ਜਿਹੜੇ ਆ ਉਹਨਾਂ ਦਾ ਕੋਈ ਕੰਮ ਹੈਗਾ, ਇਸ ਦੀ ਕਾਲਸ ਨਹੀਂ ਅੱਜ ਲੈ ਸਕਾਂਗੇ। ਅਗਲੇ ਵੀਕ ਜਿਹੜੇ ਕਾਲਸ ਲਵਾਂਗੇ। ਤੇ ਅਟਰਨੀ ਟੇਕੀਆਣਾ ਜੀ, ਜਾਣ ਤੋਂ ਪਹਿਲਾਂ ਕੁਛ ਕੁ ਜਿਹੜੇ ਰੈਗੂਲਰ ਜਿਹੜੇ ਸਵਾਲ ਆ ਉਹਨਾਂ ਦਾ ਜੇ ਤੁਸੀਂ ਦੱਸ ਦਿਓ ਵੀ ਅੱਜ ਕੱਲ੍ਹ ਇੱਕ ਤਾਂ ਜਿਹੜੀ ਉਹ ਪੀਡੀ ਮਿਲ ਰਹੀ ਆ, ਉਹ ਕੇਸਾਂ ਦਾ ਕੀ ਜਿਹੜਾ ਲੇਟੈਸਟ ਤੁਹਾਨੂੰ ਕੀ ਆંકੜੇ ਜਿਹੜੇ ਆ ਰਹੇ ਆ ਜਾਂ ਕੀ ਲੋਕ ਦੱਸ ਰਹੇ ਆ ਵੀ ਕੀ ਕੁਛ ਹੋ ਰਿਹਾ ਉਸ ਨੂੰ ਲੈ ਕੇ? ਪੀਡੀ ਜਿਹੜੀ ਸੈਂਟਾ ਵਾਲਾ ਕੋਰਟ ਆ ਉਹ ਤਾਂ ਅਜੇ ਵੀ ਕਾਇਮ ਆ, ਪੂਰਾ ਪੀਡੀ ਪੂਡੀਆਂ ਦੇ ਰਿਹਾ। ਕੇਸ ਆ ਰਹੇ ਉਹਦੇ ਵੀ, ਪਿਛਲੇ ਹਫ਼ਤਿਆਂ 'ਚ ਵੀ ਕਾਫੀ ਕੇਸ ਆ ਰਹੇ ਆ। ਜਿਹੜਾ ਓਟੇਮੀਸਾ ਵਾਲਾ ਡਿਟੈਂਸ਼ਨ ਸੈਂਟਰ ਹੈਗਾ, ਸੈਂਡੀਏਗੋ ਵਾਲਾ ਜਿਹੜਾ ਇਮੀਗ੍ਰੇਸ਼ਨ ਕੋਰਟ ਆ, ਉੱਥੋਂ ਖਬਰ ਆਈ ਆ ਕਿ ਬੌਂਡ ਕਿਸੇ ਨੂੰ ਨਹੀਂ ਪਾ ਰਹੇ, ਫੜ ਕੇ ਰੱਖ ਰਹੇ ਆ, ਡਿਨਾਈ ਕਰ ਰਹੇ ਕਿ ਡਿਟੈਂਸ਼ਨ ਦੇ ਵਿੱਚੋਂ ਹੀ ਕੇਸ ਲੜੋ। ਜਿਹੜੇ ਓਟੇਮੀਸਾ ਵਾਲੇ ਆ, ਓਕੇ, 5-10 ਜਣੇ ਜਿਹੜੇ ਸੀਗੇ ਉਹਨਾਂ ਨੇ ਸੇਮ ਹੀ ਚੀਜ਼ ਰਿਪੋਰਟ ਕੀਤੀ ਆ। ਤੇ ਅੱਗੇ ਫਿਰ ਜਦੋਂ ਸਾਨੂੰ ਕਾਲ ਕਰਦੇ ਆਪਾਂ ਅੱਗੇ ਪੁੱਛ ਲੈਂਦੇ ਉਹਨਾਂ ਤੋਂ ਕਿ ਬਈ ਜੇਲ੍ਹ ਦੇ ਵਿੱਚ ਕੀ ਹਾਲ ਆ, ਤੇ ਉਹਨਾਂ ਨੇ ਇਹੀ ਦੱਸ ਰਿਹਾ ਕਿ ਓਟੇਮੀਸਾ ਵਾਲੇ ਕਿਸੇ ਨੂੰ ਛੱਡ ਨਹੀਂ ਰਹੇ। ਜਿਹੜਾ ਓਟੇਮੀਸਾ ਕੈਲੀਫੋਰਨੀਆ ਦਾ ਜਿਹੜਾ ਸੈਂਟਰ ਆ, ਸੋ ਉੱਥੋਂ ਦੀ ਖਬਰ ਇਹ ਹੈ। ਤੇ ਬੌਂਡ ਜਿਹੜੇ ਲੂਈਜ਼ੀਆਨਾ, ਐਟਲਾਂਟਾ, ਇਹਦੇ ਵਿੱਚ ਵੀ ਕਈ ਜਿਹੜੇ ਬੰਦੇ ਆ ਉਹਨਾਂ ਨੂੰ ਨਹੀਂ ਛੱਡਿਆ, ਉਹਨਾਂ ਨੇ ਬੌਂਡ ਉਹਨਾਂ ਦੇ ਡਿਨਾਈ ਕੀਤੇ ਸੀਗੇ। ਤੇ ਡਿਟੇਨਡ ਡਾਕਟ ਕਿ 2-3 ਮਹੀਨੇ 'ਚ ਹੀ ਉਹਨਾਂ ਦੀਆਂ ਤਰੀਕਾਂ ਜਿਹੜੀਆਂ ਪਾਤੀਆਂ। ਸੋ ਸਾਡੇ ਕਈ ਕੇਸ ਇੱਦਾਂ ਦੇ ਆ ਕਿ ਆਇਆ ਹੀ ਸੀਗਾ, ਜੇ ਬੰਦਾ ਹੁਣ ਉਹਨੂੰ ਛੱਡਿਆ ਨਹੀਂ ਤਾਂ ਡਿਟੇਨਡ ਡਾਕਟ ਦੇ ਵਿੱਚ ਉਹਦਾ ਕੇਸ ਜਿਹੜਾ ਉਹ ਫਾਈਟ ਕਰਨਾ ਪੈਣਾ, ਮਤਲਬ ਕਿ ਜੇਲ੍ਹ ਦੇ ਅੰਦਰੋਂ ਹੀ ਉਹਨੂੰ ਰਹਿ ਕੇ 3 ਮਹੀਨਿਆਂ 'ਚ ਉਹਦੇ ਕੇਸ ਦਾ ਜਿਹੜਾ ਨਿਪਟਾਰਾ ਉਹ ਹੋ ਜਾਣਾ। ਸੋ ਟਰੰਪ ਵਾਂਗੂ ਨਹੀਂ ਕਿ ਬਹੁਤ ਜ਼ਿਆਦਾ ਕੇਸ ਆ, ਮਤਲਬ ਬਹੁਤ 1% ਕੇਸ ਤੁਸੀਂ ਕਹਿ ਲਓ ਹੁਣ ਕਿ ਉਹਨਾਂ ਨੂੰ ਹਾਰਡ ਟਾਈਮ ਜਿਹੜਾ ਮਿਲ ਰਿਹਾ ਵਾ। ਜ਼ਿਆਦਾਤਰ ਜਿਹੜੇ ਲੋਕੀ ਆ ਉਹ ਇਹੀ ਕਹਿ ਰਹੇ ਆ ਕਿ ਬਿਆਨ ਨਹੀਂ ਹੋਏ, ਛੱਡ ਦਿੱਤਾ। ਮਤਲਬ ਉਹ ਚੀਜ਼ ਜਿਹੜੀ ਹੁਣ ਕਾਈਂਡ ਆਫ ਖਤਮ ਹੀ ਆ ਵੀ ਹੁਣ ਡਿਟੇਨ ਵੀ ਕਰ ਰਹੇ ਆ, ਰੱਖ ਵੀ ਰਹੇ ਆ ਤੇ ਜਿਹੜੀ ਹਾਂਜੀ, 100% ਤੁਸੀਂ ਇਸ ਗਰੰਟੀ ਨਾਲ ਨਹੀਂ ਕੋਈ ਵੀ ਆ ਸਕਦਾ ਕਿ ਮੇਰੇ ਤੋਂ ਕੁਝ ਨਹੀਂ ਉਹਨਾਂ ਨੇ ਪੁੱਛਣਾ। ਸਵਾਲ ਜਵਾਬ ਇਹਨਾਂ ਨੇ ਪੁੱਛਣੇ ਸ਼ੁਰੂ ਕਰਤੇ ਆ। ਠੀਕ ਹੈ। ਸੋ ਅੱਗੇ ਨਾਲੋਂ ਸਖਤੀ ਜਿਹੜੀ ਉਹ ਵਧੀਆ, ਇਲੈਕਸ਼ਨਾਂ ਲੱਗ ਗਏ ਆ ਤੇ ਸਖਤੀ ਇਹਨਾਂ ਨੂੰ ਵਧਾਉਣੀ ਉਹਨਾਂ ਨੇ। ਉਹਨਾਂ ਨੂੰ ਵੀ ਇਹ ਕਈ ਕੁਛ ਜਿਹੜਾ ਇਹ ਚੱਲਦਾ ਹੈ, ਸਿਆਸਤ ਤੋਂ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਪ੍ਰੇਰਿਤ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਆ। ਤੇ ਬਾਕੀ ਓਰੇਗਨ ਵਾਲਿਆਂ ਦੇ ਉਹਨਾਂ ਦੇ ਵੀ ਕੁਛ ਆਈਆਂ ਜੀ ਕੁਛ ਅਪਡੇਟਸ, ਜਾਂ ਉਹਨਾਂ ਦੇ ਵਕੀਲ ਵੀ ਅਜੇ ਉਹ ਤੱਤੇ ਹੀ ਆ ਵੀ ਉਹ ਸੇਮ ਚੀਜ਼, ਸੇਮ ਕਹਾਣੀ ਨੂੰ ਲੈ ਕੇ? ਓਰੀਗਨ 'ਚ ਤਾਂ ਹੁਣ ਉਹ ਵਕੀਲਾਂ ਦੁਆਰੇ ਹੋਏ ਆ ਕਿ ਭਾਈ ਤੁਸੀਂ 10 ਕੇਸ ਲਾ ਰਹੇ ਆ ਤਾਂ ਸਾਨੂੰ ਸਮਝਾਓ ਪਹਿਲਾਂ ਕਿ ਕਿੱਦਾਂ ਸਾਰਿਆਂ ਦੇ ਇੱਕੋ ਪਾਰਟੀ ਦੇ ਕੇਸ ਆ ਤੇ 2 ਵਾਰੀ ਇਹਨਾਂ ਤੇ ਹਮਲਾ ਹੋਇਆ ਤੇ ਪੋਸਟਰ ਲਾਉਂਦੇ ਆ ਤੇ ਕੈਂਪਾਂ 'ਚ ਜਾਂਦੇ ਆ। ਸੋ ਵਕੀਲ ਹੁਣ ਫਸੀ ਫਿਰਦੇ ਆ ਉਹਦੇ ਵਿੱਚ। ਸਾਰਾ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਆਪਣੀ। ਤੇ ਓਰੀਗਨ ਦਾ ਤਾਂ ਇਹੀ ਸਲਾਹ ਦਿੰਦਾ ਕਿ ਜਾਇਓ ਨਾ ਓਰੀਗਨ, ਜੇ ਬਚ ਸਕਦੇ ਆ ਬਚ ਲਓ। ਬਾਕੀ ਹੈ ਨਾ ਤੁਹਾਡੀ ਆਪਣੀ ਕਿਸਮਤ, ਜੇ ਤੁਹਾਡੇ ਕੰਮਕਾਰ ਉੱਥੇ ਲੋਕੇਟ ਹੁੰਦੇ ਆ ਤਾਂ ਤੁਹਾਨੂੰ ਉੱਥੇ ਰਹਿਣਾ ਪੈਣਾ, ਤਾਂ ਕੀ ਕਰ ਸਕਦੇ ਆ। ਪਰ ਉੱਥੋਂ ਕੇਸ ਪਾਸ ਹੋਣ ਦੀ ਉਮੀਦ ਨਾ ਰੱਖਿਓ ਕੋਈ ਵੀ ਅੱਜ ਦੀ ਡੇਟ ਦੇ ਵਿੱਚ। ਠੀਕ ਹੈ। ਤੇ ਇੱਕ ਜਿਹੜੇ ਕਾਫੀ ਵਾਰੀ ਇਹ ਸਵਾਲ ਆਉਂਦਾ ਵੀ ਸਾਡੇ ਅਸਾਈਲਮ ਦੇ ਕੇਸ ਨਿਬੜੇ ਨੂੰ, ਫੈਸਲਾ ਆਏ ਨੂੰ ਇੰਨਾ ਚਿਰ ਹੋ ਗਿਆ, ਪਰ ਉਸ ਤੋਂ ਬਾਅਦ ਕੋਈ ਅਪਡੇਟ ਜਿਹੜੀ ਉਹ ਨਹੀਂ ਆਈ। ਲਾਸਟ ਜਿਹੜੀ ਉਹ ਹੋਇਆ ਨੂੰ ਉਹ ਫਿਰ ਉਹ ਸੇਮ ਹੀ ਆ, ਵੇਟ ਹੀ ਆ ਉਹਨਾਂ ਦੇ ਲਈ? ਹਾਂਜੀ, ਸੋ ਜੱਜ ਸਾਹਿਬ ਨੇ ਮੇ ਵੀ ਉਹਨਾਂ ਨੂੰ ਉਦੋਂ ਲੱਗਿਆ ਕਿ ਮੈਂ ਕੇਸ ਅਪਰੂਵ ਵੀ ਨਹੀਂ ਕਰਨਾ, ਡਿਨਾਈ ਵੀ ਨਹੀਂ ਕਰਨਾ, ਮੈਂ ਕਨਫਿਊਜ਼ ਹਾਂ। ਤਾਂ ਉਹਨਾਂ ਨੇ ਟਾਈਮ ਲੈਣਾ, ਉਹਨਾਂ ਨੇ ਸਾਰੀ ਜਿਹੜੀ ਰਿਕਾਰਡਿੰਗ ਸੁਣ ਕੇ ਸਾਰਾ ਆਪਣੇ ਹਿਸਾਬ ਨਾਲ ਜਿਹੜਾ ਫੈਸਲਾ ਉਹ ਦੇਣਾ। ਉਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੇਸ ਡਿਨਾਈ ਹੋ ਜਾਣਾ, ਉਹਦਾ ਮਤਲਬ ਇਹ ਵੀ ਨਹੀਂ ਹੈ ਕੇਸ ਅਪਰੂਵ ਹੋ ਜਾਣਾ। ਜਿਹੜੇ 180 ਦਿਨਾਂ ਵਾਲੇ ਆਪਾਂ 2 ਵੀਕ ਪਹਿਲਾਂ ਗੱਲ ਜਿਹੜੀ ਉਹ ਕੀਤੀ ਸੀਗੀ, ਇਦਾਂ ਦਾ ਕੋਈ ਆਲਰੇਡੀ ਕੋਈ ਕੇਸ ਆਪਣੇ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹ ਵਾਲੇ ਰਾਹ ਦੇ ਉੱਤੇ, ਉਹ ਰੇਲ ਗੱਡੀ ਦੇ ਉੱਤੇ ਹਾਈ ਸਪੀਡ ਦੇ? ਮੇਰੇ ਕੋਲ ਪਰਸਨਲੀ ਕੋਈ ਕੇਸ ਏਦਾਂ ਦਾ ਨਹੀਂ ਆਇਆ ਜੇ ਜਿਸ 'ਚ ਕਿ ਆਹੀ 180 ਦੇ ਨਾਲ ਹੀ ਟਰੈਕ ਤੇ ਪਾਇਆ ਹੋਵੇ। ਤੇ ਉਮੀਦ ਕਰਦੇ ਨਾ ਹੀ ਆਵੇ ਏਦਾਂ ਦਾ, ਕਿਉਂਕਿ 21 ਦਿਨ ਦਾ ਜਿਹੜਾ ਉਹਨੇ ਟਾਈਮ ਫਰੇਮ ਦੇਣਾ ਕਿ 21 ਦਿਨ ਦੇ ਵਿੱਚ ਕੇਸ ਤਿਆਰ ਕਰਨ ਵਾਲੀ ਤੇ ਔਖਾ ਹੋ ਜਾਣਾ ਕੰਮ। ਤੇ ਅਜੇ ਤੱਕ ਮੈਨੂੰ ਤਾਂ ਕੋਈ ਨਹੀਂ ਆਇਆ। ਜੇ ਕਿਸੇ ਹੋਰ ਨੂੰ ਕਿਸੇ ਦਾ ਹੋਵੇ ਤਾਂ ਸਾਨੂੰ ਨੈਕਸਟ ਵੀਕ ਜ਼ਰੂਰ ਦੱਸ ਦਿਓ ਸ਼ੋਅ ਦੇ ਵਿੱਚ ਫੋਨ ਕਰਕੇ ਜਾਂ ਮੈਸੇਜ ਕਰਕੇ। ਇੰਟਰਵਿਊਜ਼ ਵਾਲੇ ਵੀ ਬੜੇ ਪਰੇਸ਼ਾਨ ਨੇ, ਇੰਟਰਵਿਊਜ਼ ਨਹੀਂ ਆ ਰਹੀਆਂ ਜਾਂ ਗਾਂਹ ਤੋਂ ਗਾਂਹ ਤਰੀਕਾਂ ਜਿਹੜੀਆਂ ਉਹ ਪੈ ਰਹੀਆਂ, ਉਸ ਨੂੰ ਲੈ ਕੇ ਕੁਛ ਇਮੀਗ੍ਰੇਸ਼ਨ ਵਾਲੇ ਜਿਹੜੇ ਕੁਛ ਕਰ ਰਹੇ ਆ ਵੀ ਕੋਈ ਤੇਜ਼ੀ ਤੂਜੀ ਆਊਗੀ ਜਾਂ ਇਦਾਂ ਹੀ ਚੱਲਦਾ ਰਹਿਣਾ ਹੈ ਕੰਮ? ਸੋ ਇਦਾਂ ਸੀਗਾ ਕਿ ਫੈਮਿਲੀ ਬੇਸਡ ਵਾਲੇ ਪਟੀਸ਼ਨ ਦੇ ਨੰਬਰ ਸਾਰੇ ਜਿਹੜੇ ਸੀਗੇ ਯੂਜ਼ ਨਹੀਂ ਹੋਏ, ਕਿਉਂਕਿ ਵੀਜ਼ੇ ਵੂਜ਼ੇ ਨਹੀਂ ਲੱਗੇ ਸੀਗੇ ਕਾਫੀ ਲੱਖਾਂ 'ਚ ਜਿਹੜੇ, ਮੈਨੂੰ ਸਹੀ ਆંકੜਾ ਤਾਂ ਨਹੀਂ ਪਤਾ,
ਉਹ ਜਿਹੜੇ ਨੰਬਰ ਸੀਗੇ ਅਨਯੂਜ਼ ਸੀਗੇ, ਉਹਨਾਂ ਨੂੰ ਬੜਾ ਇਮੀਗ੍ਰੇਸ਼ਨ ਲਾਇਰ ਨੇ ਵੀ ਕਿਹਾ ਕਿ ਤੁਸੀਂ ਇਹ ਜਿਹੜਾ ਨੰਬਰ ਆ ਇਹਨੂੰ ਹੁਣ ਜਿਹੜਾ ਹੁਣ ਫਿਜ਼ੀਕਲ ਈਅਰ ਸ਼ੁਰੂ ਹੋਣਾ ਅਕਤੂਬਰ 2000 ਹਾਂਜੀ। ਅਕਤੂਬਰ 1 ਨੂੰ ਸ਼ੁਰੂ ਹੁੰਦਾ ਕਿ ਇਹਦੇ ਵਿੱਚ ਪਾਓ ਤਾਂ ਕਿ ਜਿਹੜਾ ਬੈਕਲੌਗ ਹੈ ਸਾਰਾ ਕਲੀਅਰ ਹੋਵੇ। ਪਰ ਸਰਕਾਰ ਨੇ ਮੰਨੀ ਨਹੀਂ ਕਿਸੇ ਦੀ, ਉਹ ਜਿਹੜੇ ਨੰਬਰ ਸੀਗੇ ਉਹ ਵੇਸਟ ਕਰਤੇ ਸਾਰੇ, ਜਿਹੜੇ ਕੋਵਿਡ ਜਿਹੜੇ ਪਿਛਲੇ ਸਾਲ ਵਾਲੇ ਜਿਹੜੇ ਰਹਿ ਗਏ ਮਤਲਬ ਰਹਿ ਗਏ ਦਾ ਮਤਲਬ ਇਹ ਹੁੰਦਾ ਕਿ ਮੰਨ ਲਓ ਕਿ 1000 ਕੇਸ ਦਾ ਕੋਟਾ ਉਹਨਾਂ ਕੋਲ ਹੈਗਾ ਤਾਂ ਬਹੁਤ ਜ਼ਿਆਦਾ, ਮੰਨ ਲਓ ਕਿ 1000 ਕੇਸ ਦਾ ਕੋਟਾ ਉਹਨਾਂ ਨੇ ਉਹਨੇ ਗ੍ਰੀਨ ਕਾਰਡ ਦੇਣੇ ਆ, ਉਹਦੇ ਹਿਸਾਬ ਨਾਲ ਵੀਜ਼ਾ ਬੁਲੇਟਿਨ ਜਿਹੜੇ ਲਾਈਨਾਂ 'ਚ ਨੰਬਰ ਚੱਲਦੇ ਆ। ਉਹ ਇਹ ਕੀ ਕਹਿ ਰਹੇ ਸੀਗੇ ਕਿ ਜਦੋਂ ਤੋਂ ਕੋਵਿਡ ਤੋਂ ਸਾਰਾ ਐਮਬੈਸੀਆਂ ਬੰਦ ਹੋਈਆਂ, ਇਹ 2-3 ਸਾਲ ਦਾ ਬਹੁਤ ਵੱਡਾ ਬੈਕਲੌਗ ਜਿਹੜਾ ਸੀਗਾ, ਲੱਖਾਂ 'ਚ ਜਿਹੜੇ ਸੀਗੇ ਵੀਜ਼ੇ, ਉਹਨੂੰ ਹੁਣ ਤੁਸੀਂ ਕੀ ਕਰੋ ਕਿ ਉਹਨੂੰ ਵੇਸਟ ਨਾ ਜਾਣ ਦਿਓ, ਉਹਨੂੰ ਤੁਸੀਂ ਅੱਗੇ ਰੀਅਪਲਾਈ ਕਰੋ ਕਿ ਉਹ ਉਦੋਂ ਇਮੀਗ੍ਰੈਂਟ ਜਿਹੜੇ ਆਏ ਨਹੀਂ, ਸਰਕਾਰ ਕਰ ਦੋ, ਮਤਲਬ ਉਦੋਂ ਘੱਟ ਆਇਆ ਤਾਂ ਇਹ ਸਾਲ 'ਚ ਜਿਹੜਾ ਥੋੜਾ ਫਾਸਟ ਹੋ ਜਾਊਗਾ ਜਿਹੜੇ ਉਹ, ਪਰ ਉਹਨਾਂ ਨੇ ਕੀਤਾ ਨਹੀਂ। ਸੋ ਇਦਾਂ ਦਾ ਕਿ ਉਹ ਕਾਈਂਡ ਆਫ ਲਾਈਕ 2 ਸਾਲ ਜਿਹੜੇ 2-2.5 ਸਾਲ ਵੇਸਟ ਹੋ ਗਏ ਜਨਤਾ ਦੇ ਸਾਰੇ। ਸੋ ਉਹ ਉਹੀ ਚੀਜ਼ ਹੋ ਗਈ, ਉਹ ਰੋਲ ਓਵਰ ਵੀ ਨਹੀਂ ਕੀਤੇ, ਉਹ ਕੋਟਾ ਵੀ ਜਿਹੜਾ ਉਹ ਵੈਨਿਸ਼ ਹੋ ਗਿਆ। ਫਿਰ ਏਜ ਆਊਟ ਦਾ ਇਹਨਾਂ ਨੇ ਕਿਹਾ ਸੀਗਾ ਕਿ ਬੱਚਿਆਂ ਨੂੰ ਜਿਹੜੇ ਪ੍ਰੋਟੈਕਸ਼ਨ ਦੇਵਾਂਗੇ, ਉਹ ਵੀ ਨਹੀਂ ਇਹਨਾਂ ਨੇ ਦਿੱਤੀ। ਦੇਖ ਲਓ, ਚਲੋ ਉਹ 2 ਸਾਲ ਜਿਹੜੇ ਸੀਗੇ, ਹੁਣ ਜਿਹਨਾਂ ਦੇ ਨਹੀਂ ਡੇਟ ਕਰੰਟ ਹੁੰਦੀ ਉਹਨਾਂ ਨੂੰ 2.5 ਸਾਲ ਉਹਨਾਂ ਦੇ ਮਾਈਨਸ ਕਰ ਦੋ ਬੱਚਿਆਂ ਦੀ ਏਜ 'ਚੋਂ, ਉਹ ਵੀ ਇਹਨਾਂ ਨੇ ਮਾਈਨਸ ਨਹੀਂ ਕੀਤਾ। ਸੋ ਉਹ ਖਾ ਗਏ ਨੰਬਰ ਇਹ ਜਿਹੜੇ ਸੀਗੇ ਨਾ, ਕਰਨੇ ਚਾਹੀਦੇ ਸੀਗੇ ਇਹਨਾਂ ਨੂੰ, ਮਾੜੀ ਕੀਤੀ ਇਹਨਾਂ ਨੇ, ਪਰ ਸਰਕਾਰ ਆ, ਹੁਣ ਕੀ ਕਰ ਸਕਦੇ ਆ। ਇਹਨਾਂ ਦੇ ਖਿਲਾਫ ਕੋਈ ਏਦਾਂ ਇਹ ਸਾਰੇ ਜਾਣੇ ਮਿਲ ਕੇ ਕਲਾਸ ਐਕਸ਼ਨ ਲਾਸੂਟ ਵਗੈਰਾ ਏਦਾਂ ਦੀ ਚੀਜ਼ ਹੋ ਸਕਦੀ ਹੁੰਦੀ ਹੈ? ਨਹੀਂ, ਇਸ ਚੀਜ਼ 'ਚ ਨਹੀਂ ਹੈ ਕਲਾਸ ਐਕਸ਼ਨ ਮੁਸ਼ਕਿਲ, ਮਤਲਬ ਆਪਣੇ ਕੋਲ ਟਾਈਮ ਨਹੀਂ ਹੈਗਾ ਇਸ ਵੇਲੇ ਕਰਨ ਦਾ ਇਹ। ਸੋ ਕੋਈ ਵੱਡੀ ਆਰਗੇਨਾਈਜੇਸ਼ਨ ਕਾਈਂਡ ਆਫ ਏਦਾਂ ਦੀ ਉਹ ਏਦਾਂ ਦਾ ਕੋਈ ਬਾਂਹ ਫੜੇ ਨਹੀਂ ਕਰ ਸਕਦੇ, ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਇਦਾਂ ਕਿ ਅਸਾਈਲਮ ਵੱਲ ਜ਼ਿਆਦਾ ਫੋਕਸ ਆ ਹੁਣ, ਫੈਮਿਲੀ ਬੇਸਡ ਵਾਲਿਆਂ ਦਾ ਇਦਾਂ ਕਿ ਜ਼ਿਆਦਾਤਰ ਲੋਕੀ ਪੈਰਾਲੀਗਲ ਪ੍ਰੋਲੀਗਲ ਤੇ ਕੰਮ ਕਰਾਉਂਦੇ ਆ। ਇਦਾਂ ਤਾਂ ਕਲਾਸ ਸੈਕਸ਼ਨ ਦਾ ਹੁਣ ਮੈਂ ਫਾਹਾ ਕਿਉਂ ਲਵਾਂ, ਜੇ ਮੇਰੀ ਜ਼ਿਆਦਾ ਲਾਇਲ ਬੇਸ ਹੀ ਅਸਾਈਲਮ ਚਲੋ ਵਾਲਾ, ਹਾਂ ਉਹਦਾ ਕਲਾਸ ਸੈਕਸ਼ਨ ਹੋਊਗਾ, ਮੈਂ ਜ਼ਰੂਰ ਕਰੂੰਗਾ। ਹੁਣ ਫੈਮਿਲੀ ਵਾਲਿਆਂ ਦਾ ਮੈਂ ਪੰਗਾ ਲੈ ਲਵਾਂ ਕਰਕੇ, ਹੁਣ ਹਿਸਪੈਨਿਕ ਉਹ ਕਿੰਨੇ ਸਾਰੇ ਉਹ ਆ, ਤਾਂ ਫੈਮਿਲੀ ਵਾਲਾ ਇਦਾਂ ਕਿ ਇੱਕ ਤਾਂ ਵਿਵਾਦ ਬਹੁਤ ਵੱਡਾ ਬਣ ਜਾਣਾ, ਤੇ ਦੂਜਾ ਇਦਾਂ ਕਿ ਸਰਕਾਰ ਨੇ ਹਟਣਾ ਨਹੀਂ, ਉਹਨਾਂ ਨੇ ਕਹਿਣਾ ਕਿ ਆਪਾਂ ਵੀ ਫਾਈਟ ਕਰਨਾ, ਇਹਨੂੰ ਕੋਈ ਫਾਇਦਾ ਨਹੀਂ ਹੋਣਾ। ਉਹਦਾ ਰਿਸੋਰਸਿਸ ਜਿਹੜੇ ਯੂਜ਼ ਹੋ ਜਾਣੇ ਆ। ਸੋ ਇਦਾਂ ਕਿ ਨਾਨ ਪ੍ਰੋਫਿਟ ਦੇ ਇਦਾਂ ਕਿ ਉਹਨਾਂ ਦੇ ਉਦਾਂ ਇਹ ਹੈ ਕਿ ਆਪਣਾ ਸ਼ੋਅ ਦੇ ਵਿੱਚ ਨਾ ਮੈਨੂੰ ਕਈ ਵਾਰੀ ਮੈਸੇਜ ਆਉਂਦਾ ਬੰਦੇ ਦਾ ਕਿ ਭਾਜੀ ਆਹ ਵਾਲੇ ਗਰੁੱਪ ਨੂੰ ਮੈਂ ਪੈਸੇ ਦੇਣੇ ਆ, ਮੇਰਾ ਕੇਸ ਪਾਸ ਹੋਇਆ, ਕਿਹੜੇ ਵਾਲੇ? ਸੋ ਇਦਾਂ ਕਿ ACLU, ਅਮਰੀਕਨ ਸਿਵਲ ਲਿਬਰਟੀਜ਼, ਸੋ ਜਿਹਨਾਂ ਗਰੁੱਪਾਂ ਦੀ ਆਪਾਂ ਗੱਲ ਕਰਦੇ ਨਾ ਕਿ ਇਹਨਾਂ ਨੇ ਕੇਸ ਲੜਿਆ, ਉਹ ਲੜਿਆ, ਤੁਹਾਡਾ ਜਦੋਂ ਕੇਸ ਕੂਸ ਪਾਸ ਹੁੰਦਾ ਠੀਕ ਆ, ਹਨਾ, ਆਪਣਾ ਬੰਦਾ ਜਿੱਦਾਂ ਗੁਰਦੁਆਰੇ ਦੇ ਵਿੱਚ ਪੈਸੇ ਦਿੰਦਾ, ਤੁਸੀਂ ਜਿਹੜੀਆਂ ਇਹ ਸੰਸਥਾਵਾਂ ਵਾ ਇਹ ਲਾਅ ਬਣਾਉਂਦੀਆਂ, ਤੁਹਾਨੂੰ ਸ਼ਾਇਦ ਡਾਇਰੈਕਟਲੀ ਨਹੀਂ ਇਹਨਾਂ ਦਾ ਪਤਾ, ਪਰ ਇਹ ਹੈ ਕਿ ਇਹਨਾਂ ਨੇ ਇਹ ਬਹੁਤ ਜ਼ਿਆਦਾ ਆਪਣੇ ਲੈਵਲ ਤੇ ਫਾਈਟ ਕਰਦੀਆਂ। ਸੋ ਇਹਨਾਂ ਕੋਲ ਪੈਸੇ ਦੀ ਕਮੀ ਵੀ ਰਹਿੰਦੀ ਆ, ਫੰਡਿੰਗ ਦੀ ਕਮੀ ਵੀ ਰਹਿੰਦੀ ਆ। ਸੋ ਐਜ਼ ਅ ਇਮੀਗ੍ਰੈਂਟ ਇਹ ਹੈ ਕਿ ਤੁਹਾਡਾ ਸਾਰਿਆਂ ਦਾ, ਲਾਇਰ ਵੀ ਜਿਹੜੇ ਜਾਂਦੇ ਆ ਵਲੰਟੀਅਰ ਕਰਦੇ, ਆਪਾਂ ਵੀ ਆਵਰ ਊਵਰ ਲਾਉਂਦੇ ਆ। ਸੋ ਸਾਰਿਆਂ ਦਾ ਇੱਕ ਫਰਜ਼ ਆ ਕਿ ਜਿਹੜੇ ਇਦਾਂ ਦੇ ਗਰੁੱਪ ਹੈਗੇ ਆ ਵੱਡੇ ACLU ਵਗੈਰਾ, ਇਹਨਾਂ ਨੂੰ ਇਮੀਗ੍ਰੇਸ਼ਨ ਬੰਦੇ ਨੂੰ ਵੀ ਇਹਨਾਂ ਨੂੰ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ, ਭਾਵੇਂ $10 ਹੀ ਦਿਓ ਜ਼ਰੂਰ। ਜੀ, ਥੈਂਕ ਯੂ ਅਟਾਰਨੀ ਟਰਕੀਆਣਾ ਜੀ। ਤੇ ਹੁਣ ਆਪਾਂ ਤੁਹਾਨੂੰ ਜਾਣ ਦਿੰਦੇ ਹਾਂ, ਤੇ ਮਾਫੀ ਚਾਹੁੰਦੇ ਇੱਕ ਵਾਰੀ ਫਿਰ ਸਰੋਤਿਆਂ ਤੋਂ, ਦਰਸ਼ਕਾਂ ਤੋਂ ਵੀ, ਅੱਜ ਤੁਹਾਡੀਆਂ ਕਾਲਸ ਤੇ ਸਵਾਲ ਜਵਾਬ ਜਿਹੜੇ ਨਹੀਂ ਲੈ ਸਕਣਗੇ, ਅਟਾਰਨੀ ਟਰਕੀਆਣਾ ਆਉਣਾ ਜਾ ਰਹੇ ਨੇ, ਤੇ ਫਿਰ ਵੀ ਆਪਾਂ ਉਹਨਾਂ ਦੇ ਨਾਲ ਕਾਫੀ ਲੰਮਾ ਸਮਾਂ ਗੱਲਬਾਤ ਕਰ ਲਈ। ਥੈਂਕ ਯੂ ਅਟਾਰਨੀ ਟਰਕੀਆਣਾ, ਸਤਿ ਸ਼੍ਰੀ ਅਕਾਲ। ਤੇ ਸਰੋਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।